वाहिगुरू जी का खालसा वाहिगुरू जी की फतेह। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच में बहुत शुक्रिया। जी राज साहब आज 22 फरवरी 2022 11 फग्गन नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸ਼ੀਨ ਕੇਬਲ ਬੈਲਫਾਰਮ ਕੇਬਲ ਕੈਨੇਡਾ ਰੋਕੂ ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ सरदार जसबीर सिंह जी वालों। सो इन्हां ने TV 84 ਦੀ ਸਮੁੱਚੀ ਟੀਮ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਕਿ ਮੈਨੂੰ ਤੁਹਾਡੇ ਕੋਲ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਔਰ ਅੰਤਰਰਾਸ਼ਟਰੀ ਸਿਆਸਤ ਭਾਰਤੀ ਗਤੀਵਿਧੀਆਂ ਨੂੰ ਸਿੱਖ ਨਜ਼ਰੀਏ ਰਾਹੀਂ ਦੇਖਣਾ ਇਹ ਸਭ ਤੁਹਾਡੇ ਕੋਲੋਂ ਸਿੱਖ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਸਿੱਖ ਮੀਡੀਆ ਦੀ ਅਹਿਮੀਅਤ ਨਹੀਂ ਸਮਝ ਰਹੇ ਜੋ ਪ੍ਰੋਪਗੈਂਡਾ ਸਿੱਖਾਂ ਖਿਲਾਫ ਕੀਤਾ ਗਿਆ ਹੈ ਅਤੇ ਕੀਤਾ ਵੀ ਜਾ ਰਿਹਾ ਹੈ ਉਸ ਦਾ ਮੂੰਹ ਭੰਨਣ ਲਈ ਸਾਡਾ ਮੀਡੀਆ ਜਿੰਨਾ ਮਜ਼ਬੂਤ ਹੋਵੇਗਾ ਉਨਾ ਹੀ ਘੱਟ ਹੈ ਕਿਉਂਕਿ ਦੂਜੇ ਪਾਸੇ ਸਟੇਟ ਹੈ। ਪਤਾ ਨਹੀਂ ਕੌਮ ਕਦੋਂ ਸੰਜੀਦਗੀ ਅਤੇ ਲਗਾਤਾਰਤਾ ਨਾਲ ਇਸ ਬਾਰੇ ਕੁਝ ਕਰੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵੀਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਨਸਲਵਾਦ ਤੇ ਆਧਾਰਿਤ ਜਰਮਨੀ ਦੀ ਨਾਜ਼ੀ ਪਾਰਟੀ ਨੇ ਸਵਸਤਿਕਾ ਨੂੰ ਆਪਣਾ ਨਿਸ਼ਾਨ ਐਲਾਨਿਆ ਸੀ। ਸਵਸਤਿਕਾ ਬ੍ਰਾਹਮਣਵਾਦੀ ਆਰੀਆ ਨਸਲ ਦੀ ਸੁਪਰਮੈਸੀ ਨੂੰ ਦਰਸਾਉਂਦਾ ਹੈ। ਸੋ ਇਸ ਨਾਜ਼ੀ ਝੰਡੇ ਥੱਲੇ ਨਾਜ਼ੀਆਂ ਨੇ ਕਰੋੜਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਯਹੂਦੀਆਂ ਅਤੇ ਹੋਰ ਇਨਸਾਫ ਪਸੰਦ ਲੋਕ ਜਿਹੜੇ ਨੇ ਸਵਸਤਿਕਾ ਨੂੰ ਜ਼ੁਲਮ ਦਾ ਪ੍ਰਤੀਕ ਮੰਨਦੇ ਹਨ। ਸੋ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਪ੍ਰਾਈਵੇਟ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਸਵਸਤਿਕਾ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਨਾਜ਼ੀ ਤੌਰ ਤੇ ਬਣੀ RSS ਦੀ ਹਿੰਦੂ ਤਵੀ ਵਿਚਾਰਧਾਰਾ ਸਵਸਤਿਕਾ ਨੂੰ ਪਵਿੱਤਰ ਨਿਸ਼ਾਨ ਮੰਨਦੀ ਹੈ ਔਰ ਹਿੰਦੂ ਤਵੀਆਂ ਜਿਹੜੇ ਜਥੇਬੰਦੀਆਂ ਵੱਲੋਂ ਸਵਸਤਿਕਾ ਤੇ ਪਾਬੰਦੀ ਲਾਉਣ ਨੂੰ ਲੈ ਕੇ ਬਹੁਤ ਚੀਕ ਚਿਹਾੜਾ ਜਿਹੜਾ ਪਾਇਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਵੱਲੋਂ ਸਾਡਾ ਕੱਲ ਦਾ ਪ੍ਰੋਗਰਾਮ ਵੀ ਕਾਫੀ ਪਸੰਦ ਕੀਤਾ ਗਿਆ। ਖਾਸ ਤੌਰ ਤੇ ਜਿਹੜਾ ਸਾਡੀ ਸਾਂਝ ਦੀ ਗੱਲ ਕਿਉਂਕਿ ਹਿਜਾਬ ਦੇ ਮੁੱਦੇ ਨੂੰ ਲੈ ਕੇ ਨਿਊਯਾਰਕ ਇੰਡੀਅਨ ਕੌਂਸੂਲੇਟ ਦੇ ਬਾਹਰ ਹੋਏ ਪ੍ਰੋਟੈਸਟ ਵੇਲੇ ਵੀ ਬੁਲੰਦ ਆਵਾਜ਼ ਸਿੱਖਾਂ ਦੀ ਆਪਣੇ ਮੁਸਲਮਾਨ ਭਰਾ ਭੈਣਾਂ ਦੇ ਨਾਲ ਜਿਹੜੀ ਹੈ ਉਸ ਨੂੰ ਜੁਆਇਨ ਕੀਤਾ ਔਰ ਅਸੀਂ ਕਾਲ ਵੀ ਦਿੱਤੀ ਕਿ ਜੋ ਸੈਟਅਪ ਇਸ ਵੇਲੇ ਹਿੰਦੂਤਵਾ ਦਾ ਔਰ ਜਿਸ ਬੇਕਿਰਕੀ ਦੇ ਨਾਲ ਉਹ ਨਾਜ਼ੀਆਂ ਦੀ ਤਰਜ਼ ਦੀ ਹਕੂਮਤ ਆਪਣਾ ਏਜੰਡਾ ਲਾਗੂ ਕਰ ਰਹੀ ਹੈ ਜੇ ਅਸੀਂ ਇਕੱਠੇ ਨਾ ਹੋਏ ਮਾਈਨੋਰਿਟੀਜ਼ ਰਲ ਕੇ ਉਸ ਨੂੰ ਚੈਲੰਜ ਨਾ ਕਰ ਪਾਈਆਂ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਇਹ ਮੰਨ ਲੈਣਾ ਕਿ ਸੱਚ ਦੀ ਅਖੀਰ ਜਿੱਤ ਹੁੰਦੀ ਹੈ ਇਹ ਕੋਈ ਗੱਲ ਠੀਕ ਨਹੀਂ ਹੈ। ਰੱਬ ਦੀ ਦਰਗਾਹ 'ਚ ਜ਼ਰੂਰ ਸੱਚ ਤੇ ਕੱਚ ਇਸ ਦਾ ਨਤਾਰਾ ਹੁੰਦਾ ਹੈ। ਉਸ ਨੂੰ ਅਸੀਂ ਬਾਣੀ 'ਚ ਪੜ੍ਹਦੇ ਵੀ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਖ ਚਾਲੇ ਕਿ ਕੂੜਿਆਂ ਨੂੰ ਝੂਠਿਆਂ ਨੂੰ ਦੋਜ਼ਖ ਮਿਲਦਾ ਹੈ ਔਰ ਜਿਹੜੇ ਸੱਚੇ ਨੇ ਉਹ ਉਸ ਦੇ ਦਰਬਾਰ 'ਚ ਮਾਣ ਪਾਉਂਦੇ ਨੇ ਇੱਜ਼ਤ ਪਾਉਂਦੇ ਨੇ
ਪਰ ਦੁਨੀਆ ਦੇ ਵਿੱਚ ਬਹੁਤ ਵਾਰ ਝੂਠ, ਕੂੜ, ਫਰਾਡ, ਧੋਖਾ ਇਹ ਜਿੱਤਦਾ ਹੈ। ਇਹ ਉਦੋਂ ਹਾਰਦਾ ਜਦੋਂ ਇਹਨੂੰ ਚੈਲੰਜ ਕੀਤਾ ਜਾਂਦਾ ਹੈ। ਔਰ ਕਿਉਂਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਇਸ ਲਈ ਜਦੋਂ ਬੇਸ਼ੱਕ ਜਿੰਨੀ ਮਰਜ਼ੀ ਭੀੜ ਝੂਠ ਦੇ ਉੱਤੇ ਮਬਨੀ ਆਪਣਾ ਨੈਰੇਟਿਵ ਸਿਰਜ ਰਹੀ ਹੋਏ, ਇੱਕ ਸਚਿਆਰਾ ਇਨਸਾਨ ਜਦੋਂ ਖਲੋ ਜਾਂਦਾ ਹੈ ਤੇ ਉਹ ਉਸ ਕੂੜ ਤੇ ਮਬਨੀ ਭੀੜ ਨੂੰ ਵੀ ਵਕਤ ਪਾ ਦਿੰਦਾ ਹੈ। ਔਰ ਅਸੀਂ ਜਦੋਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦੇ ਕਿ ਜਿਹੜਾ ਚੈਲੰਜ ਵੇਲੇ ਦੇ ਉਹਨਾਂ ਨੇ ਹਾਕਮਾਂ ਨੂੰ ਕੀਤਾ, ਹਮਲਾਵਰਾਂ ਨੂੰ ਕੀਤਾ, ਔਰ ਇਹ ਚੈਲੰਜ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ। ਹੁਣ ਇਹ ਇਕੱਲੀ ਆਵਾਜ਼ ਨਹੀਂ ਸੀ। ਹਾਲਾਂ ਜਦੋਂ ਇਮਨਾਬਾਦ ਸ਼ਹਿਰ 'ਚ ਖਲੋ ਕੇ ਗੁਰੂ ਸਾਹਿਬ ਵੰਗਾਰਦੇ ਨੇ ਤੇ ਉਦੋਂ ਵੀ ਕਿ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਬੋਲਣਾ ਵੀ ਔਰ ਸੱਚ ਉਦੋਂ ਕਹਿਣਾ ਜਦੋਂ ਸੱਚ ਕਹਿਣ ਦਾ ਵੇੜਾ। ਬਹੁਤ ਵਾਰ ਅਸੀਂ ਆਪਣੇ ਨਿੱਜੀ ਲਿਹਾਜ਼ਾਂ ਕਰਕੇ, ਖੌਫ ਕਰਕੇ, ਲਾਲਚ ਕਰਕੇ ਜਿਹੜਾ ਉਸ ਵੇਲੇ ਚੁੱਪ ਕਰ ਜਾਂਦੇ ਹੈ। ਸਾਇਲੈਂਸ ਜਿਹੜੀ ਹੁੰਦੀ ਹੈ ਇਹ ਵੀ ਝੂਠ ਜਾਂ ਜ਼ੁਲਮ ਦਾ ਸਾਥ ਦੇਣਾ ਹੀ ਹੁੰਦਾ ਹੈ। ਸੋ ਇਹੀ ਰੀਜ਼ਨ ਹੈ, ਜੇ ਅਸੀਂ ਇੱਕ ਦੂਸਰੇ ਦੇ ਨਾਲ ਆਪਣੀ ਆਵਾਜ਼ ਨੂੰ ਨਹੀਂ ਮਿਲਾਵਾਂਗੇ, ਫਿਰ ਜਿਹੜੀ ਇੱਕ ਕੋਟ ਬੜੇ ਪਪੂਲਰ ਰਿਬਾਈ ਜਿਹੜਾ ਨਾਜ਼ੀ ਜਰਮਨੀ ਦੇ ਵਿੱਚ ਰਹਿ ਰਿਹਾ ਸੀ, ਔਰ ਉਹਨੇ ਦੇਖਿਆ ਕਿ ਕਿਵੇਂ ਨਾਜ਼ੀ ਜਰਮਨੀ ਨੇ ਇੱਕ ਇੱਕ ਕਰਕੇ ਕਿਹਨਾਂ ਨੂੰ ਟਾਰਗੇਟ ਕੀਤਾ, ਔਰ ਉਹਦੀ ਬੜੀ ਪਪੂਲਰ ਕੋਟ ਜਿਹੜੀ ਅੱਡ-ਅੱਡ ਅੰਦਾਜ਼ 'ਚ ਬਿਆਨੀ ਜਾਂਦੀ ਹੈ, ਜਿਹਦੇ 'ਚ ਉਹਨੇ ਕਿਹਾ ਕਿ ਨਾਜ਼ੀਆਂ ਨੂੰ ਐਡਰੈਸ ਕਰਕੇ ਕਿ ਨਾਜ਼ੀਜ਼ came after a Catholic, I was silent as I was not a Catholic. They came after a civil libertarian, I was silent as I was not the one. They came after communists, I was silent as I was not a communist. They came after Jews, I was silent as I was not a Jew. Then they came after me and nobody was left to speak for me. कि वो कम्युनिस्टां दे मगर आए, कैथोलिकां दे मगर आए, सिविल लिबर्टेरियन दे मगर आए, ਯਹੂਦੀਆਂ ਦੇ ਮਗਰ ਆਏ, ਜਿਪਸੀਆਂ ਦੇ ਮਗਰ ਆਏ। ਮੈਨੂੰ ਲੱਗਾ ਵੀ ਚਲੋ ਮੈਨੂੰ ਤਾਂ ਕੁਝ ਨਹੀਂ ਹੈ, ਮੈਨੂੰ ਕਿਹੜਾ ਕੁਝ ਹੋਇਆ, ਉਹਨਾਂ ਨੂੰ ਹੀ ਹੋ ਰਿਹਾ। ਪਰ ਜਿੱਦਣ ਉਹਨਾਂ ਨੇ ਮੈਨੂੰ ਨਿਸ਼ਾਨਾ ਬਣਾਇਆ, ਮੈਂ ਪਿੱਛੇ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੋਈ ਵੀ ਆਵਾਜ਼ ਚੁੱਕਣ ਵਾਲਾ ਨਹੀਂ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਵਾਰ ਜਿਹੜਾ ਜ਼ਾਲਮ ਸਾਮਰਾਜ ਹੁੰਦੇ ਨੇ ਉਹ ਆਈਸੋਲੇਟ ਕਰਕੇ, ਕੱਲੇ ਕਰਕੇ ਨਿਸ਼ਾਨਾ ਬਣਾਉਂਦੇ ਨੇ ਤਾਂ ਕਿ ਮੈਜੋਰਿਟੀ ਦਾ ਰਿਐਕਸ਼ਨ ਇੱਕੋ ਵੇਲੇ ਨਾ ਆਏ। ਔਰ ਇਸ ਤਰ੍ਹਾਂ ਹੀ ਜਿਹਨੂੰ ਡਿਵਾਈਡ ਐਂਡ ਰੂਲ ਕਿਹਾ ਜਾਂਦਾ, ਅਸਲ 'ਚ ਉਹ ਐਵੇਂ ਅੰਗਰੇਜ਼ਾਂ ਦੇ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਰ ਜ਼ਾਲਮ ਹਾਕਮ, ਜ਼ਾਲਮ ਸਾਮਰਾਜ ਆਪਣਾ ਜੱਫਾ ਕਾਇਮ ਰੱਖਣ ਦੇ ਲਈ ਇਹੀ ਸਟ੍ਰੈਟਜੀ ਅਪਣਾਉਂਦਾ ਕਿ ਕਿਵੇਂ ਜਿਹੜਾ ਉਸ ਕਿਸਮ ਦੇ ਆਪਸੀ ਲੋਕਾਂ ਨੂੰ ਵੰਡਿਆ ਜਾਏ, ਔਰ ਲੋਕਾਂ ਨੂੰ ਬਹੁਤ ਮੈਜੋਰਿਟੀ ਲੋਕ ਤਾਂ ਹਰ ਗਿਵਨ ਟਾਈਮ 'ਚ ਅੱਜ ਵੀ ਜੇ ਤੁਸੀਂ ਉੱਥੇ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਪੁੱਛੋ ਤਾਂ ਉਹਨਾਂ 'ਚੋਂ 98% ਤਾਂ ਰੋਟੀ ਕੱਪੜਾ ਮਕਾਨ ਉਸ ਦੇ ਹੀ, ਜਿਹਨੂੰ ਕਹਿੰਦੇ ਜੀ ਸਾਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਨੇ, ਅਸੀਂ ਹੋਰ ਕੀ ਕਰੀਏ। ਸੋ ਇਹ ਵੀ ਇੱਕ ਰੀਜ਼ਨ ਹੁੰਦਾ ਹੈ ਕਿ ਜਿਹੜੇ ਇਸ ਕਿਸਮ ਦੇ ਲੋਕ ਸਿਰਫ ਉਹਨਾਂ ਦਾ ਆਪਣਾ ਦਾਇਰਾਕਾਰ ਹੁੰਦਾ ਹੈ, ਉਹ ਵੀ ਹਕੂਮਤ ਦੇ ਉਸ ਜ਼ੁਲਮ ਦਾ ਹੀ ਹਿੱਸਾ ਬਣ ਜਾਂਦੇ ਨੇ ਜਾਂ ਉਹਨੂੰ ਐਕਸੈਪਟ ਕਰ ਲੈਂਦੇ ਨੇ। ਔਰ ਭਾਰਤ ਦੇ ਵਿੱਚ ਤਾਂ ਇੱਕ ਖਾਸ ਤੌਰ ਤੇ ਇਹ ਪਾਰਟ ਜਿਸ ਨੂੰ ਇਹੀ ਬ੍ਰਾਹਮਣਵਾਦ ਦੇ ਥਾਟ ਨੇ ਨਸੀਬ ਨਾਲ ਜੋੜ ਦਿੱਤਾ ਹੈ। ਇਹ ਠੀਕ ਹੈ ਵੀ ਅਸੀਂ ਡਿਵਿਨਿਟੀ ਦੇ ਵਿੱਚ ਯਕੀਨ ਰੱਖਦੇ ਹਾਂ, ਰੱਬ ਦੇ ਵਿੱਚ ਯਕੀਨ ਰੱਖਦੇ ਹਾਂ, ਇਹ ਵੀ ਮੰਨਦੇ ਹਾਂ ਕਿ ਭਾਈ ਸਭ ਰੱਬ ਦੇ ਹੁਕਮ 'ਚ ਹੁੰਦਾ, ਪਰ ਹੁਣ ਜੇ ਇਸ ਨਸੀਬ ਨੂੰ ਕਰਮਾਂ ਦੇ ਨਾਲ ਜੋੜ ਕੇ ਗਰੀਬ ਨੂੰ ਇਹ ਕਿਹਾ ਜਾਏ, ਜਾਂ ਜਿਹੜਾ ਥਰੜੇ ਡੰਡੇ ਤੇ ਖੜਾ ਸ਼ੂਦਰ ਜਿਹਨੂੰ ਬਣਾਇਆ ਹੋਇਆ ਕਿ ਭਾਈ ਤੇਰੇ ਤੇ ਨਸੀਬਾਂ 'ਚ ਹੀ ਸੀ ਕਿ ਤੂੰ ਸ਼ੂਦਰ ਬਣਨਾ, ਤੇਰੇ ਤੇ ਨਸੀਬਾਂ 'ਚ ਹੀ ਕਿ ਤੂੰ ਭੁੱਖੇ ਰਹਿਣਾ। ਫਿਰ ਕੱਲਾ ਇਹੀ ਨਹੀਂ ਕਿ ਉਹਨਾਂ ਨੇ ਇਸ ਜਿਹਨੂੰ ਭਾਗਯ ਸਿਧਾਂਤ ਉਹਨਾਂ ਨੇ ਨਾਂ ਦਿੱਤਾ, ਉਹਨਾਂ ਨੇ ਈਵਨ ਉਸ ਗਰੀਬੀ ਦਾ ਇੱਕ ਦੇਵਤਾ ਵੀ ਬਣਾਇਆ ਜਿਸ ਦੇਵਤੇ ਦਾ ਨਾਂ ਹੈ ਦਰਿਦਰ ਨਾਰਾਇਣ। ਸੰਸਕ੍ਰਿਤ ਦੇ ਵਿੱਚ ਗਰੀਬੀ ਨੂੰ, ਗੁਰਬਤ ਨੂੰ, ਪਛੜੇ ਹੋਣ ਨੂੰ ਦਰਿਦਰ ਕਹਿੰਦੇ ਨੇ। ਔਰ ਸ਼ਾਇਦ ਉੱਥੋਂ ਹੀ ਸਾਡਾ ਪੰਜਾਬੀ ਦਾ ਲਫ਼ਜ਼ ਜਿਹੜਾ ਬੰਦਾ ਲੇਜ਼ੀ ਕੁਛ ਨਾ ਕਰਨ ਵਾਲਾ ਹੋਏ ਉਹਨੂੰ ਅਸੀਂ ਦਲਿੱਦਰ ਕਹਿੰਦੇ ਹਾਂ ਕਿ ਇੱਕ ਬੜਾ ਦਲਿੱਦਰੀ ਹੈ, ਉਹ ਦਰਿਦਰ। ਔਰ ਉਹਨਾਂ ਨੇ ਇੱਕ ਦੇਵਤਾ ਬਣਾਇਆ ਗਰੀਬਾਂ ਦਾ। ਦਰਿਦਰ ਦਾ ਮਤਲਬ ਇਹ ਹੈ ਵੀ ਤੁਹਾਡੇ ਕਰਮਾਂ 'ਚ ਲਿਖਿਆ ਹੋਇਆ ਤੁਸੀਂ ਇਸ ਦੇਵਤੇ ਨੂੰ ਪੂਜੋ ਤੇ ਤੁਹਾਡੇ ਕਿਸਮਤ ਨਹੀਂ ਬਦਲ ਸਕਦੀ। ਹੁਣ ਦੂਸਰੇ ਪਾਸੇ ਜਦੋਂ ਅਸੀਂ ਵਿਚਾਰਧਾਰਾ ਦੀ ਲੜਾਈ ਦੇਖਦੇ ਹਾਂ, ਉਹ ਸਿੱਖੀ ਦੇ ਹਵਾਲੇ ਨਾਲ ਖਾਸ ਤੌਰ ਤੇ,
ਜਦੋਂ ਸਿੱਖ ਸਿਧਾਂਤ ਜਿਹੜਾ ਕਿਰਤ ਦੇ ਵਿੱਚ ਯਕੀਨ ਰੱਖਦਾ ਹੈ, ਗੁਰੂ ਨਾਨਕ ਸਾਹਿਬ ਦਾ ਫਰਮਾਨ ਘਾੜ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਕਿ ਭਾਈ ਰੱਬ ਦਾ ਦਰਵਾਜ਼ਾ ਉਹਦੇ ਲਈ ਖੁੱਲਦਾ ਹੈ ਜਿਹੜਾ ਕਿਰਤ ਕਰਦਾ ਹੈ, ਦਸਾਂ ਨੋਹਾਂ ਦੀ ਕਿਰਤ ਕਮਾਈ ਰਿਜ਼ਕੇ ਹਲਾਲ ਘਾਲਣਾ ਕਰਕੇ ਫਿਰ ਉਹਨੂੰ ਵੀ ਵੰਡ ਕੇ ਖਾਂਦਾ ਹੈ। ਹੁਣ ਇਹ ਜਿਹੜਾ ਇੱਕ ਪਾਸੇ ਵਿਚਾਰਧਾਰਾਵਾਂ ਦਾ ਟਕਰਾਅ ਹੈ, ਦੂਸਰੇ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਬ੍ਰਾਹਮਣਵਾਦ ਦੇ ਉਸ ਥਾਟ ਨੂੰ ਜਿਹਨੂੰ ਕਿ ਬੜੀ ਕਲੈਵਰਲੀ ਹਿੰਦੂਤਵਾ ਦੇ ਨਾਂ ਥੱਲੇ ਅੱਜ ਜਿਸ ਅੰਦਾਜ਼ ਦੇ ਵਿੱਚ ਇੰਪਲੀਮੈਂਟ ਕੀਤਾ ਜਾ ਰਿਹਾ ਹੈ, ਇਹਨਾਂ ਨੇ ਡਿਸਕ੍ਰਿਮੀਨੇਸ਼ਨ ਇਸ ਗੱਲ ਦਾ ਧਿਆਨ ਰਿਹਾ ਕਿ ਨਾਜ਼ੀਆਂ ਨੇ ਜਿਹੜਾ ਸਿਧਾਂਤ ਹਿਟਲਰ ਦਾ ਸੁਪੀਰੀਅਰ ਰੇਸ ਦਾ ਸੀ, ਵਾਈਟ ਰੇਸ, ਬਲੂ ਆਈਜ਼, ਬਲੌਂਡ ਹੇਅਰ, ਕਿ ਇਹ ਅਸੀਂ ਸਾਡੀ ਇਹ ਜਿਹੜੀ ਗੋਰਾ ਨਸਲ ਹੈ ਇਹ ਬਾਕੀਆਂ ਤੋਂ ਸੁਪੀਰੀਅਰ ਹੈ, ਔਰ ਉਹਨੇ ਸਾਇੰਟੀਫਿਕ ਐਕਸਪੈਰੀਮੈਂਟ ਤੱਕ ਝੂਠੇ ਕਰਵਾਏ ਆਪਣੇ ਸਾਇੰਸਦਾਨਾਂ ਤੋਂ ਕਿ ਦੂਸਰੀਆਂ ਰੇਸਿਸ ਕਾਲੇ, ਜਿਪਸੀ ਔਰ ਯੈਲੋ ਰੇਸ ਚੀਨੇ ਔਰ ਮੰਗਲੋਇਡ ਜਾਪਾਨੀ ਔਰ ਦੂਜੇ ਜਿਹੜੇ ਸਾਰੇ ਲੋਕ ਨੇ ਇਹ ਸਾਰੇ ਯਹੂਦੀ ਇਹ ਇਨਫੀਰੀਅਰ ਨੇ। ਹੁਣ ਇਹ ਬਹੁਤ ਵਾਰੀ ਇਹ ਥਾਟ ਹੁੰਦਾ ਹੈ ਕਿ ਭਾਈ ਇਹ ਖਿਆਲ ਕਿੱਥੋਂ ਆਇਆ, ਔਰ ਇਹ ਵੀਰ ਜਸਬੀਰ ਸਿੰਘ ਜਿਹੜੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਉਹਨਾਂ ਨੇ ਠੀਕ ਕਿਹਾ ਕਿ ਜਿਹੜਾ ਮੀਡੀਆ ਦਾ ਰੋਲ ਹੈ ਜਾਂ ਸਕਾਲਰਲੀ ਰੋਲ ਤਾਂ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਗੱਲ ਦੀ ਤਹਿ ਦੇ ਵਿੱਚ ਜਿਹੜੀ ਗੱਲ ਪਈ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਸੀਂ ਬਹੁਤ ਵਾਰ ਸਿੰਪਟਮਸ ਦੇ ਨਾਲ ਲੜਦੇ ਹਾਂ, ਬਿਲਕੁਲ ਬਿਮਾਰੀ ਦੇ ਲੱਛਣਾਂ ਨਾਲ ਲੜਦੇ ਹਾਂ, ਲੱਛਣ ਤਾਂ ਦੂਰ ਹੋ ਜਾਏਗਾ ਲੇਕਿਨ ਜਿਹੜੀ ਬਿਮਾਰੀ ਜਿਹੜਾ ਡਾਇਗਨੋਸਿਸ ਹੈ ਜੇ ਬਿਮਾਰੀ ਦਾ ਇਲਾਜ ਨਹੀਂ ਹੈ ਤੇ ਉਹ ਲੱਛਣ ਫਿਰ ਆ ਜਾਣਗੇ। ਸੋ ਜਦੋਂ ਅਸੀਂ ਰਿਪੀਟਡਲੀ ਹਿੰਦੂਤਵਾ ਜਾਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ, ਔਰ ਮੈਂ ਇਹ ਗੱਲ ਅਗੇਨ ਰਿਪੀਟ ਵੀ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਬ੍ਰਾਹਮਣਵਾਦ ਜਾਂ ਹਿੰਦੂਤਵਾ ਕਹਿੰਦੇ ਹਾਂ ਤੇ ਇਸ ਦਾ ਮਤਲਬ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦਾ ਵਿਰੋਧ ਨਹੀਂ। ਸਿੱਖੀ ਕਿਸੇ ਧਰਮ ਦੀ ਖਿਲਾਫਤ ਨਹੀਂ ਸਿਖਾਉਂਦੀ। ਸਾਡੇ ਤਾਂ ਗੁਰੂ ਸਾਹਿਬਾਨ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਮੁੱਢਲੇ ਹੱਕਾਂ ਦੇ ਲਈ ਜਿਹੜੀਆਂ ਬੇਸਿਕ ਫਰੀडम ਸੀ ਉਹਨਾਂ ਦੇ ਲਈ ਸ਼ਹਾਦਤ ਦਿੱਤੀ, ਵੇੜੇ ਦੇ ਹਾਕਮ ਨੂੰ ਵੰਗਾਰਿਆ। ਹੁਣ ਜਦੋਂ ਅਸੀਂ ਅੱਜ ਦੇ ਕੰਟੈਕਸਟ ਦੇ ਵਿੱਚ ਦੇਖਦੇ, ਪਿਛਲੇ ਦਿਨਾਂ 'ਚ ਇੱਕ ਵੀਡੀਓ ਜਿਹੜੀ ਇੱਕ ਮੁਸਲਮਾਨ ਬੱਚੀ ਜਿਹਨੇ ਹਿਜਾਬ ਪਹਿਨਿਆ ਹੋਇਆ ਹੈ ਔਰ ਗਰੁੱਪ ਹੈ ਉਹਨਾਂ ਦਾ, ਉਹ ਕਹਿ ਰਹੀ ਹੈ ਕਿ ਭਾਈ ਤੁਸੀਂ ਸਾਡਾ ਹਿਜਾਬ ਲਾ ਰਹੇ ਹੋ, ਪਹਿਲਾਂ ਤੁਸੀਂ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਪਹਿਲਾਂ ਸਿੱਖਾਂ ਦੀ ਦਸਤਾਰ ਨੂੰ ਹੱਥ ਪਾ ਕੇ ਦਿਖਾਓ ਫਿਰ। ਔਰ ਉਹਨੂੰ ਇੱਕ ਸੱਜਣ ਨੇ, ਜਿਹੜੇ ਸਿਆਣੇ ਸੱਜਣ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਪੁਕਾਰ ਇਵੇਂ ਹੀ ਹੈ ਕਿ ਜਿਵੇਂ ਜਨੇਊ ਲੱਥ ਰਹੇ ਸੀ ਤੇ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ ਸੀ ਕਿ ਮਹਾਰਾਜ ਤੁਸੀਂ ਸਾਡੀ ਰੱਖਿਆ ਕਰੋ, ਤੁਸੀਂ ਹੋ ਜਿਹੜੇ ਸਾਡੇ ਇਸ ਧਰਮ। ਹਾਲਾਂ ਕੋਈ ਜਨੇਊ ਦੇ ਉੱਤੇ ਸਿੱਖੀ ਦਾ ਵਿਸ਼ਵਾਸ ਨਹੀਂ ਸੀ। ਗੁਰੂ ਨਾਨਕ ਸਾਹਿਬ ਨੇ 9 ਸਾਲ ਦੀ ਉਮਰ 'ਚ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਸੀ ਕਿ ਭਾਈ ਇਹ ਜਿਹੜਾ ਜਨੇਊ ਪਾਉਣ ਵਾਲਾ ਬ੍ਰਾਹਮਣ ਹੈ ਨਾ ਉਹਦੇ 'ਚ ਦਇਆ ਹੈ, ਨਾ ਸੰਤੋਖ ਹੈ, ਨਾ ਜੱਤ ਹੈ, ਨਾ ਸੱਤ ਹੈ। ਇਹ ਬਿਲਕੁਲ ਜਿਹੜਾ ਇੱਕ ਹਿਪੋਕਰੇਸੀ ਦੰਭੀ ਕਿਸਮ ਦੇ ਲੋਕ ਆਮ ਲੋਕਾਂ ਨੂੰ ਇਹ ਜਿਹੜੇ ਨੇ ਉਹ ਡਿਸਪਲਿਨ 'ਚ ਪਾਉਂਦੇ ਨੇ, ਜਿਹਨੂੰ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ, ਕਿ ਭਾਈ ਬਾਕੀਆਂ ਨੂੰ ਤੱਗ ਧਾਗੇ ਨੂੰ ਕਹਿੰਦੇ ਨੇ, ਜਨੇਊ ਜ਼ਾਹਰ ਹੈ ਧਾਗੇ ਦਾ ਹੁੰਦਾ ਕਿ ਬਈ ਇਹਦੀਆਂ ਆਪਣੀਆਂ ਨਾ ਅੱਖਾਂ ਦੇ ਉੱਤੇ ਇਹਦਾ ਕਾਬੂ ਹੈ, ਨਾ ਕੰਨਾਂ ਦੇ ਉੱਤੇ ਹੈ, ਨਾ ਇਸ ਦਾ ਇੰਦਰੀ ਸੁੱਖ ਦੇ ਉੱਤੇ ਹੈ, ਔਰ ਇਹ ਲੁੱਟ ਕੇ ਖਾ ਰਿਹਾ ਔਰ ਇਹ ਬਾਕੀਆਂ ਨੂੰ ਜਨੇਊ ਪਵਾ ਰਿਹਾ। ਲੇਕਿਨ ਉਹੀ ਜਨੇਊ ਜਿਹਨੂੰ ਪਹਿਲੇ ਪਾਤਸ਼ਾਹ ਨੇ ਨਕਾਰਿਆ, ਜਦੋਂ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਆਉਂਦੇ ਨੇ ਕਿ ਭਾਈ ਸਾਡਾ ਧਰਮ ਖਤਰੇ 'ਚ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਵੀ ਲਿਖ ਦਿਓ ਵੇੜੇ ਦੇ ਹਾਕਮ ਔਰੰਗਜ਼ੇਬ ਨੂੰ ਕਿ ਗੁਰੂ ਤੇਗ ਬਹਾਦਰ ਨੂੰ ਤੁਸੀਂ ਉਹਨਾਂ ਦਾ ਧਰਮ ਪਰਿਵਰਤਨ ਕਰਕੇ ਦਿਖਾਓ ਔਰ ਅਸੀਂ ਆਪੇ ਹੀ ਫੋਲੋ ਕਰ ਲਾਂਗੇ। ਹੁਣ ਉਹ ਜਦੋਂ ਅਸੀਂ ਦੇਖਦੇ ਹਾਂ ਇਹ 1675 ਦੀ ਗੱਲ ਹੈ ਔਰ ਅੱਜ ਆਲਮੋਸਟ 350 ਸਾਲ ਬਾਅਦ ਤੁਸੀਂ ਦੇਖੋ ਕਿਵੇਂ ਉਹੀ ਦਿੱਲੀ ਹੈ, ਉਸੇ ਹੀ ਦਿੱਲੀ ਦੇ ਉੱਤੇ ਵੱਖਰੇ ਵੱਖਰੇ ਹਾਕਮ ਹੁੰਦੇ ਨੇ, ਕਿਵੇਂ ਉਹਨਾਂ ਦਾ ਉਹ ਜ਼ੁਲਮ ਦਾ ਹੀ ਸਹਾਰਾ ਲੈਂਦੇ ਨੇ। ਕਦੇ ਉਸੇ ਦਿੱਲੀ 'ਚ ਬੈਠੇ ਹਾਕਮ ਜਿਹੜੇ ਹਿੰਦੂ ਧਰਮ ਦੇ ਉੱਤੇ ਜਿਹੜੇ ਉਹ ਉਹਨਾਂ ਦੀਆਂ ਜਿਹੜੇ ਚੱਲ ਰਹੀਆਂ ਸੀ ਜ਼ਿਆਦਤੀਆਂ ਸਖਤੀਆਂ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆ ਕੇ ਆਪਣੀ ਸ਼ਹਾਦਤ ਦਿੱਤੀ ਦਿੱਲੀ ਦੇ ਚਾਂਦਨੀ ਚੌਂਕ 'ਚ। ਔਰ 10ਵੇਂ ਪਾਤਸ਼ਾਹ ਨੇ ਫਰਮਾਇਆ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਬੜੋ ਕਲੂ ਮੈਂ ਸਾਕਾ। ਤਾਂਕਾ ਉਹਨਾਂ ਦਾ, ਤਿਲਕ ਤੇ ਜੰਜੂ ਸਿੱਖੀ ਦੇ ਨਿਸ਼ਾਨ ਨਹੀਂ ਨੇ। ਲੇਕਿਨ ਗੁਰੂ ਸਾਹਿਬ ਨੇ ਕਿਹਾ ਵੀ ਇਹੀ ਸਭ ਤੋਂ ਵੱਡਾ ਕਲਯੁਗ ਦੇ ਅੰਦਰ
ਜੇ ਕੋਈ ਹੈ ਆਪਣੇ ਫੇਥ ਲਈ ਤਾਂ ਕੁਰਬਾਨ ਹੁੰਦੇ ਨੇ ਲੋਕ, ਆਪਣੇ ਅਕੀਦੇ ਲਈ, ਆਪਣੇ ਵਿਸ਼ਵਾਸ ਲਈ, ਆਪਣੇ ਵੈਲਿਊ ਸਿਸਟਮ ਲਈ, ਹਰ ਮਜ਼ਹਬ ਦੇ ਕੋਲ, ਹਰ ਸਕੂਲ ਆਫ ਥਾਟ ਦੇ ਕੋਲ। ਪਰ ਤੁਸੀਂ ਦੂਸਰਿਆਂ ਦੇ ਲਈ ਜਾ ਕੇ ਖਲੋਂਦੇ ਹੋ, ਇਹ ਸਭ ਤੋਂ ਅਲੋਕਾਰ ਗੱਲ ਹੁੰਦੀ ਹੈ। ਔਰ ਅੱਜ ਇਵੇਂ ਹੀ ਉਹ ਮੁਸਲਿਮ ਬੱਚੀ ਜਿਹੜੀ ਹੈ ਉਹ ਵੰਗਾਰ ਵੀ ਰਹੀ ਹੈ ਉਹਨਾਂ ਨੂੰ, ਹਿੰਦੂ ਤਵੀਆਂ ਨੂੰ। ਉਹਨਾਂ ਨੂੰ ਵੀ ਪਤਾ ਹੈ ਕਿ ਅਲਟੀਮੇਟਲੀ ਜੇ ਇਹਨਾਂ ਦੇ ਸਾਹਮਣੇ ਖਲੋਣਾ 20 ਕਰੋੜ ਭਾਰਤ ਦਾ ਮੁਸਲਮਾਨ, ਉਹ ਕੰਨ 'ਚ ਪਾਇਆ ਨਹੀਂ ਰੜਕਦਾ ਹੈ ਜੋ ਕਸ਼ਮੀਰੀ ਲੜ ਰਿਹਾ ਆਪਣੀ ਆਜ਼ਾਦੀ ਲਈ, ਆਪਣੇ ਹੱਕਾਂ ਲਈ। ਪਰ ਤੁਸੀਂ ਉਹਨਾਂ ਦਾ ਦੇਖੋ, ਬਿਲਕੁਲ ਜਿਹੜੇ ਨੇ ਉਹ ਡਿਫੈਂਸਿਵ ਮੋਡ 'ਚ ਨੇ ਔਰ ਆਪਣੇ ਆਪ ਨੂੰ ਉਹਨਾਂ ਨੇ ਤਿਰੰਗੇ ਦੇ ਨਾਲ ਲਪੇਟ ਲਿਆ ਹੋਇਆ ਕਿ ਸ਼ਾਇਦ ਸਾਡਾ ਇਹਦੇ 'ਚੋਂ ਕੋਈ ਬਚਾਅ ਹੋ ਜਾਏ। ਹੁਣ ਜਦੋਂ ਅਸੀਂ ਬਾਰ-ਬਾਰ ਆਪਣੇ, ਮੈਂ UN ਦੇ ਸਾਹਮਣੇ ਐਡਰੈਸ ਦੇ ਵਿੱਚ ਵੀ ਕਿਹਾ ਕਿ ਇਹ ਹਿੰਦੂਤਵਾ ਦੀ ਆਈਡੀਓਲੋਜੀ ਬਿਲਕੁਲ ਨਾਜ਼ੀ ਤਰਜ਼ ਦੀ ਹੈ। ਔਰ ਹਿਟਲਰ ਦਾ ਜਿਹੜਾ ਕਨਸੈਪਟ ਸੀ ਸੁਪੀਰੀਅਰ ਰੇਸ ਦਾ, ਹੁਣ ਜਿਹੜਾ ਜਿਹਨੂੰ ਕਿਉਂਕਿ ਜਰਮਨੀ ਲੈਂਗੁਏਜ ਜਾਂ ਅੰਗਰੇਜ਼ੀ ਦੇ ਵਿੱਚ ਆਰੀਆ ਆ ਨਹੀਂ ਕਿਹਾ ਜਾਂਦਾ, ਉਹ ਲਿਖਿਆ ਤਾਂ ਉਵੇਂ ਹੀ ਜਾਂਦਾ ਹੈ ARYAN, ਜਿਹਨੂੰ ਐਰੀਅਨ ਕਹਿੰਦੇ ਨੇ। ਹੁਣ ਹਿਟਲਰ ਦੀ ਫਿਲਾਸਫੀ ਕੀ ਸੀ ਕਿ ਜੀ ਐਰੀਅਨ ਰੇਸ ਉਹੀ ਵਾਈਟ ਔਰ ਦੂਜੀ। ਹੁਣ ਤੁਸੀਂ ਕਾਸਟ ਸਿਸਟਮ ਤੇ ਆ ਜਾਓ, ਵਰਣ ਆਸ਼ਰਮ। ਹੁਣ ਵਰਣ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਰੰਗ, ਕਲਰ। ਸੋ ਜਿਹੜਾ ਜ਼ਾਤ ਪਾਤੀ ਸਿਸਟਮ ਬਣਾਇਆ ਉਹਦਾ ਬੇਸ ਹੀ ਰੇਸਿਜ਼ਮ ਸੀ, ਕਲਰ ਦੇ ਉੱਤੇ ਬੇਸ ਸੀ। ਕਿਉਂਕਿ ਜਿਹੜੇ ਹਮਲਾਵਰ ਐਰੀਅਨ ਆਏ, ਇਹਨਾਂ ਦੇ ਐਰੀਅਨ ਸਾਡੇ ਆਰੀਅਨ, ਕਿਉਂਕਿ ਸਾਡੀ ਵਰਨੈਕੂਲਰ 'ਚ ਅਸੀਂ ਤਾਂ ਆ ਕਹਿ ਸਕਦੇ ਹਾਂ, ਸਾਰੇ 35 ਲਫ਼ਜ਼ ਬੋਲੇ ਜਾਂਦੇ ਨੇ। ਉਹਨਾਂ ਨੇ ਜਿਹੜੇ ਉੱਥੋਂ ਦੇ ਮੂਲ ਵਛਿੰਦੇ ਸੀ, ਦਰਾਵੜ ਲੋਕ, ਜਿਹੜੇ ਥੋੜੇ ਪੱਕੇ ਰੰਗ ਦੇ, ਛੋਟੇ ਕੱਦ ਦੇ, ਇਹ ਜਿਹੜੇ ਆਰੀਅਨ ਸੀ, ਲੰਬਾ ਕੱਦ, ਗੋਰਾ ਰੰਗ, ਲੰਬਾ ਨੱਕ, ਜਿਹੜੇ ਫੀਚਰ ਨੇ। ਹੁਣ ਤਾਂ ਪੰਜਾਬ 'ਚ ਸਾਰੀਆਂ ਹੀ ਰੇਸਿਸ ਮਿਕਸ ਹੋ ਗਈਆਂ ਕਿਉਂਕਿ ਇੰਨੇ ਕੁ ਹਮਲਾਵਰ ਆਉਂਦੇ ਗਏ ਕਿ। ਪਰ ਅੱਜ ਵੀ ਤੁਹਾਨੂੰ ਜੇ ਤੁਸੀਂ ਕਸ਼ਮੀਰੀ ਪੰਡਤਾਂ ਨੂੰ ਧਿਆਨ ਨਾਲ ਦੇਖੋ ਜਾਂ ਈਵਨ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਦੇਖੋ ਤੇ ਤੁਹਾਨੂੰ ਉਹਨਾਂ ਦੇ ਫੀਚਰਸ, ਉਹਨਾਂ ਦੇ ਰੰਗ ਢੰਗ ਔਰ ਯੂਰਪੀਅਨ ਜਾਂ ਗੋਰਿਆਂ ਦੇ ਵਿੱਚ ਬਹੁਤਾ ਫਰਕ ਨਹੀਂ ਲੱਗਾ, ਕਿਉਂਕਿ ਉਹਨਾਂ ਨੇ ਕਸ਼ਮੀਰ ਆਪਣੇ ਲਈ ਉਹਨਾਂ ਆਰੀਅਨਸ ਨੇ ਫਿਰ ਰੱਖ ਲਿਆ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਦੀ ਹਿਸਟਰੀ 'ਚ ਕੀ ਹੋਇਆ। ਹੁਣ ਇਹ ਜਿਹੜਾ ਔਰ ਉਹਨਾਂ ਦਾ ਜਿਹੜਾ ਨਿਸ਼ਾਨ ਵੀ ਸੀ ਆਰੀਅਨਸ ਦਾ, ਸਵਸਤਿਕਾ ਲਫ਼ਜ਼ ਵੀ ਸੰਸਕ੍ਰਿਤ ਦਾ, ਔਰ ਉਹ ਉਹਨਾਂ ਦਾ ਨਾਜ਼ੀਆਂ ਨੇ ਉਸ ਨਿਸ਼ਾਨ ਨੂੰ ਚੁਣਿਆ। ਉਹਨਾਂ ਦੇ ਝੰਡੇ ਦੇ ਉੱਤੇ ਸਵਸਤਿਕਾ, ਥੋੜੀ ਜਿਹੀ ਸ਼ੇਪ ਫਰਕ ਹੈ ਜਿਹੜਾ ਹਿੰਦੂ ਝੰਡੇ ਦੇ ਉੱਤੇ ਹੁੰਦਾ ਔਰ ਉਹਦੇ 'ਚ, ਪਰ ਕਿਆ ਉਹਨੂੰ ਵੀ ਸਵਸਤਿਕਾ ਜਾਂਦਾ ਤੇ ਕਿਆ ਇਹਨੂੰ ਵੀ ਸਵਸਤਿਕਾ ਜਾਂਦਾ। ਔਰ ਇਹ ਜਿਹੜਾ ਕਨਸੈਪਟ ਸੀ ਕਿ ਅਸੀਂ ਆਰੀਅਨ ਹਿਟਲਰ ਦਾ ਔਰ ਅਸੀਂ ਸੁਪੀਰੀਅਰ, ਇਹੀ ਕਨਸੈਪਟ ਬ੍ਰਾਹਮਣਵਾਦ ਦਾ ਸੀ। ਜਿਨ੍ਹਾਂ ਨੂੰ ਹਰਾਇਆ, ਜਿਹੜੇ ਦਰਾਵੜਸ ਨੂੰ, ਉਹਨਾਂ ਨੂੰ ਸਲੇਵ ਬਣਾ ਲਿਆ। ਜਿਹੜੇ ਪਹਿਲੀ ਸਟੇਜ ਦੇ ਉੱਤੇ ਸ਼ੂਦਰ ਬਣਾਏ ਗਏ, ਇਹ ਜਿਹੜੇ ਦੂਸਰੇ ਦੋ ਵਰਣ ਕਸ਼ਤਰੀ ਔਰ ਵੈਸ਼ਯ, ਇਹ ਤਾਂ ਬਾਅਦ 'ਚ ਜਿਹੜੇ ਲੋਕ ਜੁਆਇਨ ਕਰਦੇ ਗਏ ਉਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ। ਪਹਿਲਾਂ ਇਹ ਸਿੰਪਲ ਸੀ, ਉੱਪਰ ਰੂਲਰ ਬੈਠ ਗਿਆ, ਹਮਲਾ ਕਰਨ ਵਾਲੇ ਆਰੀਅਨ ਬ੍ਰਾਹਮਣ ਬਣ ਗਏ, ਥੱਲੇ ਜਿਹੜੇ ਨੇ, ਜਿਹੜੇ ਉੱਥੋਂ ਦੇ ਰਹਿਣ ਵਾਲੇ ਸੀ, ਜਿਹਨਾਂ ਨੂੰ ਗੁਲਾਮ ਬਣਾਇਆ, ਉਹਨਾਂ ਨੂੰ ਸ਼ੂਦਰ ਬਣਾ ਲਿਆ। ਔਰ ਬੇਸ ਹੀ ਦੇ ਉੱਤੇ ਹੈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਹਿੰਦੂ ਲਫ਼ਜ਼ ਤਾਂ ਬਹੁਤ ਬਾਅਦ 'ਚ ਆਇਆ। ਔਰ ਇਹੀ ਕਾਰਨ ਹੈ ਕਿ ਹਿੰਦੂ ਲਫ਼ਜ਼ ਤੁਹਾਨੂੰ ਕਿਤੇ ਵੇਦਾਂ 'ਚ ਨਹੀਂ ਮਿਲਦਾ, ਸ਼ਾਸਤਰਾਂ 'ਚ ਵੀ ਨਹੀਂ ਹੈ, ਸਿਮਰਤੀਆਂ 'ਚ ਵੀ ਨਹੀਂ ਹੈ, ਪੁਰਾਣਾਂ ਦੇ ਵਿੱਚ ਵੀ ਨਹੀਂ ਹੈ। ਪੁਰਾਣ ਸਭ ਤੋਂ ਲੇਟਰ ਪਾਰਟ 'ਚ ਆਏ ਨੇ। ਔਰ ਸਵਾਮੀ ਦਇਆਨੰਦ, ਗੁਜਰਾਤ ਦੇ ਬ੍ਰਾਹਮਣ ਸਾਰਸਵਤ, ਜਿਹੜੇ ਬਹੁਤ ਵੱਡੇ ਵੇਦਾਂ ਦੇ ਵਿਦਵਾਨ ਸਕਾਲਰ ਹੋਏ, ਉਹਨਾਂ ਨੇ ਇਹ ਵੰਗਾਰਿਆ। ਜਦੋਂ ਉਹਨਾਂ ਨੇ ਪ੍ਰੀਚ ਕੀਤਾ ਕਿ ਵੇਦਾਂ ਤੇ ਬੇਸਡ ਤੁਸੀਂ ਬੈਕ ਟੂ ਦਾ ਵੇਦਾਸ ਮੁੜੋ, ਉਹਨਾਂ ਨੇ ਕਿਹਾ ਵੀ ਇਹ ਹਿੰਦੂ ਲਫ਼ਜ਼ ਤਾਂ ਨਹੀਂ ਹੈ, ਸਾਡਾ ਲਫ਼ਜ਼ ਆਰੀਆ। ਇਸ ਲਈ ਉਹਨਾਂ ਨੇ ਜਿਹੜੀ ਸੰਸਥਾ ਵੀ ਬਣਾਈ, ਉਹਦਾ ਨਾਮ ਉਹਨਾਂ ਨੇ ਆਰੀਆ ਸਮਾਜ ਰੱਖਿਆ। ਔਰ ਉਸ ਪੀਰੀਅਡ ਦੀਆਂ ਜੇ ਤੁਸੀਂ ਮੈਗਜ਼ੀਨ, ਜਦੋਂ ਕਿ ਪਾਕਿਸਤਾਨ ਦੀ ਖਿਲਾਫਤ ਹੁੰਦੀ ਸੀ 1930s 'ਚ, ਲਾਹੌਰ ਤੋਂ ਹਿੰਦ ਸਮਾਚਾਰ, ਮਿਲਾਪ, ਪ੍ਰਤਾਪ, ਇਹ ਅਖਬਾਰਾਂ ਨਿਕਲਦੀਆਂ ਸੀ ਤੇ ਉਹਦੇ ਉੱਤੇ ਉਹਨਾਂ ਦਾ ਟਾਈਟਲ ਹੀ ਇਹ ਹੁੰਦਾ ਸੀ ਕਿ ਹਮ ਹੈ ਆਰੀयों ਕੀ ਸੰਤਾਨ, ਹਾਂਜੀ, ਆਰੀਆ ਵਰਤ। ਔਰ ਉਹ ਕਹਿੰਦੇ ਸੀ ਵੀ ਜਿਹੜਾ ਨਾਂ ਓਰੀਜਨਲ ਹੈ ਇਹਦਾ ਉਹ ਆਰੀਆ ਵਰਤ ਹੈ। ਆਰੀਆ ਵਰਤ ਹੈ ਦੇਸ਼ ਹਮਾਰਾ, ਇਹ ਸਾਡਾ, ਔਰ ਹਮ ਹੈ ਇਨ ਆਰੀਅਨ ਕੀ ਸੰਤਾਨ, ਕਿ ਅਸੀਂ ਆਰੀਆਂ ਦੀ ਔਲਾਦ ਹੈ। ਇਸ ਲਈ ਆਰੀਆ ਸਮਾਜ ਨਾਂ ਦੇ ਥੱਲੇ ਉਹਨਾਂ ਨੇ ਫਾਊਂਡ ਕੀਤਾ। ਔਰ ਉਹੀ ਆਰੀਆ ਦਾ ਕਨਸੈਪਟ ਹਿਟਲਰ ਨੇ, ਸੁਪੀਰੀਅਰ ਰੇਸ ਵਾਲੀ ਜਿਹੜੀ ਰੇਸਿਜ਼ਮ ਦੀ ਥਿਉਰੀ ਹੈ, ਉਹ ਬ੍ਰਾਹਮਣਵਾਦ ਦੀ ਥਿਉਰੀ ਚੋਂ ਲਈ ਗਈ। ਔਰ ਹਿਟਲਰ ਔਰ ਨਾਜ਼ੀਆਂ ਦਾ ਬਹੁਤ ਸੌਫਟ ਕਾਰਨਰ ਸੀ ਇਸ ਸਾਰੇ ਦੇ ਲਈ। ਔਰ ਉਹਨਾਂ ਨੇ ਬਰਲਿਨ ਦੇ ਵਿੱਚ ਉਸ ਜ਼ਮਾਨੇ 'ਚ ਇੱਕ ਸੰਸਕ੍ਰਿਤ ਯੂਨੀਵਰਸਿਟੀ ਵੀ ਖੋਲ੍ਹੀ ਸੀ। ਹੁਣ ਇਹ ਕਿੰਨੇ ਕੁ ਰਿਸਰਚਰ ਨੇ
ਜਿਹੜੇ ਕਿ ਇਹ ਫੈਕਟ ਦੱਸਣਾ ਚਾਹਣਗੇ ਕਿ ਭਾਈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਆਰਐਸਐਸ ਦਾ ਸਬੰਧ ਸਿੱਧੇ ਤੌਰ ਦੇ ਉੱਤੇ ਨਾਜ਼ੀ ਵਿਚਾਰਧਾਰਾ ਨਾਲ ਹੈ, ਔਰ ਇਹ ਤਾਂ ਤੁਸੀਂ ਉਹਨਾਂ ਦੇ ਗੋਲਵਲਕਰ ਜਿਹਨੇ ਹੈਡਗਵੇਅਰ ਤੋਂ ਬਾਅਦ ਹੈਡ ਕੀਤਾ ਆਰਐਸਐਸ ਨੂੰ, ਉਹਨਾਂ ਦੀ ਕਿਤਾਬ ਹੈ ਬੰਚ ਆਫ ਥਾਟਸ, ਉਹਨਾਂ ਨੂੰ ਦੇਖੋ, ਸਾਵਰਕਰ ਨੂੰ ਦੇਖੋ, ਔਰ ਇਹ ਸਾਰੇ ਹੀ ਹਿਟਲਰ ਨੂੰ ਔਰ ਨਾਜ਼ੀਆਂ ਨੂੰ ਬਹੁਤ ਐਡਮਾਇਰ ਕਰਦੇ ਸੀ। ਗੋਲਵਲਕਰ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੋ ਸੋਲਿਊਸ਼ਨ ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ ਉਹੀ ਭਾਰਤ ਦੇ ਵਿੱਚ ਮਾਈਨੋਰਿਟੀਜ਼ ਦਾ ਕੱਢਿਆ ਜਾਏਗਾ, ਮੁਸਲਮਾਨਾਂ ਔਰ ਈਸਾਈਆਂ ਦਾ। ਸਿੱਖਾਂ ਬਹੁਤੀਆਂ ਜੈਨੀਆਂ ਨੂੰ ਤਾਂ ਉਹ ਡੈਥ ਕਿਸ ਦੇ ਨਾਲ ਹੀ ਲੈ ਲੈਂਦੇ ਨੇ ਕਿ ਇਹ ਤਾਂ ਪੰਥ ਨੇ, ਧਰਮ ਨਹੀਂ ਹੈਗੇ, ਇਹ ਤਾਂ ਹਿੰਦੂਤਵਾ ਦਾ ਹਿੱਸਾ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜ਼ਾਹਰ ਹੈ ਕਿ ਇਸ ਸਵਸਤਕਾ ਦੇ ਥੱਲੇ ਜਿਹੜਾ ਨਾਜ਼ੀ ਪਾਰਟੀ ਦਾ ਸਿੰਬਲ ਸੀ, ਝੰਡੇ 'ਚ ਸੀ, ਉਹਨਾਂ ਦਾ ਸੀ। ਇਕੱਲੇ ਜਰਮਨੀ 'ਚ ਨਹੀਂ, ਸਾਰੇ ਯੂਰਪ 'ਚ ਜ਼ੁਲਮ ਹੋਏ। 6 ਮਿਲੀਅਨ ਤੋਂ ਜ਼ਿਆਦਾ ਯਹੂਦੀ ਕੰਸੈਂਟਰੇਸ਼ਨ ਕੈਂਪਾਂ 'ਚ ਰੱਖ ਕੇ, ਗੈਸ ਚੈਂਬਰਾਂ 'ਚ ਰੱਖ ਕੇ ਮਾਰੇ ਗਏ। ਜਿਪਸੀ ਬਹੁਤ ਵਾਰ, ਹੁਣ ਜਿਪਸੀ ਜਿਹੜੇ ਨੇ ਉਹਨਾਂ ਦਾ ਓਰੀਜਨ ਨਾਰਥ ਇੰਡੀਆ, ਅੱਜ ਦਾ ਜਿਹੜਾ ਨਾਰਥ ਇੰਡੀਆ, ਤੁਸੀਂ ਅੱਜ ਵੀ ਉਹਨਾਂ ਦੇ ਕੁਝ ਲਫ਼ਜ਼, ਹਾਲਾਂਕਿ ਜਿਪਸੀ ਸ਼ਬਦ ਨੂੰ ਡਰੋਗੇਟਰੀ ਮੰਨਿਆ ਜਾਂਦਾ ਹੈ, ਰੋਮਾ ਲਫ਼ਜ਼ ਓਰੀਜਨਲੀ ਆ, ਉਹ ਵਿਚਾਰੇ ਉਵੇਂ ਹੀ ਅੱਜ ਵੀ ਬਹੁਤ ਵੱਡੀ ਗਿਣਤੀ ਉਹਨਾਂ ਦੀ ਰੋਮਾਨੀਆ 'ਚ ਹੈ, ਯੂਰਪ 'ਚ ਤੁਹਾਨੂੰ ਮਿਲਣਗੇ, ਬਾਹਰ ਟੱਪਰੀਆਂ 'ਚੋਂ ਹੁੰਦੇ ਨੇ, ਕੋਈ ਉਹਨਾਂ ਕੋਲ ਨਹੀਂ, ਉਹਨਾਂ ਨੂੰ ਉਹੀ ਲਟੇਰੇ ਦੱਸਣ। ਜਿਵੇਂ ਸਾਡੇ ਉੱਥੇ ਸਾਂਸੀਆਂ ਨੂੰ ਮੰਨਿਆ ਜਾਂਦਾ ਵੀ ਕ੍ਰਿਮੀਨਲ ਟ੍ਰਾਈਬ ਹੈ, ਇਵੇਂ ਜਿਪਸੀਆਂ, ਔਰ ਜਿਪਸੀਆਂ ਨੂੰ ਵੀ ਬਹੁਤ ਵੱਡੀ ਗਿਣਤੀ 'ਚ ਹਿਟਲਰ ਦੇ ਨਾਜ਼ੀਆਂ ਨੇ ਮਾਰਿਆ ਕਿ ਵੀ ਇਹ ਜਿਹੜੇ ਨੇ ਇਹ ਐਵੇਂ ਹੀ ਜਿਹੜੇ ਨੇ ਪੈਰਾਸਾਈਟ ਨੇ ਸਾਡੀ ਸੁਸਾਇਟੀ ਤੇ, ਬਹੁਤ ਗਰੀਬੀ ਦੇ ਮਾਰੇ ਹੋਏ ਲੋਕ ਵਿਚਾਰੇ। ਹੁਣ ਉਸ ਸਾਰੇ ਦੇ ਚੱਲਦੇ ਆ, ਹੁਣ ਜ਼ਾਹਰ ਹੈ ਕਿ ਸਵਸਤਿਕਾ ਇੱਕ ਜ਼ੁਲਮ ਦਾ ਸਿੰਬਲ ਬਣ ਗਿਆ, ਨਫ਼ਰਤ ਦਾ ਸਿੰਬਲ ਬਣ ਗਿਆ, ਔਰ ਇਹੀ ਕਾਰਨ ਹੈ ਕਿ ਯੂਰਪ ਹੋਏ, ਅਮਰੀਕਾ ਹੋਏ, ਕੈਨੇਡਾ ਹੋਏ, ਜਿਹੜੇ ਇਕੱਲੇ ਯਹੂਦੀ ਨਹੀਂ, ਯਹੂਦੀ ਤਾਂ ਦੇਖ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਤਾਂ ਸਭ ਤੋਂ ਜ਼ਿਆਦਾ ਸਫ਼ਰ ਕੀਤਾ, ਪਰ ਦੂਸਰੇ ਵੀ ਜਿਹੜੇ ਜਸਟਿਸ ਲਵਿੰਗ ਲੋਕ ਨੇ ਉਹ ਕਿਤੇ ਵੀ ਸਵਸਤਕਾ ਜਾਂ ਉਸ ਨੂੰ, ਔਰ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਜਿਹੜੇ ਲੋਕ ਰੇਸਿਜ਼ਮ 'ਚ ਯਕੀਨ ਰੱਖਦੇ ਨੇ, ਕਿਉਂਕਿ ਸਵਸਤਕਾ ਰੇਸਿਜ਼ਮ ਦਾ ਸਿੰਬਲ ਹੈ। ਹੁਣ ਜਦੋਂ ਟਰੰਪ ਦੇ ਸਪੋਰਟਰ ਇਕੱਠੇ ਹੋਏ, ਰਾਈਟਿੰਗ ਕੀਤੀ ਉਹਨਾਂ ਨੇ ਕੈਪੀਟਲ ਹਿੱਲ ਤੇ ਸਵਸਤਕਾ ਦੇ ਝੰਡੇ ਵੀ ਸਾਹਮਣੇ ਨਜ਼ਰ ਆਏ। ਇਸੇ ਤਰ੍ਹਾਂ ਹੁਣ ਅਸੀਂ ਕੈਨੇਡਾ ਤੇ ਆ ਜਾਈਏ, ਜਿਹੜਾ ਸਾਡਾ ਮੇਨ ਵਿਸ਼ਾ ਹੈ ਕਿ ਭਾਈ ਕੈਨੇਡਾ ਦੇ ਵਿੱਚ ਟਰੱਕਰਜ਼ ਨੇ ਫਰੀडम ਮਾਰਚ ਦੇ ਨਾਂ ਥੱਲੇ ਕਿੰਨੇ ਦਿਨ ਆਟਵਾ ਦੇ ਵਿੱਚ ਜਿਹੜਾ ਗਾਹ ਪਾ ਛੱਡਿਆ, 4 ਚੁਫੇਰਿਓਂ ਇਧਰ ਅਮਰੀਕਾ ਦਾ ਬਾਰਡਰ ਰੋਕ ਲਿਆ ਜਾਂ ਦੂਜੇ, ਔਰ ਉਸ ਪੀਰੀਅਡ 'ਚ ਜਿੱਥੇ, ਔਰ ਉਹਨਾਂ ਦਾ ਤਾਂ ਸੀ ਕਿ ਵੀ ਅਸੀਂ ਨਹੀਂ ਵੈਕਸੀਨੇਟ ਹੋਣਾ, ਔਰ ਸਾਡੀ ਫਰੀडम ਹੈ, ਅਸੀਂ ਮੈਂਡੇਟਰੀ ਕਿਉਂ ਕਰ ਰਹੇ ਹਾਂ, ਚਲੋ ਉਹ ਇੱਕ ਵੱਖਰੀ ਡਿਬੇਟ ਹੈ, ਅਸੀਂ ਉਹਦੇ 'ਚ ਨਹੀਂ ਜਾਂਦੇ। ਪਰ ਉਸ ਪ੍ਰੋਟੈਸਟ ਦੇ ਦੌਰਾਨ ਕੁਝ ਟਰੱਕਾਂ ਦੇ ਉੱਤੇ ਸਵਸਤਕਾ ਵਾਲੇ ਝੰਡੇ ਨਜ਼ਰ, ਕਿਉਂਕਿ ਉਸ ਪ੍ਰੋਟੈਸਟ ਨੂੰ ਵੱਡੇ ਪੈਸੇ ਤਾਂ ਕਾਮਨ ਲੋਕਾਂ ਤੋਂ ਵੀ ਉਹਨਾਂ ਨੇ ਕਲੈਕਟ ਕੀਤੇ, ਪਰ ਜਿਹੜੇ ਉਹਨੂੰ ਮੈਨੇਜ ਕਰ ਰਹੇ ਸੀ ਉਹ ਕੰਜ਼ਰਵੇਟਿਵ ਗਰੁੱਪ ਦੇ ਰੇਸਿਜ਼ਮ 'ਚ ਯਕੀਨ ਰੱਖਣ ਵਾਲੇ, ਜਿਹੜੇ ਅਸੀਂ ਟਰੰਪ ਈਰਾ ਦੇ ਵਿੱਚ ਦੇਖਿਆ ਵੀ ਇੱਥੇ ਕਿਵੇਂ ਸੁਸਾਇਟੀ ਡਿਵਾਈਡ ਹੋਈ, ਔਰ ਉਹ ਸਵਸਤਕਾ ਦੇ ਝੰਡੇ ਨਜ਼ਰ ਆਏ ਇੱਕਦਮ, ਔਰ ਕੈਨੇਡਾ 'ਚ ਕੰਨ ਖੜੇ ਹੋ ਗਏ ਸਾਰਿਆਂ ਦੇ, ਯਹੂਦੀਆਂ ਦੀ ਲੌਬੀ ਵੀ, ਔਰ ਜਸਟਿਨ ਟਰੂਡੋ ਨੇ ਵੀ ਇਸ ਦੇ ਉੱਤੇ ਲਈ ਲਾਈਨ, ਔਰ ਈਵਨ ਜਗਮੀਤ ਸਿੰਘ ਜਿਹਨਾਂ ਦੀ ਮਦਦ ਦੇ ਨਾਲ ਜਿਹੜੀ ਹੈ ਉਹ ਇਹਨਾਂ ਦੀ ਪਾਰਟੀ ਲਿਬਰਲ ਪਾਰਟੀ ਦਾ ਬੈਲੈਂਸ ਬਣਦਾ। ਹੁਣ ਜਿਹੜੀ ਕਹਾਣੀ ਹੈ ਅਸਲੀ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਹੋਇਆ ਜਿਸ ਨੂੰ ਜਸਟਿਨ ਟਰੂਡੋ ਜ਼ਾਹਰ ਹੈ ਉਸ ਦੀ ਹਮਾਇਤ ਕਰ ਰਹੇ ਨੇ, ਔਰ ਜਗਮੀਤ ਸਿੰਘ ਦੀ ਪਾਰਟੀ ਵੀ, ਐਨਡੀਪੀ ਵੀ ਕਰ ਰਹੀ ਹੈ, ਔਰ ਉਹ ਹੈ ਕਿ ਇਹ ਜਿਹੜਾ ਸਵਸਤਕਾ ਹੈ ਇਸ ਦੇ ਉੱਤੇ ਪਾਬੰਦੀ ਲਾਈ ਜਾਏ, ਕਿ ਜਿਹੜਾ ਸਵਸਤਕਾ ਦਾ ਝੰਡਾ ਚੁੱਕਣਾ ਹੈ, ਫੜਨਾ ਕਿਤੇ ਵੀ, ਕਿਉਂਕਿ ਜ਼ੁਲਮ ਦੀ ਨਿਸ਼ਾਨੀ ਹੈ, ਔਰ ਇਹ ਬਿੱਲ ਜਿਹੜਾ ਉਹ ਆਲਰੇਡੀ ਪੇਸ਼ ਹੋਇਆ। ਹੁਣ ਕਿਉਂਕਿ ਜੋ ਕੁਝ ਨਾਜ਼ੀਆਂ ਨੇ ਕੀਤਾ ਉਹੀ ਕੁਝ ਤਾਂ ਹਿੰਦੂ ਤੋਂ ਵੀ ਉੱਥੇ ਕਰ ਰਹੇ ਨੇ ਆਰਐਸਐਸ ਵਾਲੇ, ਜੋ ਕੁਝ ਉਹਨਾਂ ਨੇ ਸਿੱਖਾਂ ਨਾਲ, ਮੁਸਲਮਾਨਾਂ ਨਾਲ, ਈਸਾਈਆਂ ਨਾਲ, ਈਵਨ ਦਲਿਤਾਂ ਦੇ ਨਾਲ, ਜਿਹੜਾ ਕਨਸਟੀਟਿਊਸ਼ਨ ਕੀ ਕਹਿੰਦਾ, ਕਨਸਟੀਟਿਊਸ਼ਨ ਦੀ ਕੌਣ ਪਰਵਾਹ ਕਰਦਾ, ਉਹ ਤਾਂ ਈਵਨ ਗਾਂਧੀ ਨੂੰ ਜਿਹੜਾ ਉਹ ਉਹਦੇ ਮਰਡਰਰ ਨੂੰ ਨਥੂਰਾਮ ਗੋਡਸੇ ਦੇ ਮੰਦਰ ਬਣ ਰਹੇ ਨੇ, ਉਹਨੂੰ ਹੁਣ ਤਮਿਲਨਾਡੂ ਦੇ ਵਿੱਚ ਲੋਕਲ ਚੋਣਾਂ ਹੋਈਆਂ ਨੇ, ਇੱਕ ਮਾਈ ਜਿੱਤੀ ਹੈ ਉੱਥੇ ਬੀਜੇਪੀ ਦੀ ਟਿਕਟ ਤੇ, ਜਿਹੜੀ ਨਥੂਰਾਮ ਗੋਡਸੇ ਨੂੰ ਸੰਤ ਮੰਨਦੀ ਹੈ, ਔਰ ਇਹ ਕਹਿੰਦੀ ਹੈ ਵੀ ਮੈਨੂੰ ਤਾਂ ਇਹ ਅਫਸੋਸ ਹੈ ਵੀ ਗੋਡਸੇ ਨੇ ਪਹਿਲਾਂ ਕਿਉਂ ਨਹੀਂ ਮਾਰਿਆ ਗਾਂਧੀ ਨੂੰ, ਇੰਨਾ ਟਾਈਮ ਕਿਉਂ ਲਿਆ, ਔਰ ਉਹ ਇਲੈਕਟ ਵੀ ਹੋਈ ਹੈ। ਸੋ ਜੇ ਤੁਸੀਂ ਦੇਖੋਗੇ ਕਿ ਇਸ ਵੇਲੇ, ਔਰ ਅਸੀਂ ਹਿਜਾਬ ਨੂੰ ਲੈ ਕੇ ਦੇਖ ਰਹੇ ਕਿ ਕਿਸ ਕਿਸਮ ਦਾ ਵਰਤਾਰਾ ਹੈ, ਕੈਨੇਡਾ ਦੀ ਹਾਈ ਕੋਰਟ 'ਚ ਕੇਸ ਲੱਗਾ ਹੋਇਆ ਹੈ,
ਔਰ ਕੈਨੇਡਾ ਦੀ ਗਵਰਨਮੈਂਟ ਉਹਨਾਂ ਨੂੰ ਕਹਿ ਰਹੀ ਹੈ ਜੀ ਇਹ ਧਰਮ ਦਾ ਚਿੰਨ੍ਹ ਨਹੀਂ ਹੈਗਾ, ਇਹਨੂੰ ਆਰਟੀਕਲ 25 ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰੋਟੈਕਸ਼ਨ ਦਿੰਦਾ ਹੈ ਰਿਲੀਜੀਅਸ ਫਰੀडम ਨੂੰ, ਇਹ ਉਹਦੇ ਥੱਲੇ ਨਹੀਂ ਹੈ। ਔਰ ਜਿਹੜੀਆਂ ਬੀਬੀਆਂ ਨੇ ਇਹ ਪਟੀਸ਼ਨ ਕੀਤੀ ਹੋਈ ਹੈ ਉਹਨਾਂ ਦਾ ਉਸ ਬੀਬੀ ਦਾ ਭਰਾ ਜਿਹੜਾ ਇੱਕ ਕੱਲ ਉਸ ਦੇ ਉੱਤੇ ਹਮਲਾ ਹੁੰਦਾ ਹੈ ਔਰ ਉਸ ਨੂੰ ਬੜਾ ਸਖਤ ਜ਼ਖਮੀ ਕੀਤਾ ਜਾਂਦਾ, ਇਹ ਸਾਰੀਆਂ ਖਬਰਾਂ ਵੀ ਨੇ। ਹੁਣ ਜੋ ਹੀ ਇਹ ਬਿੱਲ ਪੇਸ਼ ਹੁੰਦਾ ਹੈ ਇੱਥੇ ਇਹਨਾਂ ਨੂੰ ਹਿੰਦੂ ਤਵੀ ਇੱਥੇ ਵੀ ਉਹਨਾਂ ਨੇ ਆਪਣੀਆਂ ਜੜ੍ਹਾਂ ਬਣਾਈਆਂ ਹੋਈਆਂ ਔਰ ਖਾਸ ਤੌਰ ਤੇ ਇਹਨਾਂ ਦੀ ਇੱਕ ਆਰਗੇਨਾਈਜੇਸ਼ਨ ਹਿੰਦੂ ਪੈਕਟ ਦੇ ਨਾਂ ਥੱਲੇ ਹੈ, ਹਿੰਦੂ ਪਾਲਿਸੀ ਰਿਸਰਚ ਐਂਡ ਐਡਵੋਕੇਸੀ ਕਲੈਕਟਿਵ ਦੇ ਨਾਂ ਥੱਲੇ ਉਹਨਾਂ ਨੇ ਟਰੂਡੋ ਨੂੰ ਔਰ ਜਗਮੀਤ ਸਿੰਘ ਨੂੰ ਇਹ ਕਿਹਾ ਕਿ ਜੀ ਇਹ ਬਿਲਕੁਲ ਇਹਦੇ ਤੇ ਬੈਨ ਨਾ ਲਾਓ ਸਵਸਤਿਕਾ ਤੇ। ਔਰ ਤੁਸੀਂ ਦੇਖੋ ਕਿਵੇਂ ਸਿੱਖਾਂ ਨੂੰ ਇਹ ਆਪਣੇ ਹਿੰਦੂਤਵੀ ਖਾਤੇ 'ਚ ਪਾਉਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਕਿ ਜੀ ਹਿੰਦੂਆਂ, ਬੌਧੀਆਂ, ਸਿੱਖਾਂ ਤੇ ਦੁਨੀਆ ਭਰ ਦੇ ਕਈ ਸਵਦੇਸ਼ੀ ਭਾਈਚਾਰਿਆਂ ਲਈ ਸਵਸਤਿਕਾ ਇੱਕ ਪ੍ਰਾਚੀਨ ਤੇ ਸ਼ੁਭ ਪ੍ਰਤੀਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਔਰ ਜਿਹੜਾ ਨਾਜ਼ੀਆਂ ਦਾ ਚਿੰਨ੍ਹ ਸੀ ਉਹ ਤਾਂ ਉਹਨਾਂ ਦੇ ਕਹਿਣ ਮੁਤਾਬਕ ਹਕੇਨ ਕਰੇਜ਼ ਹੈ, ਇਹ ਸਵਸਤਿਕਾ ਨਹੀਂ ਹੈ। ਫਿਰ ਉਹਦਾ ਨਾਂ ਕਿਉਂ ਸਵਸਤਿਕਾ ਰੱਖਿਆ ਹੋਇਆ ਹੈ? ਜ਼ਾਹਰ ਹੈ ਵੀ ਆਰੀਆ ਵੀ ਲਫ਼ਜ਼ ਤੁਹਾਡਾ ਹੈ, ਸਵਸਤਿਕਾ ਵੀ ਤੁਹਾਡਾ ਹੈ, ਥੋੜੀ ਬਹੁਤ ਸ਼ੇਪ 'ਚ ਫਰਕ ਹੈ ਜਿਵੇਂ ਮੈਂ ਕਿਹਾ। ਹੁਣ ਇਸ ਦੇ ਉੱਤੇ ਨਾਲ ਦੀ ਨਾਲ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਵੀ ਸਵਸਤਿਕਾ ਦੀ ਐਡਵੋਕੇਸੀ ਕਰ ਰਹੇ ਨੇ, ਨਾਲ ਦੀ ਨਾਲ ਉਹਨਾਂ ਨੇ ਜਗਮੀਤ ਸਿੰਘ ਦੀ ਵੀ ਟ੍ਰੋਲਿੰਗ ਸ਼ੁਰੂ ਕਰ ਦਿੱਤੀ ਹੈ ਕਿ ਜੀ ਇਹ ਦੇਖੋ ਭਾਰਤੀ ਮੂਲ ਦਾ ਹੋ ਕੇ ਵੀ ਇਹ ਸਾਡੇ ਪ੍ਰਾਚੀਨ ਔਰ ਜਿਹੜਾ ਸ਼ੁਭ ਚਿੰਨ੍ਹ ਹੈ ਸਵਸਤਿਕਾ ਉਸ ਦੇ ਖਿਲਾਫਤ ਉਹ ਕਰ ਰਿਹਾ। ਔਰ ਇਸ ਸਾਰੇ ਦੇ ਚੱਲਦੇ ਹੁਣ ਇੱਕ ਪਾਸੇ ਤਾਂ ਕੈਨੇਡਾ 'ਚ ਜੇ ਉਹਨਾਂ ਨੇ ਤਈਆ ਕਰ ਲਿਆ ਵੀ ਪਾਬੰਦੀ ਲੱਗਣੀ ਚਾਹੀਦੀ, ਆਲਰੇਡੀ ਅਮਰੀਕਾ ਦੂਜੇ ਤੀਜੇ 'ਚ ਜਿਹੜੇ ਨਾਜ਼ੀ ਫਲੈਗ ਸਵਸਤਿਕਾ ਇਹ ਹਾਲਾਂਕਿ ਠੀਕ ਹੈ ਕਿਉਂਕਿ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਦੇ ਥੱਲੇ ਫਰੀडम ਆਫ ਐਕਸਪ੍ਰੈਸ਼ਨ ਹੈ, ਬਹੁਤੀਆਂ ਪਾਬੰਦੀਆਂ ਨਹੀਂ ਲੱਗ ਸਕਦੀਆਂ, ਲੇਕਿਨ ਇੱਥੇ ਇਹਨੂੰ ਨਫ਼ਰਤ ਦਾ ਚਿੰਨ੍ਹ ਮੰਨਿਆ ਜਾਂਦਾ। ਹੁਣ ਇੱਕ ਖਬਰ ਤੁਸੀਂ ਇਹ ਦੇਖ ਲਓ ਵੀ ਕੈਨੇਡੀਅਨ ਪਾਰਲੀਮੈਂਟ 'ਚ ਬਿੱਲ ਆ ਗਿਆ ਕਿ ਇਹਦੇ ਤੇ ਪਾਬੰਦੀ ਲੱਗੇ। ਹੁਣ ਬਿਹਾਰ ਪਟਨਾ, ਜਿਹੜਾ ਪਟਨਾ ਜਿੱਥੇ ਜਿਹੜੀ ਬਿਹਾਰ ਅਸੈਂਬਲੀ ਦੀ ਬਿਲਡਿੰਗ ਹੈ 100 ਸਾਲ ਪਹਿਲਾਂ ਬਣੀ ਸੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਔਰ ਉਸ ਦੀ ਨਵੀਂ ਕੰਸਟਰਕਸ਼ਨ ਹੋ ਰਹੀ ਹੈ ਔਰ ਉਸ ਦੇ ਫਰੰਟ ਪਿਲਰ ਦੇ ਉੱਤੇ ਉਹਨਾਂ ਨੇ ਜਿਹੜਾ ਡਿਜ਼ਾਈਨ ਕੀਤਾ ਉਹ ਸਵਸਤਿਕਾ ਦਾ ਨਿਸ਼ਾਨ ਕੀਤਾ ਫਰੰਟ ਪਿਲਰ ਤੇ। ਔਰ ਇਹਨਾਂ ਦੀ ਖਬਰ ਹੈ ਬਿਹਾਰ ਚੀਫ ਮਿਨਿਸਟਰ ਕੀਪ ਮਮ ਔਨ ਸਵਸਤਿਕਾ ਇਸ਼ੂ, he says only the assembly speaker can comment on the matter। और बिहार चीफ मिनिस्टर नीतीश कुमार has refused to comment on the controversy over the use of swastika symbol on the top of the pillar that is being built in front of the main gate of Bihar Assembly to commemorate the century celebrations of Bihar Vidhan Sabha building। 100 ਸਾਲ ਹੋ ਜਾਣੇ ਨੇ ਉਹ ਬਿਹਾਰ ਵਿਧਾਨ ਸਭਾ ਨੂੰ ਬਣਿਆ, ਅੰਗਰੇਜ਼ਾਂ ਦੇ ਜ਼ਮਾਨੇ 'ਚ ਬਣੀ। ਹੁਣ ਉਹਦੇ ਪਿੱਲਰ ਦੇ ਉੱਤੇ ਉਹਨਾਂ ਨੇ ਸਵਸਤਿਕਾ ਦਾ ਨਿਸ਼ਾਨ, ਫਿਰ ਤੁਹਾਨੂੰ ਇਹ ਸਮਝ ਆ ਜਾਏਗੀ ਕਿ ਭਾਈ ਸਵਸਤਿਕਾ ਦੀ ਬੈਨ ਦੇ ਉੱਤੇ ਕਿਉਂ ਤਕਲੀਫ ਹੈ ਹਿੰਦੂ ਤਵੀਆਂ ਨੂੰ ਕੈਨੇਡਾ 'ਚ, ਕਿਉਂ ਨਾਜ਼ੀ ਤਰਜ਼ ਦੀ ਇਹ ਹਕੂਮਤ ਕੱਲੀ ਸਵਸਤਿਕਾ ਨਹੀਂ। ਔਰ ਇਹੀ ਕੁਛ ਨਾਜ਼ੀਆਂ ਨੇ ਕੀਤਾ ਸੀ। ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਭਾਈ ਤੁਸੀਂ ਨਿਸ਼ਾਨ ਬੰਨੋ ਯੈਲੋ, ਜਿਹੜੇ ਯਹੂਦੀ ਨੇ ਉਹ ਆਪਣੇ ਨਾਲ ਉਹ ਬੰਨ੍ਹਦੇ ਸੀ ਆਪਣੀ ਆਮ ਪਿੱਠ ਦੇ ਉੱਤੇ ਕਿ ਇਹ ਹੈ ਅਸੀਂ ਸਟਾਰ ਆਫ ਡੇਵਿਡ ਜਿਹੜਾ ਉਹ ਉਹਨਾਂ ਨੂੰ ਤਾਂ ਕਿ ਪਛਾਣ ਹੋਏ ਉਹਨਾਂ ਦੀ। ਹੁਣ ਉੱਥੇ ਤਾਂ ਜਿਨ੍ਹਾਂ ਦੇ ਕੋਲ ਪਛਾਣ ਹੈ, ਹਿਜਾਬ ਜਿਨ੍ਹਾਂ ਦਾ ਵੀ ਪਛਾਣ ਹੈ ਜਾਂ ਦਸਤਾਰ ਸਾਡੀ ਪਛਾਣ ਹੈ ਜਾਂ ਬਾਕੀ, ਹੁਣ ਤਾਂ ਉਹ ਇਹ ਕਹਿੰਦੇ ਨੇ ਵੀ ਇਹਨਾਂ ਨੂੰ ਪਹਿਲਾਂ ਤਾਂ ਬੇਪਤ ਕਰੋ। ਔਰ ਇਹਨਾਂ ਦਾ ਤੁਸੀਂ ਮਾਈਂਡਸੈਟ ਦੇਖੋ, ਜਦੋਂ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ ਗਿਆ, ਸੂਬੇ ਦਾ ਵਜੂਦ ਹੀ ਖਤਮ ਕੀਤਾ ਗਿਆ। ਹੁਣ ਇੱਕ ਬਜ਼ੁਰਗ ਉਮਰ ਦਾ ਹੈ ਮਨੋਹਰ ਲਾਲ ਖੱਟੜ, ਆਰਐਸਐਸ ਦਾ ਪ੍ਰਚਾਰਕ, ਮੋਦੀ ਔਰ ਖੱਟੜ ਜਿਹੜੇ ਨੇ ਇਕੱਠੇ ਰੂਮਮੇਟ ਸੀ, ਰੂਮਮੇਟ ਤੋਂ ਜ਼ਿਆਦਾ ਵੀ ਕੁਝ ਸੀ, ਉਹ ਮੈਂ ਕਹਿਣਾ ਨਹੀਂ ਚਾਹੁੰਦਾ। ਹੁਣ ਉਦੋਂ ਖੱਟੜ ਨੇ ਇਹ ਬਿਆਨ ਦਿੱਤਾ कि मैं अपने मंत्री को कह रहा था कि अब तो तुम जम्मू कश्मीर से जाके बहू ला सकते हो। ਹੁਣ ਤੁਸੀਂ ਉਤੋਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜੀ ਬਦ ਜ਼ਹਿਨੀਅਤ ਹੈ ਕਿਸ ਹੱਦ ਤੱਕ ਹੈ। ਉਹਨਾਂ ਨੂੰ ਇਹ ਲੱਗਾ ਕਿ ਕਸ਼ਮੀਰ ਦੀਆਂ ਬੱਚੀਆਂ ਜਿਹੜੀਆਂ ਨੇ ਹੁਣ ਉਹ ਹਿੰਦੂ ਤਵੀਆਂ ਲਈ ਨੇ, ਔਰ ਇਹ ਕੋਈ ਹੋਰ ਨਹੀਂ ਕਹਿ ਰਿਹਾ, ਇਹ ਇਲੈਕਟਿਡ ਚੀਫ ਮਿਨਿਸਟਰ ਜਿਹਨੇ ਕਨਸਟੀਟਿਊਸ਼ਨ ਦੀ ਸਹੁੰ ਚੁੱਕੀ ਹੋਈ ਹੈ, ਜਿਹਦੇ ਸਾਹਮਣੇ ਸਾਰੇ ਸ਼ਹਿਰੀ ਬਰਾਬਰ ਨੇ, ਔਰ ਜੋ ਡਿਬੇਟ ਔਰ ਜਿਸ ਕਿਸਮ ਦੀ ਵਾਇਲੈਂਸ ਦਾ ਮਾਹੌਲ ਇਹ ਤੁਸੀਂ ਕਰਨਾਟਕਾ 'ਚ ਅੱਜ ਦੇਖ ਰਹੇ ਹੋ, ਯੂਪੀ ਦੇ ਵਿੱਚ ਜਿਵੇਂ
ਨਫ਼ਰਤ ਦਾ ਪ੍ਰਚਾਰ ਕੀਤਾ ਜਾ ਰਿਹਾ। ਇਹ ਨਹੀਂ ਗੱਲਾਂ ਮੁਸਲਮਾਨਾਂ ਦੇ ਲਈ। ਆ ਹੁਣ ਇੱਕ ਲਖੀਮਪੁਰ ਖੀਰੀ, ਕਿਉਂਕਿ ਉਹਨਾਂ ਦੇ ਜਿੰਨੇ ਫੇਜ਼ਸ ਯੂਪੀ 'ਚ ਵੋਟਾਂ ਪੈ ਰਹੀਆਂ ਨੇ ਅੱਜ ਕੱਲ੍ਹ 'ਚ ਉੱਥੇ ਪੈਣੀਆਂ, ਜਿਹੜਾ ਉਹਨਾਂ ਦਾ ਲੋਕਲ MLA ਹੈ ਉਹ ਕਹਿੰਦਾ ਜਿਹੜੀ ਗੱਡੀ ਜਿਨ੍ਹਾਂ ਤੇ ਚੜਾਈ 4 ਕਿਸਾਨਾਂ ਜਦੋਂ ਉਹ ਕਿਸਾਨ ਨਹੀਂ ਸੀ, ਖਾਲਿਸਤਾਨੀ ਸੀ। ਹੁਣ ਇਸ ਲੈਵਲ ਦੇ ਉੱਤੇ ਜਦੋਂ ਗੱਲ ਚਲੀ ਜਾਏ ਤੇ ਫਿਰ ਵੀ ਜੇ ਸਾਡੇ ਲੋਕਾਂ ਨੂੰ ਇਹ ਸਮਝਣਾ ਹੋਏ ਕਿ ਭਾਈ ਮੀਡੀਆ ਦੀ ਕੀ ਇੰਪੋਰਟੈਂਸ ਹੈ, ਸਾਡੇ ਕੋਲ ਕੋਈ ਉਹ ਸੰਤਾਂ ਦੇ ਕਹਿਣ ਵਾਂਗੂ ਜਿਵੇਂ ਸੰਤ ਪਿੰਡਾਣੇ ਕਹਿੰਦੇ ਸੀ ਕਿ ਕੋਈ ਭੰਗੀਆਂ ਵਾਲੀ ਤੋਪ ਤਾਂ ਹੈ ਨਹੀਂ ਵੀ ਜਿਹੜੀ ਅਸੀਂ ਚਲਾਣੀ ਹੈ। ਅਸੀਂ ਕਾਨੂੰਨ ਦੇ ਰਾਜ ਦੇ ਵਿੱਚ ਯਕੀਨ ਰੱਖਦੇ ਹਾਂ। ਅਮਰੀਕਨ ਕਾਨੂੰਨ, ਯੂਨਾਈਟਿਡ ਨੇਸ਼ਨਸ ਦਾ ਚਾਰਟਰ, ਅਸੀਂ ਵੈਲ ਵਿਦਨ ਦਾ ਐਂਬਿਟ ਆਫ ਦਾ ਲਾਅ ਆਪਣੀ ਗੱਲ ਕਰਦੇ ਹਾਂ ਔਰ ਸਾਡਾ ਤਾਂ ਇਹ ਦੱਸਣਾ ਹੀ ਆ, ਹੋਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ। ਹੁਣ ਇਹ ਵੀ ਅਸੀਂ ਜਿਹੜੀ ਕੁਝ ਇਸ ਕਿਸਮ ਦੇ ਲੋਕ ਹੁਣ ਤੱਕ ਵੰਗਾਰਦੇ ਰਹੇ ਕਿ ਜੀ ਇੱਥੇ ਬੈਠੇ ਬੜੇ ਖਾਲਿਸਤਾਨੀ ਬੜੇ ਕਰਦੇ, ਇੱਥੇ ਆਓ। ਅਸੀਂ ਕਿਹਾ ਜੀ ਆਏ ਤਾਂ ਅਸੀਂ ਉੱਥੋਂ ਹੀ ਹੈ। ਹੁਣ ਦੀਪ ਸਿੱਧੂ ਹੋਏ, ਸਿਮਰਨਜੀਤ ਸਿੰਘ ਮਾਨ ਹੋਣ ਔਰ ਕਿੰਨੇ ਹਜ਼ਾਰਾਂ ਲੱਖਾਂ ਪਰਵਾਨੇ ਆਜ਼ਾਦੀ ਦੇ, ਉਹ ਜੇ ਉੱਥੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਜਿਹਨੂੰ ਈਵਨ ਉਹਨਾਂ ਦੇ ਕਨਸਟੀਟਿਊਸ਼ਨ ਨੇ ਰਾਈਟ ਦਿੱਤਾ ਹੋਇਆ। ਜਦੋਂ ਜਸਟਿਸ ਮਾਰਕੰਡੇ ਸੁਪਰੀਮ ਕੋਰਟ ਦੇ ਬੈਂਚ ਤੇ ਸੀ, ਉਹਨਾਂ ਦੀ ਜਜਮੈਂਟ ਹੈ ਸੁਪਰੀਮ ਕੋਰਟ ਦੀ ਕਿ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਮੰਗ ਕਰਨਾ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ। ਜ਼ਾਹਰ ਹੈ ਵਾਇਲੈਂਸ ਦੇ ਤਾਂ ਕੋਈ ਵੀ ਲਾਅ ਵਾਇਲੈਂਸ ਨੂੰ ਨਹੀਂ ਪਰਮਿਟ ਕਰ ਸਕਦਾ। ਹੁਣ ਇਸ ਸਭ ਦੇ ਚੱਲਦੇ ਆ ਵੀ ਫਿਰ ਵੀ ਤੁਹਾਡੇ ਉੱਤੇ ਜੇ ਉਹੀ ਜ਼ੁਲਮ ਰਹਿਣੇ ਨੇ ਔਰ ਆਪਣੇ ਲੋਕਾਂ ਨੂੰ ਇਹ ਲੱਗਣ ਲੱਗ ਜਾਏ ਜਾਂ ਇੱਕ ਵੱਡਾ, ਹਾਲਾਂਕਿ ਬਹੁਤ ਵੱਡੀ ਤਬਦੀਲੀ ਹੋਈ ਹੈ ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਪੰਜਾਬ ਦਾ ਖਮੀਰ ਬਦਲ ਰਿਹਾ ਹੈ ਔਰ ਅੱਜ ਉਹ ਜਿਹੜੇ ਸਮਝਦੇ ਸੀ ਕਿ ਪੰਜਾਬ 'ਚ ਅਸੀਂ ਖਾਲਿਸਤਾਨ ਦੀ ਸਟਰਗਲ ਵਾਲਿਆਂ ਨੂੰ ਹਾਸ਼ੀਏ ਤੋਂ ਬਾਹਰ ਧੱਕ ਦਿੱਤਾ ਹੈ, ਭਾਵੇਂ ਅਖੀਰਲੇ 3-4 ਦਿਨ ਹੀ ਸਹੀ ਪੰਜਾਬ ਦੀਆਂ ਅਸੈਂਬਲੀ ਚੋਣਾਂ 'ਚ ਪੰਥਕ ਵਿਚਾਰਧਾਰਾ ਵਾਲਿਆਂ ਨੇ ਆਪਣੀ ਹਾਜ਼ਰੀ ਵੀ ਲਵਾਈ ਔਰ ਜ਼ਾਹਰ ਹੈ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਸਾਡੀਆਂ ਤਾਕਤਾਂ ਨੂੰ 24 ਤਰੀਕ ਨੂੰ ਦੀਪ ਸਿੱਧੂ ਦੀ ਯਾਦ ਫਤਿਹਗੜ੍ਹ ਸਾਹਿਬ 'ਚ ਭੋਗ ਹੈ, ਅੰਤਮ ਅਰਦਾਸ ਹੈ, ਵੱਡਾ ਇਕੱਠ ਹੋਏਗਾ ਲੱਖਾਂ ਦੀ ਗਿਣਤੀ 'ਚ, ਬਹੁਤ ਵੱਡੇ ਪੈਮਾਨੇ ਤੇ ਪ੍ਰਬੰਧ ਹੋ ਰਹੇ ਨੇ ਔਰ ਅਸੀਂ ਇਹ ਸਮਝਦੇ ਹਾਂ ਵੀ ਉੱਥੋਂ ਕੋਈ ਕੰਕਰੀਟ ਪ੍ਰੋਗਰਾਮ ਜਿਹੜਾ ਲੌਂਗ ਟਰਮ ਹੋਏ। ਬਾਕੀ ਜਿਹੜੀ ਭਾਵੁਕਤਾ ਹੁੰਦੀ ਹੈ, ਜਜ਼ਬਾਤਾਂ 'ਚ ਤਾਂ ਉਮਰ ਥੋੜੀ ਹੁੰਦੀ ਹੈ, ਉਹ ਤਾਂ ਆਉਂਦੇ ਨੇ ਚਲੇ ਜਾਂਦੇ ਨੇ, ਤਾਂ ਕਿ ਕਿਉਂਕਿ ਦੇਖੋ ਜਦੋਂ ਅਸੀਂ ਇਹ ਕਹਿੰਦੇ ਹਾਂ ਜਾਂ ਅੱਜ ਜੇ ਉੱਥੋਂ ਦੀਆਂ ਮੁਸਲਮਾਨ ਬੱਚੀਆਂ ਸਿੱਖਾਂ ਵੱਲ ਦੇਖ ਰਹੀਆਂ ਕਿ ਭਾਈ ਸਾਡੀ ਇਸ, ਅਸੀਂ ਤਾਂ ਰਾਖੇ ਆ ਪੱਤ ਦੇ, ਮਤਲਬ ਅਸੀਂ ਤਾਂ ਉਹੀ ਧਰਤੀ ਦੀਆਂ ਜਾਈਆਂ। ਜੇ ਅੱਜ ਇਹ ਪੁਕਾਰ ਹੋ ਰਹੇ, ਇਹ ਨਹੀਂ ਜਦੋਂ 2019 'ਚ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਔਰ ਭਾਰਤ ਭਰ ਦੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੀਆਂ ਬੱਚੀਆਂ ਬੱਚੇ ਉਹਨਾਂ ਤੇ ਹਮਲੇ ਹੋਣ ਦਾ ਖਦਸ਼ਾ ਸੀ, ਹਿੰਦੂ ਤੋਂ ਵੀ ਭੀੜਾਂ, ਸਿੱਖਾਂ ਨੇ ਕਿਵੇਂ ਬੱਚੀਆਂ ਨੂੰ ਉੱਥੋਂ ਮਹਿਫੂਜ਼ ਕੱਢਿਆ, ਕਿਵੇਂ ਪੱਲਿਓਂ ਟਿਕਟਾਂ ਲਾ ਕੇ ਜਿਹੜਾ ਉਹ ਉਹਨਾਂ ਦੇ ਘਰੀਂ ਪਹੁੰਚਾਇਆ, ਆਪ ਵੀ ਨਾਲ ਗਏ ਕਿਉਂਕਿ ਇਹ ਸਾਡਾ ਹਿੱਸਾ ਹੈ ਉਹ ਸਾਰੇ ਦਾ। ਅਸੀਂ ਉਸ ਇਤਿਹਾਸ ਦੇ ਵਾਰਸ ਹੈ ਕਿ ਜਦੋਂ ਕਦੇ ਜੇ ਗਜ਼ਨੀ ਔਰ ਬਸਰਾ ਔਰ ਬਗਦਾਦ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ 'ਚ ਉੱਥੋਂ ਦੀ ਅਜ਼ਮਤ ਨਿਲਾਮ ਹੁੰਦੀ ਸੀ ਤੇ ਉਸ ਧਰਤੀ ਦੀਆਂ ਜਾਈਆਂ ਜਿਹੜੀਆਂ ਨੇ ਉਹ ਸਿੱਖ ਨੂੰ ਹੀ ਆਵਾਜ਼ ਮਾਰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਨੂੰ ਟੂਗੈਦਰਨੈਸ ਦੇ ਨਾਲ, ਔਰ ਇਹ ਨਹੀਂ ਹੈ ਜਿਹੜੇ ਜਸਟਿਸ ਲਵਿੰਗ ਹਿੰਦੂ ਵੀ ਨੇ ਵੱਡੀ ਗਿਣਤੀ 'ਚ, ਕੁਛ ਉਹਨਾਂ 'ਚ ਪੱਤਰਕਾਰ ਬਰਾਦਰੀ 'ਚ ਵੀ ਨੇ, ਕੁਛ ਸੋਸ਼ਲ ਮੀਡੀਆ ਤੇ ਵੀ ਨੇ, ਉਹ ਵੀ ਨਾਲ ਇਹ ਜਿਹੜੀ RSS ਦੀ ਹਿੰਦੂ ਤੋਂ ਵੀ ਵਿਚਾਰਧਾਰਾ ਹੈ ਇਨਸਾਨੀਅਤ ਦੀ ਦੁਸ਼ਮਣ ਹੈ। ਇਹ ਇਨਸਾਨ ਦੇ ਵਿੱਚ ਫਰਕ ਪਾਉਂਦੀ ਹੈ ਔਰ ਇਹਦੇ ਖਿਲਾਫ ਟੂਗੈਦਰਨੈਸ ਦੇ ਨਾਲ ਹੀ ਲੜਿਆ ਜਾ ਸਕਦਾ ਔਰ ਅਸੀਂ ਅਗੇਨ ਵੀਰ ਜਸਬੀਰ ਸਿੰਘ ਟੋਰਾਂਟੋ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਦੂਸਰੇ ਸੈਗਮੈਂਟ ਦੇ ਵਿੱਚ ਕਿ ਪਿਛਲੇ ਦਿਨੀ ਯੂਨਾਈਟਿਡ ਨੇਸ਼ਨਸ ਦੇ ਜਨੀਵਾ ਮਿਸ਼ਨ ਵੱਲੋਂ ਟਵੀਟ ਕਰਕੇ ਭਾਰਤ ਸਰਕਾਰ ਨੂੰ ਕਿਹਾ ਗਿਆ ਸੀ ਕਿ ਪ੍ਰਸਿੱਧ ਪੱਤਰਕਾਰ ਰਾਣਾ ਅਯੂਬ ਦੀ ਹੈਰਾਸਮੈਂਟ ਬੰਦ ਕੀਤੀ ਜਾਵੇ ਔਰ ਯੂਨਾਈਟਿਡ ਨੇਸ਼ਨਸ ਦੇ ਇਸ ਟਵੀਟ ਤੇ ਭਾਰਤ ਨੇ ਤਿੱਖਾ ਰਿਐਕਸ਼ਨ ਦਿੱਤਾ ਹੈ ਔਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਲਾਇਆ ਗਿਆ ਦੋਸ਼ ਗਲਤ ਹੈ ਔਰ ਭਾਰਤ ਵਿੱਚ ਤਾਂ ਕਾਨੂੰਨ ਦਾ ਰਾਜ ਹੈ ਅਤੇ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਵੀ ਜਿਹੜੀ ਆਰਐਸਐਸ ਦੀ ਹਿੰਦੂਤਵੀ ਵਿਚਾਰਧਾਰਾ ਹੈ ਉਹ ਕਿਵੇਂ ਬਿਲਕੁਲ ਨਾਜ਼ੀ ਪੈਟਰਨ ਤੇ ਹੈ ਔਰ ਐਕਚੁਅਲੀ ਨਾਜ਼ੀਆਂ ਨੇ ਇਹ ਰੇਸਿਜ਼ਮ ਜਾਂ ਨਸਲਵਾਦ ਦਾ ਕਾਨਸੈਪਟ ਵੀ ਬ੍ਰਾਹਮਣਵਾਦ ਦੇ ਜ਼ਾਤ-ਪਾਤੀ ਵਰਣ ਆਸ਼ਰਮ ਸਿਸਟਮ ਤੋਂ ਲਿਆ। ਇਸੇ ਲਈ ਲਫ਼ਜ਼ ਆਰੀਆ ਔਰ ਆਰੀਅਨਸ ਦਾ ਜਿਹੜਾ ਸਿੰਬਲ ਸਵਸਤਿਕਾ ਸੀ ਉਹ ਨਾਜ਼ੀਆਂ ਨੇ ਆਪਣਾ ਸਟੇਟ ਸਿੰਬਲ ਦੇ ਤੌਰ ਤੇ ਇਸਤੇਮਾਲ ਕੀਤਾ। ਪਰ ਜਦੋਂ ਅਸੀਂ ਨਾਜ਼ੀ ਜਰਮਨੀ ਜਿਨ੍ਹਾਂ ਨੇ ਮੁੜ ਕੇ ਕਿਵੇਂ ਉਹ ਆਸਟਰੀਆ ਨੂੰ ਹਥਿਆਇਆ, ਫਿਰ ਫਰਾਂਸ, ਪੋਲੈਂਡ ਔਰ ਮਾਸਕੋ ਤੱਕ ਪਹੁੰਚੇ ਔਰ ਜਿੱਥੇ-ਜਿੱਥੇ ਉਹਨਾਂ ਦੀਆਂ ਫੌਜਾਂ ਜਾਂਦੀਆਂ ਗਈਆਂ, ਜਿਹੜੇ ਲੋਕਲ ਵੀ ਜਿਹੜਾ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਸਰਬੀਆ ਰੀਜਨ 'ਚ ਜਾਂ ਅੱਜ ਜਿੱਥੇ ਹੁਣ ਯੂਕਰੇਨ ਕ੍ਰਾਈਸਿਸ ਚੱਲ ਰਿਹਾ, ਇਸ ਸਾਰੇ ਹਿੱਸੇ 'ਚ ਜਿਹੜੇ ਲੋਕ ਯਹੂਦੀਆਂ ਦੇ ਖਿਲਾਫ ਸੀ ਜਾਂ ਜਿਪਸੀਆਂ ਨੂੰ ਜਿਹੜਾ ਐਵੇਂ ਉਹ ਨਾਈਸੈਂਸ ਸਮਝਦੇ ਸੀ, ਉਹਨਾਂ ਨੇ ਵੀ ਅੱਗੇ ਹੋ ਕੇ ਉਹਨਾਂ ਨੂੰ ਮਾਰਿਆ। ਲੇਕਿਨ ਇਸ ਸਾਰੀ ਨਾਜ਼ੀਆਂ ਦੇ ਜ਼ੁਲਮੋ ਸਿਤਮ ਦੇ ਦੌਰ ਦੀਆਂ ਉਹ ਖੂਬਸੂਰਤ ਘਟਨਾਵਾਂ ਵੀ ਨੇ ਜਿਹਦੇ 'ਚ ਜਿਹੜੇ ਸੱਚਾਈ ਪਸੰਦ ਮਜ਼ਹਬੀ ਲੋਕ ਸੀ, ਉਹ ਈਸਾਈ ਹੋਣ, ਦੂਸਰੇ ਹੋਣ, ਜਿਹੜੇ ਵੀ ਉਹਨਾਂ ਨੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਲੁਕੋ ਕੇ ਯਹੂਦੀਆਂ ਨੂੰ, ਦੂਸਰੇ ਲੋਕਾਂ ਨੂੰ ਆਪਣੇ ਕੋਲ ਰੱਖਿਆ। ਉਹਨਾਂ ਨੇ ਸੇਫਲੀ ਕਈਆਂ ਨੂੰ, ਜਿਵੇਂ ਅਸੀਂ ਦੇਖਦੇ ਹਾਂ ਕਿ ਮੋਰੋਕੋ ਤੋਂ ਜਿਹੜਾ ਇਹ ਸਾਰੇ ਹਿੱਸੇ ਨਾਲ ਜੁੜਿਆ ਹੋਇਆ ਕਈ ਪਾਰਟ ਹੈ, ਉੱਥੋਂ ਤੱਕ ਮਹਿਫੂਜ਼ ਅਮਰੀਕਾ 'ਚ ਪਹੁੰਚਾਉਣਾ ਹੋਰ ਪਾਸਿਓਂ। ਸੋ ਉਹ ਵੀ ਇੱਕ ਗਲੋਰੀਅਸ ਚੈਪਟਰ ਹੈ ਕਿਉਂਕਿ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ ਨੈਰੇਟਿਵ ਉਹਨਾਂ ਦਾ ਬਣ ਜਾਂਦਾ ਹੈ ਤੇ ਆਮ ਲੋਕਾਂ ਦੀ ਜਿਹੜੀ ਗੁੱਡਵਿਲ ਹੈ। ਔਰ ਅਸੀਂ ਇਵਨ 47 ਦੇ ਦੌਰ 'ਚ ਵੀ ਜਿਹੜਾ ਪਾਗਲਪਨ ਦਾ ਦੌਰ ਦੋਨੋਂ ਪੰਜਾਬਾਂ ਨੇ ਖਾਸ ਤੌਰ ਕੇ ਜਿਹੜਾ ਉਹ ਖੂਨਰੇਜ਼ੀ ਦਾ ਕੀਤਾ, ਉਹਦੇ 'ਚ ਵੀ ਇੱਕ ਪਾਸੇ ਗੁੰਡਿਆਂ ਔਰ ਦੂਸਰਿਆਂ ਦੇ ਜ਼ੁਲਮਾਂ ਦੀਆਂ ਕਹਾਣੀਆਂ ਨੇ, ਪਰ ਦੂਸਰੇ ਪਾਸੇ ਤੁਹਾਨੂੰ ਉਹ ਖੂਬਸੂਰਤ ਕਹਾਣੀਆਂ ਵੀ ਮਿਲਦੀਆਂ ਨੇ ਜਿਹਦੇ 'ਚ ਦੋਨੋਂ ਪਾਸੇ ਮੁਸਲਮਾਨਾਂ ਨੇ, ਸਿੱਖਾਂ, ਹਿੰਦੂਆਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਵੀ ਜਿਹੜੀਆਂ ਦੂਸਰੀਆਂ ਦੀਆਂ ਬੱਚੀਆਂ ਨੂੰ ਸੇਵ ਕੀਤਾ, ਲੋਕਾਂ ਨੂੰ ਮਹਿਫੂਜ਼ ਰੱਖਿਆ। ਹੁਣ ਇਹ ਹੁੰਦੇ ਨੇ ਉਹ ਰੂਹਾਂ ਜਿਹੜੀਆਂ ਜ਼ੁਲਮ ਦੇ ਸਾਹਮਣੇ ਖਲੋਣ ਦੀ ਹਿੰਮਤ ਰੱਖਦੀਆਂ। ਔਰ ਅਸੀਂ ਸਮਝਦੇ ਹਾਂ ਵੀ 2002 ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਇਹ ਬਿੱਲਾ ਰੰਗਾ ਦੀ ਜੋੜੀ ਨੇ ਕੀਤਾ, ਮੋਦੀ ਚੀਫ ਮਿਨਿਸਟਰ ਸੀ, ਅਮਿਤ ਸ਼ਾਹ ਜਿਹੜਾ ਅੱਜ ਹੋਮ ਮਿਨਿਸਟਰ ਉੱਥੇ ਵੀ ਹੋਮ ਮਿਨਿਸਟਰ ਸੀ, ਕਿਵੇਂ ਇਹਨਾਂ ਨੇ ਉਹਦਾ ਕਵਰ ਅਪ ਕੀਤਾ। ਜਿਵੇਂ ਨਵੰਬਰ 84 'ਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਦਿੱਲੀ ਤੋਂ ਲੈ ਕੇ ਤ੍ਰਿਵੇਂਦਰਮ ਤੱਕ ਹੋਈ, ਪਰ ਤੁਸੀਂ ਦੇਖੋਗੇ ਕਿ 36-37 ਸਾਲ ਬਾਅਦ ਵੀ ਉਹਨੂੰ ਸਭ ਨੇ ਉਹਨੂੰ ਕਵਰ ਅਪ ਕੀਤਾ। ਕਿੰਨੀਆਂ ਰਿਪੋਰਟਸ ਆਈਆਂ, ਮਾਰਕ ਹੋਏ, SIT ਬਣ ਗਈ, ਫਲਾਣਾ ਹੋ ਗਿਆ। ਹੁਣ ਜੇ ਅਹਿਮਦਾਬਾਦ 'ਚ 2008 'ਚ ਬੰਬ ਧਮਾਕੇ ਹੁੰਦੇ ਨੇ, ਉਹਨਾਂ 'ਚ 50 ਜਾਂ 60 ਲੋਕ ਮਾਰੇ ਗਏ, ਜਿਹਦੀ ਅਸੀਂ ਹਮੇਸ਼ਾ ਕੰਡੈਮਨੇਸ਼ਨ ਕਰਦੇ ਹਾਂ। ਔਰ ਹੁਣ 12 ਸਾਲ ਦੇ ਵਿੱਚ 12 ਜਾਂ 13-14 ਸਾਲ ਦੇ ਵਿੱਚ
38 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਿਹਨੂੰ ਮੋਦੀ ਕਹਿੰਦਾ ਜੀ ਮੈਂ ਉਹ ਮਿੱਟੀ ਚੁੱਕ ਕੇ ਕਸਮ ਖਾਧੀ ਸੀ ਔਰ ਦੇਖੋ ਮੈਂ ਸਜ਼ਾਵਾਂ। ਹੁਣ ਮਤਲਬ ਜੇ ਕੋਈ ਵੀ ਜਿਹੜਾ ਮਾਸੂਮ ਮਰਦ ਹੈ ਉਹਦਾ ਕੋਈ ਧਰਮ ਨਾਲ ਤਾਲੁਕ ਨਹੀਂ ਜੋੜਨਾ ਚਾਹੀਦਾ, ਪਰ ਤੁਸੀਂ ਇਹ ਤਾਂ ਦੇਖੋਗੇ ਕਿ ਅਹਿਮਦਾਬਾਦ 'ਚ ਮਰਨ ਵਾਲਿਆਂ ਦਾ ਖੂਨ ਤਾਂ ਕੋਈ ਡਿਫਰੈਂਟ ਨਹੀਂ ਸੀ 2002 'ਚ ਗੁਜਰਾਤ 'ਚ ਮਰਨ ਵਾਲਿਆਂ ਨਾਲੋਂ, ਜਾਂ ਨਵੰਬਰ 1984 ਜਿਹੜੇ ਸਿੱਖ ਦਿੱਲੀ ਔਰ ਭਾਰਤ ਭਰ ਦੀਆਂ ਗਲੀਆਂ ਸੜਕਾਂ 'ਚ ਮਾਰੇ ਗਏ। ਹੁਣ ਇਸ ਸਾਰੇ ਦੇ ਔਰ ਗੁਜਰਾਤ ਜੇ ਨਵੰਬਰ 84 ਨਾ ਹੁੰਦਾ, ਉਸ ਦਾ ਕਵਰ ਅਪ ਨਾ ਹੁੰਦਾ ਤਾਂ 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ ਨਹੀਂ ਸੀ ਹੋਣੀ, ਕਿਉਂਕਿ ਉਹਨਾਂ ਨੂੰ ਲੱਗ ਗਿਆ ਪਤਾ ਕਿ ਵੀ ਦੇ ਕੈਨ ਗੈਟ ਅਵੇ ਵਿਦ ਇਟ, ਜਿਹੜੀਆਂ ਮਾਈਨੋਰਿਟੀਜ਼ ਨੇ ਇਹਨਾਂ ਦੀ ਤਾਂ ਖੂਨ ਦੀ ਕੋਈ ਕੀਮਤ ਹੀ ਨਹੀਂ ਹੈ। ਲੇਕਿਨ ਜਦੋਂ ਅਸੀਂ ਮੀਡੀਆ ਦੇ ਰੋਲ ਦੀ ਗੱਲ ਕਰਦੇ ਹਾਂ, ਇੱਕ ਜ਼ਮਾਨੇ 'ਚ ਤਹਿਲਕਾ ਆਪਣੇ ਨਾਂ ਨਾਲ ਹੀ ਉਹਨਾਂ ਨੇ ਇੱਕ ਸਟੇਜ ਤੇ ਤਾਂ ਜਸਟਿਸ ਕੀਤਾ, ਇੱਕ ਐਸਾ ਗਰੁੱਪ ਜਿਹੜਾ ਇਨਵੈਸਟੀਗੇਟਿਵ ਜਰਨਲਿਜ਼ਮ ਕਰਦਾ ਸੀ। ਇਨਵੈਸਟੀਗੇਟਿਵ ਜਰਨਲਿਜ਼ਮ ਦੇ ਥੱਲੇ ਉਦੋਂ ਉਹਨਾਂ ਨੇ ਕਿਵੇਂ ਉਸ ਵੇਲੇ ਦਾ ਬੀਜੇਪੀ ਦਾ ਪ੍ਰਧਾਨ ਬੰਗਾਰੂ ਲਕਸ਼ਮਣ, ਡਿਫੈਂਸ ਮਿਨਿਸਟਰ ਜਾਰਜ ਫਰਨਾਂਡੇਜ਼, ਦੂਜੇ ਕਿੰਨਿਆਂ ਨੂੰ ਅਸਤੀਫੇ ਦੇਣੇ ਪਏ ਸੀ, ਕਿਉਂਕਿ ਉਹਨਾਂ ਨੇ ਸਟਿੰਗ ਆਪਰੇਸ਼ਨ ਕਰਕੇ ਦੱਸਿਆ ਕਿ ਕੋਈ ਜਿਹੜਾ ਅਮਰੀਕਨ ਡਾਲਰ, ਹੁਣ ਬੰਗਾਰੂ ਲਕਸ਼ਮਣ ਉਹਨੂੰ ਕੋਈ ਕੰਮ ਕਰਨ ਨੂੰ ਕਹਿ ਰਹੇ ਨੇ, ਉਹ ਕਹਿੰਦਾ ਨੋਟ ਨਹੀਂ ਡਾਲਰ ਲਾਓ ਡਾਲਰ, ਉਹ ਹੁਣ ਉਹ ਵੀਡੀਓ ਬਣ ਰਹੀਆਂ ਸੀ, ਜਦੋਂ ਸਬੂਤ ਆਏ ਦੇ ਹੈਡ ਟੂ ਗੋ। ਮਤਲਬ ਹੁਣ ਤਹਿਲਕਾ ਨੇ ਇੱਕ ਸਟੇਜ ਦੇ ਉੱਤੇ ਸਮਝਿਆ ਕਿ ਵੀ ਇਹ ਜਿਹੜਾ 2002 ਦਾ ਕਵਰ ਅਪ ਹੈ, ਹਜ਼ਾਰਾਂ ਜਿਹੜੇ ਮੁਸਲਮਾਨ ਮਾਰੇ ਨੇ, ਇਸ ਦੀ ਇਨਵੈਸਟੀਗੇਟਿਵ ਢੰਗ ਨਾਲ, ਜਰਨਲਿਸਟਿਕ ਢੰਗ ਨਾਲ ਇਸ ਨੂੰ ਲੱਭਿਆ ਜਾਏ ਕਿ ਭਾਈ ਕੀ ਕੌਣ ਜਿਹੜਾ ਇਹਦੇ 'ਚ ਮੁਲਵਸ ਹੋ ਸਕਦਾ ਹੈ। ਔਰ ਤਹਿਲਕਾ ਨੇ ਰਾਣਾ ਅਯੂਬ, ਜਿਹੜੀ ਯੰਗ ਕਰੇਜੀਅਸ ਜਰਨਲਿਸਟ ਸੀ, ਉਹਨੂੰ ਇਹ ਆਪਰੇਸ਼ਨ ਦਿੱਤਾ ਔਰ ਉਹਦੀ ਕਿਤਾਬ ਗੁਜਰਾਤ ਫਾਈਲਸ ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਰੈਕਗਨਾਈਜ਼ਡ ਹੈ। ਰਾਣਾ ਅਯੂਬ ਨੂੰ ਇੰਟਰਨੈਸ਼ਨਲ ਅਵਾਰਡ ਮਿਲੇ ਨੇ ਜਰਨਲਿਜ਼ਮ ਦੇ, ਵੀ ਉਹਨੇ ਕਿਵੇਂ ਸਨੀਕ ਇਨ ਕੀਤਾ, ਮੋਦੀ ਤੱਕ ਕਿਵੇਂ ਪਹੁੰਚੀ, ਉਹ ਅਜੇ ਉੱਥੇ ਚੀਫ ਮਿਨਿਸਟਰ ਹੀ ਸੀ, ਉਹ ਅਮਿਤ ਸ਼ਾਹ ਤੱਕ ਕਿਵੇਂ ਪਹੁੰਚੀ, ਜਿਹੜਾ ਇਹਨਾਂ ਦਾ ਪੁਲਿਸ ਚੀਫ ਵਣਜਾਰਾ ਉਹਦੇ ਤੱਕ ਕਿਵੇਂ ਉਹਨੇ, ਕਿਉਂਕਿ ਉਹਦੇ ਕੋਲ ਗੁਪਤ ਕੈਮਰੇ ਵੀ ਨੇ ਜਿਹਦੇ 'ਚ ਰਿਕਾਰਡਿੰਗ ਹੋ ਰਹੀ ਹੈ। ਕੁਝ ਥਾਵਾਂ ਜਿਵੇਂ ਸੈਕਟਰੀਏਟ 'ਚ ਵੜਦੇ ਆ ਜਿੱਥੇ ਕੈਮਰੇ ਲੱਗੇ ਹੋਏ ਨੇ ਜਾਂ ਬੀਪ ਹੈ ਜਾਂ ਦੂਜੇ, ਉਹ ਤੁਹਾਨੂੰ ਪੜ੍ਹਿਆ ਹੀ ਪਤਾ ਲੱਗਦਾ ਕਿ ਬਈ ਕਿਵੇਂ ਉਹਨੇ ਆਪਣੀ ਜ਼ਿੰਦਗੀ ਨੂੰ ਰਿਸਕ 'ਚ ਪਾਇਆ। ਪਰ ਉਹ ਇੰਡੀਅਨ ਜਰਨਲਿਸਟ ਬਣ ਕੇ ਨਹੀਂ, ਉਹ ਇੱਕ ਅਮਰੀਕਨ ਸਟੂਡੈਂਟ ਜਿਹੜੀ ਰਿਸਰਚਰ ਹੈ ਉਹ ਕਰਕੇ ਉੱਥੇ ਕਿਸੇ ਦੇ ਘਰ ਰਹੀ, ਕਦੇ ਹੋਟਲ 'ਚ ਹੈ, ਕਦੇ ਸ਼ਿਫਟ। ਸੋ ਮਤਲਬ ਇੱਕ ਇੰਨਾ ਵੱਡਾ, ਲੇਕਿਨ ਤੁਸੀਂ ਜਦੋਂ ਉਹਦਾ ਤਿਆਰ ਹੋ ਗਿਆ ਤੇ ਉਦੋਂ ਤੱਕ ਤਹਿਲਕਾ ਨੂੰ ਵੀ ਉਹਨਾਂ ਨੇ ਫਸਾ ਲਿਆ ਸੀ। ਉਹਨਾਂ ਦਾ ਜਿਹੜਾ ਮੇਨ ਕਰਤਾ ਧਰਤਾ ਸੀ, ਉਹਨੂੰ ਮੋਰਲ ਟਰਪੀਚੂਡ ਦੇ ਥੱਲੇ ਕਿਸੇ ਔਰਤ ਤੋਂ ਚਾਰਜ ਲਵਾ ਕੇ ਜੇਲ੍ਹ 'ਚ ਉਹ ਡਰ ਗਏ। ਉਹਨਾਂ ਨੇ ਉਹ ਜਿਹੜੀ ਯੂਨੀਵਰਸਿਟੀ ਉਹ ਛਾਪੀ ਨਹੀਂ, ਲੇਕਿਨ ਉਹਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਆ ਉਹ ਗੁਜਰਾਤ ਫਾਈਲ ਛਾਪ ਦਿੱਤੀ। ਹੁਣ ਰਾਣਾ ਅਯੂਬ ਇਸ ਵੇਲੇ ਵੀ, ਹੁਣ ਉਹ ਵਾਸ਼ਿੰਗਟਨ ਪੋਸਟ ਦੀ ਰੈਗੂਲਰ ਕਾਲਮਨਿਸਟ ਹੈ, ਉਹ ਲਿਖਦੀ ਹੈ ਵਾਸ਼ਿੰਗਟਨ ਪੋਸਟ ਲਈ, ਔਰ ਉਹ ਧੱਜੀਆਂ ਉਡਾਉਂਦੀ ਹੈ ਵੀ ਜੋ ਉੱਥੇ ਹੋ ਰਿਹਾ ਹੈ, ਤੇ ਉਹਦੀ ਕ੍ਰੈਡੀਬਿਲਿਟੀ ਹੈ ਵੀ ਉਹਨੇ ਆਲਰੇਡੀ ਉਹ ਸਮਝਦੀ ਹੈ ਸਿਸਟਮ ਨੂੰ, ਬਹਾਦਰ ਆਵਾਜ਼ ਹੈ। ਹੁਣ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਕਿਵੇਂ ਭਾਰਤ ਦੇ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਔਰ ਦੂਜਿਆਂ ਨੇ ਉਸ ਦੇ ਉੱਤੇ ਜਿਹੜਾ 1.77 ਕਰੋੜ, ਆਲਮੋਸਟ $2.25 ਕਰੋੜ ਰੁਪਈਆ, ਕਿਉਂਕਿ ਉਹ NGO ਵੀ ਰਨ ਕਰਦੀ ਹੈ ਜਿਹਦੇ ਥੱਲੇ ਹੈਲਪ ਹੁੰਦੀ ਹੈ, $2.25 ਕਰੋੜ ਰੁਪਇਆ ਜਿਹੜਾ ਉਹਦਾ ਬੈਂਕਾਂ 'ਚ ਪਿਆ ਸੀ ਔਰ ਉੱਥੋਂ ਦੇ ਇੰਡੀਅਨ ਬੈਂਕਾਂ 'ਚ ਉਹਨੂੰ ਫਰੀਜ਼ ਕਰ ਦਿੱਤਾ ਔਰ ਕੇਸ ਜਿਹੜਾ ਰਜਿਸਟਰ ਕੀਤਾ ਕਿ ਜੀ ਇਹ ਜਿਹੜੀ ਹੈ ਉਹ ਮਨੀ ਲਾਂਡਰਿੰਗ ਤੇ ਇਹ ਉਹ। ਹੁਣ ਕਿਉਂਕਿ ਰਾਣਾ ਅਯੂਬ ਇੱਕ ਵੱਡੇ ਲੈਵਲ ਦੀ ਜਰਨਲਿਸਟ, ਇੰਟਰਨੈਸ਼ਨਲ ਨੋਨ ਹੈ ਇਹ, ਔਰ ਉਹਨੂੰ ਟ੍ਰੋਲ ਕੀਤਾ ਜਾਂਦਾ ਹੈ, ਹਰਾਸਮੈਂਟ ਕੀਤੀ ਜਾਂਦੀ ਹੈ, ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ, ਔਰ ਇਸ ਦੇ ਚੱਲਦਿਆਂ ਯੂਨਾਈਟਿਡ ਨੇਸ਼ਨਸ ਨੇ ਇਸ ਦੇ ਉੱਤੇ ਖਾਸ ਤੌਰ ਤੇ ਜਿਹੜਾ ਉਹ ਇਸ ਦਾ ਨੋਟਿਸ ਲਿਆ ਔਰ 2-3 ਦਿਨ ਪਹਿਲਾਂ ਉਹਨਾਂ ਦਾ ਜਿਹੜਾ ਇੰਡੀਪੈਂਡੈਂਟ ਫੈਕਟ ਫਾਈਂਡਿੰਗ ਔਰ ਮੋਨੀਟਰਿੰਗ ਮੈਕੈਨਿਜ਼ਮ ਦੀ ਹਿਊਮਨ ਰਾਈਟਸ ਕਾਉਂਸਲ ਹੈ, ਉਹਨਾਂ ਦੇ ਸਪੈਸ਼ਲ ਰਿਪੋਰਟਰ ਨੇ ਟਵੀਟ ਕੀਤਾ ਕਿ ਮਿਸਿਸ ਅਯੂਬ has been subjected to legal harassment by the Indian authorities in relation to her reporting for a number of years. ਇਹ ਆਇਰੀਨ ਖਾਨ ਜਿਹੜੇ UN ਐਕਸਪਰਟ ਨੂੰ ਹੈਡ ਕਰਦੇ ਨੇ, ਸਪੈਸ਼ਲ ਰਿਪੋਰਟਰ ਨੇ on the right of freedom of opinion and expression, and Mary Laurel, ਇਹ ਵੀ ਸਪੈਸ਼ਲ ਰਿਪੋਰਟਰ ਹੈ on the situation of human rights defenders. ਹੁਣ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਭਾਈ ਦੇਖੋ, the lack of condemnation and proper investigation by the government coupled with legal harassment
it has itself inflicted on Mrs. Ayub has only served to falsely legitimize the own-like attacks and attackers and further endangered her safety, the official said in a statement in solidarity with the Indian journalists. ਹੁਣ ਇਹ ਦੋਨੋਂ ਪਾਵਰਫੁਲ ਸ਼ਖਸੀਅਤਾਂ ਮੇਰੀ ਲੌਰਲ ਔਰ ਦੂਸਰੀ ਬੀਬੀ ਆਇਰਨ ਖਾਨ, ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਵੀ ਇਹੀ ਨਹੀਂ ਕਿ ਕੇਸ ਰਜਿਸਟਰ ਕਰਕੇ ਜੁਡੀਸ਼ੀਅਲ ਹਰਾਸਮੈਂਟ ਕਰ ਰਹੇ ਨੇ, ਬਲਕਿ ਕਿਉਂਕਿ ਗਵਰਨਮੈਂਟ ਕੋਈ ਐਕਸ਼ਨ ਨਹੀਂ ਲੈ ਰਹੀ, ਜਿਹੜੇ ਲੋਕ ਟ੍ਰੋਲ ਕਰ ਰਹੇ ਨੇ, ਡੈਥ ਥ੍ਰੈਟਸ ਦੇ ਰਹੇ ਨੇ, ਸੋ ਇਹ ਜਿਹੜਾ ਉਹ ਵਾਇਲੇਟ ਕਰ ਰਹੇ ਨੇ UN ਲਾਅ ਨੂੰ। ਹੁਣ ਤੁਸੀਂ ਇਹ ਦੇਖੋ ਵੀ UN ਦੇ ਇਸ ਲੈਵਲ ਦੇ ਲੋਕ ਜਦੋਂ ਕੋਈ ਇਸ ਕਿਸਮ ਦਾ ਸਟੈਂਡ ਲੈਂਦੇ ਨੇ, ਉਹ ਕੋਈ ਬਿਆਨਬਾਜ਼ੀਆਂ ਦੇਖ ਕੇ ਨਹੀਂ ਲੈਂਦੇ, ਉਹਨਾਂ ਦੀ ਆਪਣੀ ਇਨਵੈਸਟੀਗੇਟਿਵ ਪ੍ਰੋਸੈਸ ਹੁੰਦੀ ਹੈ। ਹੁਣ ਇਸ ਦੇ ਉੱਤੇ ਇੰਡੀਆ ਨੇ ਬਹੁਤ ਚੀਕਾਂ ਮਾਰੀਆਂ ਔਰ ਇਹਨਾਂ ਦੀ ਮੇਨ ਖਬਰ ਹੈ, ਇੰਡੀਆ ਰਿਜੈਕਟਸ ਐਲੀਗੇਸ਼ਨਸ ਆਫ ਹਰਾਸਮੈਂਟ ਆਫ ਜਰਨਲਿਸਟ ਰਾਣਾ ਅਯੂਬ ਐਜ਼ ਬੇਸਲੈਸ ਅਨਵਾਰੰਟਡ। ਇਹ ਇਹਨਾਂ ਦੀ ਹੈਡਿੰਗ ਹੈ ਕਿ ਭਾਈ ਉਹਨਾਂ ਨੇ ਜਿਹੜਾ ਇਹ ਬਿਲਕੁਲ ਬੇਸਲੈਸ ਆਧਾਰਹੀਨ ਇਲਜ਼ਾਮ ਲਾਏ ਨੇ। ਐਲੀਗੇਸ਼ਨਸ ਆਫ ਸੋ ਕਾਲਡ ਜੁਡੀਸ਼ੀਅਲ ਹਰਾਸਮੈਂਟ are baseless and unwarranted. India upholds the rule of law, but is equally clear that no one is above the law. कि जी ये साढ़े ता कानून दा राज है, कोई भी कानून तो ऊपर नहीं है. We expect the special rapporteurs to be objective and accurately informed, said the Indian mission in Geneva. ਇਹਨਾਂ ਦਾ ਪਰਮਾਨੈਂਟ ਮਿਸ਼ਨ ਕਿਉਂਕਿ ਹਿਊਮਨ ਰਾਈਟ ਕਾਉਂਸਲ ਦਾ ਹੈੱਡਕੁਆਟਰ ਜਨੀਵਾ 'ਚ ਹੈ, ਉਹਨਾਂ ਨੇ ਕਿਹਾ ਜੀ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਇਹ ਜਿਹੜਾ ਆਪਣਾ ਇਨਫੋਰਮੇਸ਼ਨ ਨੂੰ ਕਰੈਕਟ ਕਰੋ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਅਸੀਂ ਤਾਂ ਬਹੁਤ ਵਾਰ ਸਾਡੇ ਕਈ ਵਿਚਾਰੇ ਭੋਲੇ ਭਾਲੇ ਵੀਰ ਕਹਿਣਗੇ ਜੀ ਇੰਨਾ ਜ਼ੁਲਮ ਹੋ ਰਿਹਾ ਹੈ, ਇਹ ਪੰਜਾਬ 'ਚ ਹੋ ਰਿਹਾ ਹੈ, ਫਲਾਂ ਥਾਂ ਤੇ ਹੋ ਰਿਹਾ ਹੈ, ਤੁਸੀਂ UN ਨੂੰ ਕਿਉਂ ਨਹੀਂ ਪਹੁੰਚ ਕਰਦੇ। ਹੁਣ ਇਹ ਹੈ ਵਿਚਾਰੀ ਪੂਅਰ UN ਕਿ UN ਦੇ ਸਪੈਸ਼ਲ ਰੈਪੋਰਟੀਅਰ ਰਾਣਾ ਅਯੂਬ ਵਰਗੀ ਜਿਹੜੀ ਹੈ ਨਾਮੀ ਇੰਟਰਨੈਸ਼ਨਲੀ ਨੋਨ ਜਰਨਲਿਸਟ, ਉਹਦਾ ਕੀ ਹਸ਼ਰ ਕਰ ਰਹੇ ਨੇ ਔਰ ਇੰਡੀਅਨ ਗਵਰਨਮੈਂਟ ਇਹਨਾਂ ਨੂੰ ਕਹਿ ਰਹੀ ਹੈ ਅਸੀਂ ਸਾਡਾ ਰੂਲ ਆਫ ਦਾ ਲਾ, ਖਬਰਦਾਰ ਸਾਨੂੰ ਦੱਸਣ ਦੀ, ਨੋਬਡੀ ਇਜ਼ ਅਬਵ ਦਾ ਲਾ। ਹਾਂਜੀ, ਜੇ ਅਬਵ ਦਾ ਲਾ ਕੋਈ ਨਹੀਂ ਹੈ ਤੇ ਫਿਰ ਇਹ ਬਿੱਲਾ ਰੰਗਾ ਦੀ ਜੋੜੀ ਉੱਥੇ ਤੇ ਯੂਪੀ ਦੇ ਵਿੱਚ ਉਹ ਕਨਪਾਟਾ ਗੁੰਡਾ ਭਗਵਾ ਯੋਗੀ ਜਿਹਨੇ ਆਂਦਿਆਂ ਹੀ ਆਪਣੇ ਖਿਲਾਫ ਜਿਹੜੇ ਮਰਡਰ ਦੂਜੇ ਕੇਸ ਹੀ ਆਪੇ ਹੀ ਖਤਮ ਕਰ ਲਏ ਔਰ ਉਹ ਹੁਣ ਇਲੈਕਸ਼ਨਾਂ 'ਚ ਵੀ ਧਮਕੀਆਂ ਦੇ ਰਿਹਾ ਔਰ ਉਹਨਾਂ ਦੇ BJP ਕਹਿ ਰਹੇ ਨੇ मुसलमानों को वोट ध्यान से देना, नहीं तो बाबा ने नए बुलडोजर ऑर्डर किए हुए। और उत्थे उन्होंने यूपी च पिछे जो CA का एजिटेशन चल रही सी, उन्होंने एक लॉ बनाता है कि जी जेडे भी कोई जिन्हां ते कोई शक है उन्होंने दी प्रॉपर्टी जिहड़ी है एक्वायर की जा सकती है। और दूजा और उन्होंने किन्ने मुसलमान घरां दे उत्ते उन्होंने ਦੀਆਂ ਬਿਜ਼ਨੈਸਿਸ ਤੇ ਬੁਲਡੋਜ਼ਰ ਚਲਾ ਦਿੱਤੇ ਨੇ ਔਰ ਉਹ ਉਹਨਾਂ ਦੇ ਸਪੋਰਟਰ ਹੁਣ ਇਹੀ ਕਹਿ ਰਹੇ ਨੇ। ਇਹੀ ਜੋ ਅੱਜ ਜੇ ਤੁਸੀਂ ਜਿਨ੍ਹਾਂ ਨੂੰ ਥੋੜਾ ਬਹੁਤ ਪੜ੍ਹਨ ਦਾ ਸ਼ੌਕ ਹੈ ਬੈਕ ਜਾ ਕੇ 1930s ਦੇ ਵਿੱਚ ਜਰਮਨੀ ਦੇ ਵਿੱਚ ਕੀ ਹੋ ਰਿਹਾ ਸੀ ਨਾਜ਼ੀਆਂ ਵੱਲੋਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਵੀ ਐਵਰੀਥਿੰਗ ਇਜ਼ ਰਿਪੀਟ ਆਫ 1930s ਨਾਜ਼ੀ ਜਰਮਨੀ। जी डॉक्टर साहब ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਵੱਲੋਂ ਯੂਕਰੇਨ ਦੇ ਉੱਤੇ ਲਗਭਗ ਹੱਲਾ ਬੋਲ ਦਿੱਤਾ ਗਿਆ ਹੈ ਔਰ ਅਮਰੀਕਾ ਤੇ ਯੂਰਪ ਵੱਲੋਂ ਰੂਸ ਤੇ ਕਾਫੀ ਸਖਤ ਆਰਥਿਕ ਪਾਬੰਦੀਆਂ ਲਾਈਆਂ ਗਈਆਂ ਹਨ ਔਰ ਵੱਡੀ ਜੰਗ ਦਾ ਖਤਰਾ ਵੀ ਸਿਰ ਤੇ ਮੰਡਰਾ ਰਿਹਾ ਹੈ। ਸੋ ਇਸ ਕ੍ਰਾਈਸਿਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਰੂਸ ਦਾ 2 ਰੋਜ਼ਾ ਦੌਰਾ ਕਰਨਾ ਕੀ ਮਤਲਬ ਰੱਖਦਾ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਦੇਖੋ ਬੇਸ਼ੱਕ ਅਸੀਂ ਇਸ ਇਸ਼ੂ ਨੂੰ ਹੁਣ ਡਿਸਕਸ ਕਰ ਰਹੇ ਹਾਂ। ਅੱਜ ਜੇ ਦੁਨੀਆ ਦੇ ਵਿੱਚ ਸਾਰਾ ਹੀ ਮੀਡੀਆ ਜਿਹੜਾ ਹੈ ਔਰ ਥਿੰਕ ਟੈਂਕਸ ਔਰ ਬੜੇ ਬੜੇ ਐਕਸਪਰਟਸ ਉਹਨਾਂ ਦੀਆਂ ਨਜ਼ਰਾਂ ਯੂਕਰੇਨ ਵੱਲ ਲੱਗੀਆਂ ਹੋਈਆਂ ਨੇ, ਕਿਉਂਕਿ ਇਸ ਵੇਲੇ ਜਿਹਨੂੰ ਕਹਿੰਦੇ ਨੇ ਕਿ ਵੀ ਹੇਅਰ ਵਿਥ, ਕਿ ਜਿੰਨੀ ਵਾਲ ਬਰੀਕ ਹੁੰਦਾ ਇੰਨੀ ਵਿਥ ਹੈ ਫੁੱਲ ਸਕੇਲ ਵਾਰ ਰੂਸ ਦੀ ਛਿੜਨ ਦੀ, ਜਾਂ ਸਿਰਫ ਜਿਹੜੇ ਸਟੈਪ ਆਲਰੇਡੀ ਇਹਨੇ ਪੁਤਿਨ ਨੇ ਕੱਲ 1 ਘੰਟਾ ਆਪਣੇ ਲੋਕਾਂ ਨੂੰ ਐਡਰੈਸ ਕੀਤਾ ਬਿਨਾਂ ਕਿਸੇ ਮੋਦੀ ਵਾਂਗ ਤਾਂ ਸੀ ਨਾ, ਉਹਦਾ ਟੈਲੀਪ੍ਰੋਮਪਟਰ ਬੰਦ ਹੋ ਗਿਆ ਤਾਂ ਉਹ ਬਹਿ ਗਿਆ, ਉਹ ਹੱਥ ਮਾਰ ਰਿਹਾ, ਪਰ ਉਹਨੇ ਬਿਨਾਂ ਕੁਛ ਕੀਤੇ ਔਰ ਆਪਣੀ ਜ਼ੁਬਾਨ 'ਚ ਉਹ ਬੋਲਿਆ ਰਸ਼ੀਅਨ ਦੇ ਵਿੱਚ, ਉਹਨੂੰ ਦੁਨੀਆ ਦੀਆਂ ਅੱਡ-ਅੱਡ ਜ਼ੁਬਾਨਾਂ ਦੇ ਵਿੱਚ ਜਿਹੜਾ ਟਰਾਂਸਲੇਟ ਕੀਤਾ ਜਾ ਰਿਹਾ ਸੀ ਨਾਲ ਦੀ ਨਾਲ। ਔਰ ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਪੁਤਿਨ ਜਿਹੜਾ ਕਿਸੇ ਜ਼ਮਾਨੇ 'ਚ ਉਹਨਾਂ ਦੀ ਖੁਫੀਆ ਏਜੰਸੀ KGB, ਜਿਹੜੀ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਸੀ, ਅੱਜ ਵੀ KGB ਉਹਨਾਂ ਦੀ ਰੂਸ ਦੀ ਹੈ, ਉਹਦਾ ਹੈੱਡ ਵੀ ਰਿਹਾ, ਕਿ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਔਰ ਕਿਵੇਂ ਉਹ ਆਲਮੋਸਟ ਉਸ ਨੇ ਉੱਥੇ ਲਿਆ ਕੇ ਦੁਨੀਆ ਨੂੰ ਖੜਾ ਕਰ ਦਿੱਤਾ ਹੈ, ਜਿਹਦੇ 'ਚ ਕੋਈ ਹੈਰਾਨੀ ਨਹੀਂ ਹੋਏਗੀ ਕਿ ਸਵੇਰੇ ਅਸੀਂ ਉੱਠੀਏ ਤੇ ਲੱਗੇ ਕਿ ਫੁੱਲ ਸਕੇਲ ਯੂਕਰੇਨ ਵਾਰ ਸ਼ੁਰੂ ਹੋ ਗਈ ਹੈ। ਹਾਲ ਦੀ ਘੜੀ ਜਿਵੇਂ ਪਿਛਲੇ ਕੱਲ ਉਹਨੇ ਪੁਤਿਨ ਨੇ ਕੀਤਾ ਸੀ, ਅੱਗੇ ਵੀ ਜ਼ਿਕਰ ਕੀਤਾ ਸੀ ਕਿ ਯੂਕਰੇਨ ਦਾ ਕ੍ਰਾਈਸਿਸ ਇਨਫੈਕਟ ਵਾਰ ਆਫ ਨਰਵਸ ਹੈ, ਲੱਗਦਾ ਤਾਂ ਐਵੇਂ ਸੀ, ਕਿਉਂਕਿ ਉਹ ਸੋਵੀਅਤ ਯੂਨੀਅਨ ਜਿਹਦੇ ਕਦੇ 15 ਪ੍ਰੋਵਿੰਸ ਹੁੰਦੇ ਸੀ, ਕਿਉਂਕਿ ਰਸ਼ੀਆ ਦੀ ਜੇ ਤੁਸੀਂ ਹਿਸਟਰੀ ਦੇਖੋ ਤਾਂ ਬੜੀ ਦਿਲਚਸਪ ਹੈ, ਆਬਾਦੀ ਤਾਂ ਉੱਥੇ ਬਹੁਤ ਜ਼ਿਆਦਾ ਨਹੀਂ ਹੈ, ਪਰ ਉਹਨਾਂ ਦਾ ਇੱਕ ਆਪਣਾ ਪ੍ਰਾਈਡ ਹੈ। ਜਦੋਂ ਅਸੀਂ ਜ਼ਾਰ ਲਫ਼ਜ਼ ਇਸਤੇਮਾਲ ਕਰਦੇ ਹਾਂ ਜਾਂ ਅਸੀਂ ਉਹ ਸਾਰੇ ਦੌਰ ਨੂੰ ਦੇਖਦੇ ਹਾਂ ਰਸ਼ੀਅਨ ਐਮਪਾਇਰ ਨੂੰ, ਸੋ ਇੱਕ ਸਟੇਜ ਦੇ ਉੱਤੇ ਜਿਹੜਾ ਸਾਰਾ ਯੂਰਪ ਹੈ, ਇੱਧਰ ਪ੍ਰਸ਼ੀਅਨ ਐਮਪਾਇਰ, ਇੱਧਰ ਰਸ਼ੀਅਨ ਬ੍ਰਿਟਿਸ਼ਰਸ ਤਾਂ ਬਹੁਤ ਬਾਅਦ 'ਚ ਆਏ, ਜਾਂ ਫ੍ਰੈਂਚ ਦਾ ਆਪਣਾ ਬੋਲਬਾਲਾ, ਉਸ ਤੋਂ ਪਹਿਲਾਂ ਅਸੀਂ ਰੋਮਨ ਐਮਪਾਇਰ ਔਰ ਦੂਸਰਿਆਂ ਦੀ ਗੱਲ ਕਰਦੇ, ਪਰ ਰਸ਼ੀਆ ਦੀ ਆਪਣੀ ਇੱਕ ਹਿਸਟਰੀ ਔਰ ਉਹਨਾਂ ਦਾ ਇੱਕ ਆਪਣਾ ਪ੍ਰਾਈਡ ਹੈ। ਔਰ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਕਿ ਉਹ ਇੱਕ ਪ੍ਰੋਮੀਨੈਂਟ ਵਰਲਡ ਪਾਵਰ ਬਣ ਕੇ ਉੱਭਰੇ, ਕਿਉਂਕਿ ਬ੍ਰਿਟਿਸ਼ ਐਮਪਾਇਰ ਉਸ ਦਾ ਡਿਕਲਾਈਨ ਸ਼ੁਰੂ ਹੋਇਆ ਔਰ ਅਮਰੀਕਾ ਵੀ ਹਿਸਟਰੀ 'ਚ ਪਹਿਲੀ ਵਾਰ ਵਰਲਡ ਸਟੇਜ ਦੇ ਉੱਤੇ ਆਇਆ, ਔਰ ਕਿਉਂਕਿ ਐਟਮ ਬੰਬ ਅਮਰੀਕਾ ਕੋਲ ਸੀ, ਉਸ ਦਾ ਰੁਤਬਾ ਉਸ ਲੈਵਲ ਦੇ ਉੱਤੇ ਹੀ ਹੋਇਆ। ਔਰ ਫਿਰ ਅਸੀਂ 1945 'ਚ ਜਦੋਂ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ ਔਰ ਹੁਣ ਤੱਕ ਇਹਨਾਂ ਆਲਮੋਸਟ 73 ਸਾਲਾਂ 'ਚ ਜੇ ਅਸੀਂ ਦੇਖੀਏ 77 ਸਾਲਾਂ 'ਚ ਰਾਦਰ, ਤੇ ਫਿਰ ਕੋਲਡ ਵਾਰ ਜਿਹੜਾ 1945 ਤੋਂ ਸ਼ੁਰੂ ਹੋਇਆ ਤੇ 1999-90 'ਚ ਜਦੋਂ ਕਿ ਸੋਵੀਅਤ ਯੂਨੀਅਨ ਦਾ ਅੰਦਰੋਂ ਇਕਨੋਮਿਕਲ ਕਲੈਪਸ ਹੋਇਆ ਔਰ ਨਤੀਜੇ ਦੇ ਤੌਰ ਤੇ 15 ਪ੍ਰੋਵਿੰਸ ਜਿਨ੍ਹਾਂ 'ਚ 6 ਸੈਂਟਰਲ ਏਸ਼ੀਅਨ ਰਿਪਬਲਿਕ, ਇਹ ਸਾਰੇ ਜਿਨ੍ਹਾਂ ਨੂੰ ਅਸੀਂ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ, ਕਜ਼ਾਕਿਸਤਾਨ, ਅਜ਼ਰਬਾਈਜਾਨ, ਤੁਰਕਮਾਨਿਸਤਾਨ, ਇਹ ਸਾਰੇ ਹੋਏ। 3 ਮੇਨ ਜਿਹੜੀਆਂ ਬਾਲਟਿਕ ਸਟੇਟਸ ਜਿਨ੍ਹਾਂ ਨੂੰ ਕਹਿੰਦੇ ਨੇ ਬਾਲਟਿਕ ਸੀ ਦੇ ਨਾਲ ਲੱਗਣ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਜਿਨ੍ਹਾਂ ਨੇ ਲੰਬਾ ਵਕਤ ਸੰਘਰਸ਼ ਕੀਤਾ, ਉਹਨਾਂ ਦੀਆਂ ਆਬਾਦੀਆਂ ਸਟਾਲਿਨ ਨੇ ਔਰ ਦੂਜਿਆਂ ਨੇ ਵਾਈਪ ਆਊਟ ਕਰਤੀਆਂ। ਔਰ ਉਸ ਦੇ ਨਾਲ ਇਹ ਯੂਕਰੇਨ, ਬੈਲਾਰੂਸ, ਇਹ ਸਾਰੇ ਵੀ ਜਿਹੜੇ ਨੇ ਇਹ ਲਿਬਰੇਟ ਹੋਏ। ਹੁਣ ਯੂਕਰੇਨ ਦੀ ਇੱਕ ਆਪਣੀ ਹਿਸਟਰੀ ਹੈ ਔਰ ਯੂਕਰੇਨ ਦੇ ਈਸਟ ਦੇ ਵਿੱਚ ਜਿਹੜੇ 2 ਪ੍ਰੋਵਿੰਸ ਉਹਨਾਂ ਦੇ ਹੁਣ ਤੱਕ, ਜਿਨ੍ਹਾਂ ਦੇ ਵਿੱਚ ਅੱਧਿਓਂ ਜ਼ਿਆਦਾ ਆਬਾਦੀ ਜਿਹੜੀ ਹੈ ਉਹ ਰਸ਼ੀਅਨ ਲੈਂਗੁਏਜ ਬੋਲਣ ਵਾਲੇ ਜਾਂ ਰਸ਼ੀਅਨ ਮੂਲ ਦੇ ਲੋਕਾਂ ਦੀ ਹੈ। ਹੁਣ ਪੁਤਿਨ ਨੇ ਜਦੋਂ ਟੇਕ ਓਵਰ ਕੀਤਾ, ਹੁਣ ਉਹ ਵੀ ਤਹਿ ਜ਼ਿੰਦਗੀ ਰਸ਼ੀਆ ਦਾ ਪ੍ਰੈਜ਼ੀਡੈਂਟ ਇਵੇਂ ਹੀ ਬਣਿਆ ਹੋਇਆ ਜਿਵੇਂ ਸ਼ੀ ਜਿਨਪਿੰਗ ਹੈ ਚਾਈਨਾ ਦਾ, ਔਰ ਉਹਦੇ ਮਨ 'ਚ ਇਹ ਹੈ ਕਿ ਵੀ ਮੈਂ ਉਹ ਸੋਵੀਅਤ ਯੂਨੀਅਨ ਜਿਹੜਾ ਪਹਿਲਾਂ ਸੀ, ਜਿਹਦਾ ਪ੍ਰਾਈਡ ਜਿਹੜਾ ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਸੁਪਰ ਪਾਵਰ ਦੇ ਤੌਰ ਤੇ ਚਮਕਦਾ ਸੀ, ਜਿਹਨੇ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਯੂਰੀ ਗਾਗਰਿਨ ਨੂੰ ਭੇਜਿਆ ਸੀ, ਜਿਨ੍ਹਾਂ ਦੀ ਟੈਕਨੋਲੋਜੀ ਔਰ ਦੂਜੀ ਉਹ ਅਮਰੀਕਾ ਨੂੰ ਦੇ ਨਾਲ ਕੰਪੀਟੀਟਿਵ ਸੀ, ਜਮਾਤ ਨਹੀਂ ਸੀ ਪਾਉਂਦੀ ਉਸ ਲੈਵਲ ਪਰ, ਇਕਨੋਮਿਕਲੀ ਕਿਉਂਕਿ ਥੱਲਾ ਲੱਗ ਗਿਆ ਵਾਪਸ ਕਰਦੇ। ਉਹਨੇ ਇਸ ਸਾਰੇ ਨੂੰ ਪਹਿਲਾਂ ਤਾਂ ਕੁਝ ਅਮਰੀਕਾ ਦੀਆਂ ਆਪਣੀਆਂ ਫੇਲਿਅਰਸ ਨੇ ਫੋਰਨ ਪਾਲਿਸੀ ਦੀਆਂ, ਔਰ ਮੈਂ ਸਮਝਦਾ ਵੀ ਅੱਜ ਜਿਹੜਾ ਕ੍ਰਾਈਸਿਸ ਅਸੀਂ ਯੂਕਰੇਨ 'ਚ ਦੇਖ ਰਹੇ ਹਾਂ ਔਰ ਜਿੱਥੇ ਜੰਗ ਦੇ ਬਹਾਨੇ 'ਚ ਥਰਡ ਵਰਲਡ ਵਾਰ ਦੇ ਮੂੰਹ 'ਚ ਲਿਆ ਕੇ ਖੜਾ ਕਰ ਦਿੱਤਾ, ਇਹਦੇ 'ਚ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਫੈਸਲਾ ਵੀ, ਜਿਹਦੇ 'ਚ ਉਹਨੇ ਕਿਹਾ ਜੀ ਕਿ ਅਸੀਂ ਨੈਟੋ ਨੂੰ ਕਿਉਂ ਪੈਸੇ ਦੇਈਏ। ਹੁਣ ਨੈਟੋ ਅਮਰੀਕਾ ਨੇ ਬਣਾਇਆ ਸੀ, ਅਮਰੀਕਾ ਖੁਦ ਮੈਂਬਰ ਨਹੀਂ ਹੈ ਨੈਟੋ ਦਾ। ਇਹ ਨੈਟੋ ਦਾ ਮਕਸਦ ਸੀ ਕਿ ਯੂਰਪੀਅਨ ਮੁਲਕਾਂ ਦਾ ਡਿਫੈਂਸ ਅਗੇਂਸਟ ਸੋਵੀਅਤ ਯੂਨੀਅਨ, ਫੰਡਿੰਗ ਵੀ ਅਮਰੀਕਾ ਦੀ ਜ਼ਿਆਦਾ ਹੁੰਦੀ ਸੀ।
ਔਰ ਟਰੰਪ ਨੇ ਉਹ ਫੰਡਿੰਗ ਕੱਟਤੀ। ਉਹਨਾਂ ਨੇ ਕਿਹਾ ਜੀ ਆਪਣਾ ਆਪ ਹੀ ਤੁਸੀਂ ਰੱਖਿਆ ਕਰੋ। ਨਤੀਜਾ ਇਹ ਹੋਇਆ ਹੁਣ ਬ੍ਰਿਟਨ, ਫਰਾਂਸ ਔਰ ਜਰਮਨੀ ਜਿਨ੍ਹਾਂ ਦੇ ਕੋਲ ਆਪਣੀਆਂ ਫੌਜਾਂ ਜਾਂ ਆਪਣਾ ਨੈਟਵਰਕ ਹੈ, ਦੂਸਰੀਆਂ ਯੂਰਪੀਅਨ ਕੰਟਰੀਜ਼ ਤਾਂ ਡਿਪੈਂਡ ਹੀ ਨੈਟੋ ਤੇ ਕਰਦੀਆਂ ਸੀ। ਔਰ ਜਿਹੜੇ ਮੁਲਕ ਇਹਨਾਂ 15 ਦੇ ਟੁਕੜੇ ਹੋਏ ਸੋਵੀਅਤ ਯੂਨੀਅਨ ਦੇ, ਪਰ ਜਿਹੜੇ ਮੁਲਕ ਸੋਵੀਅਤ ਇਨਫਲੂਐਂਸ ਦੇ ਥੱਲੇ ਜਿਹਦੇ ਤੇ ਉਹਨਾਂ ਨੇ ਆਪਣਾ ਕਮਿਊਨਿਜ਼ਮ ਦਾ ਰੰਗ ਚਾੜਿਆ ਹੋਇਆ ਸੀ, ਉਹਨਾਂ ਦੇ ਹੀ ਜਿਹੜਾ ਖੰਭਾਂ ਥੱਲੇ ਸੀ, ਜਿਨ੍ਹਾਂ 'ਚ ਈਸਟ ਜਰਮਨੀ ਉਹ ਵੀ ਲਿਬਰੇਟ ਹੋਇਆ, ਉਹ ਵੈਸਟ ਜਰਮਨੀ ਨਾਲ ਰਲ ਕੇ ਪੂਰਾ ਜਰਮਨੀ ਬਣ ਗਿਆ, ਪੋਲੈਂਡ, ਚੈਕੋਸਲੋਵਾਕੀਆ, ਹੰਗਰੀ, ਇਹ ਸਾਰੇ ਮੁਲਕ ਅੱਜ ਨੇ। ਲੇਕਿਨ ਇਹ ਪੁਤਿਨ ਵਾਪਸ ਉਸ ਥਾਂ ਦੇ ਉੱਤੇ ਲੈ ਆਇਆ ਯੂਰਪ ਨੂੰ। ਹੁਣ ਜਿਹੜੇ ਮੁਲਕ ਟੁੱਟੇ, ਪੋਲੈਂਡ ਵੀ ਮੈਂਬਰ ਬਣ ਗਿਆ ਨੈਟੋ ਦਾ, ਦੂਜਾ ਯੂਕਰੇਨ ਨੂੰ ਪ੍ਰੋਮਿਸ ਕੀਤਾ ਨੈਟੋ ਨੇ। ਹੁਣ ਯੂਕਰੇਨ ਦਾ ਬਾਰਡਰ ਔਰ ਖਾਸ ਤੌਰ ਤੇ ਜਿਹੜੇ 2 ਪ੍ਰੋਵਿੰਸਸ ਦੀ ਮੈਂ ਗੱਲ ਕੀਤੀ ਹੈ, ਈਸਟਰਨ ਪ੍ਰੋਵਿੰਸਸ, ਜਿਨ੍ਹਾਂ ਨੂੰ ਪੁਤਿਨ ਨੇ 2 ਦਿਨ ਪਹਿਲਾਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਉਹਨਾਂ ਨੂੰ ਮਾਨਤਾ ਦਿੰਦੇ ਹਾਂ, ਉਹਨਾਂ ਦੀ ਆਜ਼ਾਦੀ ਨੂੰ ਕਬੂਲਦੇ, ਔਰ ਰੂਸ ਨੇ ਆਪਣੀ ਫੌਜ ਉਧਰ ਵਾੜ ਦਿੱਤੀ ਔਰ ਆਲਰੇਡੀ ਉੱਥੇ ਚੱਲ ਰਿਹਾ ਕੁਛ ਨਾ ਕੁਛ, ਸਿਵਿਲੀਅਨ ਉੱਥੋਂ ਕੱਢੇ ਹੋਏ ਨੇ। ਹੁਣ ਫੀਅਰ ਇਹ ਹੈ ਕਿ ਉਹ ਤਾਂ ਇੱਕ ਛੋਟਾ ਏਰੀਆ ਹੈ, ਜਿਹੜਾ ਮੇਨ ਜਿਹੜਾ ਵੈਸਟਰਨ ਯੂਕਰੇਨ ਹੈ, ਕੀ ਉਹਦੇ ਤੇ ਧਾਵਾ ਹੋਏਗਾ। ਰੂਸ ਇੱਕੋ ਗੱਲ ਇਹਨਾਂ ਨੂੰ ਕਹਿੰਦਾ ਰਿਹਾ, ਅਮਰੀਕਾ ਨੂੰ, ਨੈਟੋ ਨੂੰ, ਕਿ ਇਹ ਸਾਨੂੰ ਲਿਖਤੀ ਦਿਓ ਕਿ ਤੁਸੀਂ ਯੂਕਰੇਨ ਨੂੰ ਨੈਟੋ ਦੀ ਮੈਂਬਰਸ਼ਿਪ ਨਹੀਂ ਦਿਓਗੇ, ਕਿਉਂਕਿ ਅਸੀਂ ਆਪਣੇ ਬਾਰਡਰ ਦੇ ਉੱਤੇ ਫੌਜ ਨਹੀਂ ਚਾਹੁੰਦੇ, ਜਿਹੜਾ ਇਹਨਾਂ ਨੇ ਨਹੀਂ ਕੀਤਾ ਔਰ ਡਿਫਰੈਂਟ ਰੀਜ਼ਨਸ ਨੇ। ਪਰ ਕੁੱਲ ਮਿਲਾ ਕੇ ਇਸ ਵੇਲੇ ਪੁਤਿਨ, ਜੇ ਉਹਦਾ ਕੱਲ ਦਾ 1 ਘੰਟੇ ਦਾ ਖਿਤਾਬ ਦੇਖਿਆ ਜਾਏ, ਔਰ ਅੱਜ ਮੈਂ ਡਿਫਰੈਂਟ ਸੋਰਸਿਸ ਤੋਂ ਉਹਨੂੰ ਦੇਖਿਆ, ਸਮਝਣ ਦੀ ਕੋਸ਼ਿਸ਼ ਵੀ ਕੀਤੀ, ਉਹ ਤਾਂ ਡਿਫਾਈਂਸ ਦਾ ਹੈ। ਉਹ ਤਾਂ ਯਾਦ ਕਰਵਾ ਰਿਹਾ ਕਿ ਯੂਕਰੇਨ ਇਹ ਸਾਡਾ ਜਿਹੜਾ ਗ੍ਰੇਟ, ਉਹ ਕਹਿੰਦੇ ਜੀ ਯੂਕਰੇਨੀਅਨ ਲੋਕ ਬਿਲਕੁਲ ਸਾਡਾ ਬਲੱਡ ਨੇ, ਸਾਡੀ ਸਿਵਲਾਈਜੇਸ਼ਨ ਹੈ, ਸਾਡੀ ਤਹਿਜ਼ੀਬ ਹੈ, ਔਰ ਸਪਿਰਿਚੁਅਲੀ ਵੀ। ਹੁਣ ਇਹ ਵਿੱਚ ਸਪਿਰਿਚੁਅਲ, ਕਿਉਂਕਿ ਜਿਹੜਾ ਕਮਿਊਨਿਸਟ ਈਰਾ ਸੀ ਉਹ ਰੱਬ ਤੋਂ ਦੂਰੀ ਦੀ ਗੱਲ ਸੀ। ਪੁਤਿਨ ਹੁਣ ਇਹ ਕਲੇਮ ਕਰਦਾ ਜੀ ਮੈਂ ਤਾਂ ਈਸਟ ਆਰਥੋਡਾਕਸ ਚਰਚ ਨੂੰ ਮੰਨਣ ਵਾਲਾ। ਹੁਣ ਉਹ ਜਦੋਂ ਯੂਕਰੇਨ ਦੀ ਗੱਲ ਕਰ ਰਿਹਾ ਸੀ, ਉਹਨਾਂ ਨੂੰ ਸਪਿਰਿਚੁਅਲੀ ਵੀ ਉਹ ਕਹਿੰਦਾ ਸਾਡਾ ਹਿੱਸਾ ਰਿਹਾ। ਇਹਦਾ ਮਤਲਬ ਇਹ ਹੈ ਕਿ ਇੰਟੈਂਟ ਇਹੀ ਹੈ, ਬੇਸ਼ੱਕ ਸਟੈਪ ਬਾਈ ਸਟੈਪ ਹੋਏ। ਪਹਿਲਾਂ 1.5 ਲੱਖ ਫੌਜ ਲਿਆ ਕੇ ਉਹਨੇ ਖੜੀ ਕਰ ਦਿੱਤੀ, 1 ਲੱਖ ਕੀਤੀ ਯੂਕਰੇਨ ਦੇ ਨਾਲ ਲੱਗਦੇ ਬਾਰਡਰ ਤੇ, 50,000 ਲਿਆਇਆ ਬੈਲਾਰੂਸ ਵਾਲੇ ਪਾਸਿਓਂ। ਬੈਲਾਰੂਸ ਔਰ ਰਸ਼ੀਆ ਨੇ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਕੀਤੀਆਂ। ਹੁਣ 2 ਈਸਟਰਨ ਪ੍ਰੋਵਿੰਸਿਸ ਨੂੰ ਮੰਨ ਲਿਆ ਔਰ ਉੱਥੇ ਫੌਜ ਭੇਜ ਦਿੱਤੀ। ਹੁਣ ਅੱਜ ਵੀ ਸਾਰੇ ਪਾਸੇ ਮੈਂ ਬਹੁਤ ਖਬਰਾਂ ਇਹਦੇ ਤੇ ਕੱਢੀਆਂ ਹੋਈਆਂ ਨੇ, ਪਰ ਮੈਂ ਵਕਤ ਕਰਕੇ ਅੱਗੇ ਨਹੀਂ ਜਾਵਾਂਗਾ। ਸੈਂਕਸ਼ਨਸ, ਅਮਰੀਕਾ ਨੇ ਆਰਥਿਕ ਸੈਂਕਸ਼ਨਸ ਲਾਈਆਂ, ਜਰਮਨੀ ਨੇ ਲਾਈਆਂ, ਬ੍ਰਿਟਨ ਨੇ ਲਾਈਆਂ, ਦੂਜਾ ਤੀਜਾ। ਵੈਸੇ ਵਿਚਾਰਾ ਭਾਰਤ ਇਹ ਹੁੰਦਾ ਵੀ ਜਿਹਦੇ ਨਾਲ ਯਾਰੀ ਲਾਈ ਉਹੀ ਡੁੱਬ ਗਈ, ਤੇ ਨਾਲ ਹੀ ਫਿਰ ਜਿਹੜਾ ਉਹ ਤੁਮ ਤੋਂ ਡੂਬੇ ਸਨਮ ਹਮਕੋ ਵੀ ਲੈ ਡੂਬੋਗੇ। ਹੁਣ ਇਹੀ ਹਾਲ ਹੋਇਆ। ਕਿੱਥੇ ਉਹ ਰਸ਼ੀਆ ਦੇ, ਸੋਵੀਅਤ ਯੂਨੀਅਨ ਦੇ ਖੈਮੇ 'ਚ ਰਿਹਾ, ਉਹਨਾਂ ਨੇ ਸਮਝਿਆ ਵੀ ਇਹ ਤਾਂ ਹੁਣ ਮੁੱਕ ਗਿਆ ਕੰਮ, ਅਮਰੀਕਾ ਦੇ ਖੈਮੇ 'ਚ ਆ ਗਿਆ। ਹੁਣ ਰਸ਼ੀਆ ਐਮਰਜਿੰਗ ਪਾਵਰ, ਔਰ ਸਭ ਤੋਂ ਫਨੀ ਪੋਜੀਸ਼ਨ ਜਿਹੜੀ ਹੈ ਇੰਡੀਆ ਦੀ, ਉਹ ਯੂਕਰੇਨ ਦਾ ਇਸ਼ੂ ਤੇ ਹੈ। ਹੁਣ ਇੱਕ ਪਾਸੇ ਕਲੀਅਰਲੀ ਮੁਲਕ ਖੜੇ ਨੇ ਕਿ ਕਿਹਨੇ ਕਿਹਦੇ ਵੱਲ ਜਾਣਾ, ਔਰ ਈਵਨ ਟਰਕੀ ਉਹਨੇ ਇਸ ਜੋ ਕੰਮ ਇਹਨੇ ਰਸ਼ੀਆ ਨੇ ਕੀਤਾ, ਪੁਤਿਨ ਨੇ ਯੂਕਰੇਨ 'ਚ ਉਹਨੂੰ ਕੰਡੈਮ ਕੀਤਾ। ਚਾਈਨਾ ਨੇ ਪਹਿਲਾਂ ਤਾਂ ਪੂਰੀ ਸਪੋਰਟ ਥਰੋ ਕੀਤੀ ਹੋਈ ਹੈ ਰਸ਼ੀਆ ਨੂੰ, ਪਰ ਉਹਦੀ ਵੀ ਟਾਈਟ ਰੋਪ ਵਾਕ ਹੈ। ਇੰਡੀਆ ਜਿਹੜਾ ਹੈ ਉਸ ਨੂੰ ਅਮਰੀਕਾ ਔਰ ਯੂਰਪੀਅਨ ਕੰਟਰੀਜ਼ ਕਹਿ ਰਹੀਆਂ ਕਿ ਭਾਈ ਦੱਸ ਤੂੰ ਕਿੱਥੇ ਖੜਾ ਹੈ। UN ਦੇ ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਔਰ ਦੂਸਰੇ ਵੀ, ਉਹ ਹੁਣ ਜਿਹਨੂੰ ਕਹਿੰਦੇ ਨੇ ਵੀ ਮੂੰਹ 'ਚੋਂ ਝੱਗ ਵੀ ਨਿਕਲ ਰਹੀ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਪਰ ਜਿਹੜੀ ਗੱਲ ਆਫ ਇੰਟਰਸਟ ਹੈ ਇਹ ਸਾਰੇ ਦੇ, ਔਰ ਅਸੀਂ ਇਹੀ ਅਰਦਾਸ ਕਰ ਸਕਦੇ ਹਾਂ ਰੱਬ ਦੇ ਅੱਗੇ ਕਿ ਭਾਈ ਟਕਰਾਅ ਨਾ ਹੋਏ। ਜਿਹੜੇ ਜੰਗ ਨੇ ਉਹ ਤਾਂ ਜ਼ੁਲਮੋਂ ਤਬਾਹੀ ਦਾ ਨਾਂ ਹੁੰਦਾ ਹੈ, ਉਹਦੇ 'ਚ ਸਾਰੇ ਹੀ, ਕੱਲਾ ਕਣਕ ਹੀ ਨਹੀਂ ਪਿਸਦੀ, ਉਹ ਜਿਵੇਂ ਕਹਿੰਦੇ ਨੇ ਕਿ ਨਾਲ ਘੁਣ ਵੀ ਪਿਸ ਜਾਂਦਾ ਹੈ। ਆਮ ਲੋਕ ਹੀ ਸਫਰ ਕਰਦੇ ਨੇ, ਤਾਕਤਾਂ ਦੀ ਆਪਣੀ ਈਗੋ ਦੂਜਾ। ਲੇਕਿਨ ਫਿਰ ਵੀ ਜਿਹੜੀ ਗੱਲ ਸਾਊਥ ਏਸ਼ੀਅਨ ਐਕਸਪਰਟਸ ਦੇ ਵਿੱਚ ਅੱਜ ਡਿਸਕਸ ਹੋ ਰਹੀ ਹੈ ਵੀ ਇਹ ਇਸ ਪੀਰੀਅਡ ਜਦੋਂ ਕਿ ਬਿਲਕੁਲ ਜੰਗ ਦੇ ਕਗਾਰ ਤੇ ਖੜਾ ਹੈ, ਇੱਕ ਪਾਸੇ ਯੂਰਪ, ਅਮਰੀਕਾ, ਦੂਜਾ ਇਮਰਾਨ ਖਾਨ ਸਾਹਿਬ 2 ਰੋਜ਼ਾ ਜਿਹੜਾ ਜਦੋਂ ਅਸੀਂ ਗੱਲ ਕਰ ਰਹੇ ਹਾਂ ਆਲਰੇਡੀ ਉਹ ਪਹੁੰਚ ਚੁੱਕੇ ਹੋਣੇ ਨੇ, ਪੁਤਿਨ ਦੇ ਸੱਦੇ ਤੇ ਜਾ ਰਹੇ ਨੇ। ਔਰ 23 ਸਾਲ ਬਾਅਦ ਜਿਹੜਾ ਕੋਈ ਪਾਕਿਸਤਾਨੀ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜਿਹੜਾ ਉਹ ਰੂਸ ਜਾ ਰਿਹਾ। ਸੋ ਉਹਨੂੰ ਲੈ ਕੇ ਕਾਫੀ, ਉਸ ਦੌਰੇ ਨੂੰ ਲੈ ਕੇ ਕਿਆਸ ਰਾਈਆਂ ਨੇ ਅਸੀਂ। ਹਾਲਾਂ ਇਹ ਸਿਚੁਏਸ਼ਨ ਦਾ ਜੋ ਅਸੀਂ ਦੱਸੀ ਹੈ ਇਹ ਸਲੋਲੀ ਡਿਵੈਲਪ ਹੋਈ ਹੈ, ਇਹ ਤਾਂ ਨਹੀਂ ਹੈ ਵੀ ਕੱਲ ਉਹਨਾਂ ਨੇ ਡਿਸਾਈਡ ਕੀਤਾ ਜਾਣਾ ਹੈ ਤੇ ਅੱਜ ਉਹ ਚਲੇ ਗਏ। ਦੌਰਾ ਜ਼ਾਹਰ ਹੈ ਪੁਤਿਨ ਨੇ ਸੱਦਾ ਦਿੱਤਾ ਸੀ ਵੀ ਆਓ,
ਕਾਫੀ ਹਫ਼ਤੇ ਪਹਿਲਾਂ ਦਾ, ਮਹੀਨੇ ਪਹਿਲਾਂ ਵੀ ਹੋਏਗਾ, ਕਈ ਮਹੀਨੇ ਪਹਿਲਾਂ। ਲੇਕਿਨ ਫਿਰ ਵੀ ਹੁਣ ਇੱਕ ਚੁਆਇਸ ਕੁਛ ਇਹ ਸੋਚਦੇ ਸੀ ਕਿ ਹੋ ਸਕਦਾ ਹੈ ਇਸ ਕ੍ਰਾਈਸਿਸ ਦੇ ਚਲਦਿਆਂ ਇਮਰਾਨ ਖਾਨ ਆਪਣਾ ਦੌਰਾ ਕੈਂਸਲ ਕਰਨ। ਪਰ ਮੈਂ ਸਮਝਦਾ ਵੀ ਇਹ ਵੀ ਅਮਰੀਕਾ ਦੀ ਮਾੜੀ ਫੋਰਨ ਪਾਲਿਸੀ ਹੈ ਕਿ ਉਹਨਾਂ ਨੇ ਪਾਕਿਸਤਾਨ ਨੂੰ ਉਸ ਹੱਦ ਤੱਕ ਪੁਸ਼ ਕਰ ਦਿੱਤਾ ਹੈ ਕਿ ਜੇ ਅਮਰੀਕਾ ਔਰ ਯੂਰਪ ਚਾਈਨਾ ਦੀਆਂ ਵਿੰਟਰ 올림픽ਸ ਦਾ ਡਿਪਲੋਮੈਟਿਕ ਬਾਈਕਾਟ ਕਰਦੇ ਨੇ ਤੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਿਹੜੇ ਨੇ ਉਹ ਉਹਦੇ ਇਨੋਗ੍ਰੇਸ਼ਨ ਦੇ ਉੱਤੇ ਅਲੋਂਗ ਵਿਦ ਦਾ ਅਦਰ ਪ੍ਰੈਜ਼ੀਡੈਂਟਸ ਰਸ਼ੀਅਨ ਪੁਤਿਨ ਦੇ ਉੱਤੇ ਪਹੁੰਚ ਜਾਂਦੇ ਨੇ। ਹੁਣ ਇੱਕ ਪਾਸੇ ਅਮਰੀਕਾ ਔਰ ਵੈਸਟਰਨ ਇਹ ਸਾਰੀਆਂ ਯੂਰਪੀਅਨ ਕੰਟਰੀਜ਼ ਉਹ ਸੈਂਕਸ਼ਨਸ ਲਾ ਰਹੀਆਂ ਨੇ ਰਸ਼ੀਆ ਦੇ ਉੱਤੇ ਔਰ ਇਮਰਾਨ ਖਾਨ ਜਿਹੜੇ ਨੇ ਉਹ ਰਸ਼ੀਆ ਜਾ ਰਹੇ ਨੇ। ਹੁਣ ਇਹਦੇ ਲਈ ਕਾਫੀ ਹੱਦ ਤੱਕ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦੋਸ਼ੀ ਹੈ ਕਿ ਹੁਣ ਤੱਕ ਇਹਦੇ ਬਾਵਜੂਦ ਪਾਕਿਸਤਾਨ ਨੇ ਆਪਣਾ ਰੋਲ ਅਦਾ ਕੀਤਾ। ਅਫਗਾਨਿਸਤਾਨ ਕ੍ਰਾਈਸਿਸ 'ਚ ਵੀ ਤਾਲਿਬਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਂਦਾ। 15 ਅਗਸਤ ਦੀ ਐਵੈਕੂਏਸ਼ਨ 'ਚ ਜੇ ਪਾਕਿਸਤਾਨ ਦਾ ਹੈਲਪਿੰਗ ਹੈਂਡ ਨਾ ਹੁੰਦਾ ਤੇ ਕਿਵੇਂ ਅਮਰੀਕਨ ਜਾਂ ਯੂਰਪੀਅਨ ਜਾਂ ਦੂਸਰੇ ਸੇਫਲੀ ਨਿਕਲਦੇ। ਪਰ ਅਜੇ ਤੱਕ ਵੀ ਬਾਈਡਨ ਨੇ ਇੱਕ ਫੋਨ ਕਾਲ ਵੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਨਹੀਂ ਕੀਤੀ। ਹੁਣ ਹੁੰਦਾ ਇਹ ਹੈ ਵੀ ਜਦੋਂ ਤੁਸੀਂ ਫੋਰਨ ਪਾਲਿਸੀ ਦੇ ਵਿੱਚ ਔਰ IMF ਦੀ ਤਲਵਾਰ ਟਾਸਕ ਫੋਰਸ $1 ਬਿਲੀਅਨ ਦੇਣ ਲਈ ਨੱਕ ਰਾਹੀਂ ਜਿਹੜੀਆਂ ਨੇ ਲਕੀਰਾਂ ਕਢਾਉਣ ਵਾਲਾ ਕੰਮ ਕੀਤਾ। ਹੁਣ ਜਦੋਂ ਤੁਸੀਂ ਉਸ ਹੱਦ ਤੱਕ ਪੁਸ਼ ਕਰਦੇ ਹੋ ਫਿਰ ਤੁਹਾਨੂੰ ਲੱਗਦਾ ਵੀ ਠੀਕ ਹੈ ਕਿ ਵੀ ਹੁਣ ਜੋ ਕੁਝ ਭਾਰਤ ਦੇ ਵਿੱਚ ਮੁਸਲਮਾਨਾਂ ਨਾਲ ਹੋ ਰਿਹਾ ਹੈ, ਜੋ ਕਸ਼ਮੀਰ ਦਾ ਦਰਜਾ ਖਤਮ ਕਰਕੇ ਕੀਤਾ ਹੈ, ਪਾਕਿਸਤਾਨ ਨੇ ਵਪਾਰਕ ਸਬੰਧ ਤੋੜੇ ਇੰਡੀਆ ਨਾਲੋਂ, ਆਪਣਾ ਡਿਪਲੋਮੈਟਿਕ ਰਿਲੇਸ਼ਨ ਸਟੈਪ ਡਾਊਨ ਕੀਤੇ ਜਿਹੜੇ ਨੇ। ਲੇਕਿਨ ਅਮਰੀਕਾ ਜਿਹਦਾ ਫਰਜ਼ ਸੀ ਕਿ ਭਾਈ ਇਹ UN ਦੇ ਵਿੱਚ ਇਸ਼ੂ ਹੈ, ਇਹ ਤੁਸੀਂ ਕਿਵੇਂ ਯੂਨੀਲੈਟਰਲੀ ਕਰ ਸਕਦੇ ਹੋ? ਫੌਜ 1 ਮਿਲੀਅਨ ਰੱਖ ਕੇ ਜ਼ੁਲਮ ਕਰ ਰਹੇ ਨੇ। ਹੁਣ ਇਹ ਵੀ ਇੱਕ ਰੀਜ਼ਨ ਹੈ ਕਿ ਵੀ ਜਿਹੜਾ ਅਮਰੀਕਾ ਉਹਨੇ ਅੱਖਾਂ ਬੰਦ ਕੀਤੀਆਂ ਹੋਈਆਂ ਕਿਉਂਕਿ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਬਣਾਇਆ ਹੈ। ਤੇ ਜੇ ਇੰਡੀਆ ਸਟ੍ਰੈਟੇਜਿਕ ਪਾਰਟਨਰ ਹੈ ਤੇ ਫਿਰ ਹੁਣ ਬੇਸ਼ੱਕ ਇਹ ਇਸ ਦੌਰੇ ਦਾ ਮਕਸਦ ਇਸ ਨੂੰ ਕਮਰਸ਼ੀਅਲ ਵਪਾਰਕ ਇੱਕ ਆਇਲ ਪਾਈਪਲਾਈਨ એનર્ਜੀ ਦੀ ਜਿਹੜੀ ਕਰਾਚੀ ਤੋਂ ਕਸੂਰ ਤੱਕ ਜਿਹੜੀ ਹੈ ਉਹ ਬਣੇਗੀ ਇੰਨੇ ਇਹ ਠੀਕ ਹੈ। ਇਹ ਸਾਰੇ ਉਸ ਤੋਂ ਪਹਿਲਾਂ ਵੀ ਜਿਹੜੀ ਇਨਵੈਸਟਮੈਂਟ ਇੱਕ ਸਟੀਲ ਮਿਲ ਰਸ਼ੀਆ ਨੇ ਬਣਾਈ ਸੀ ਜਿਹੜਾ ਕੋਈ ਬਹੁਤਾ ਨਹੀਂ ਸੀ। ਹੁਣ ਵੀ ਜਿਹੜਾ ਇਹ ਪਾਈਪਲਾਈਨ ਪ੍ਰੋਜੈਕਟ ਹੈ ਉਹਦੇ 'ਚ ਕੋਈ ਰਸ਼ੀਆ ਨੂੰ ਬਹੁਤਾ ਬਚਣ ਬਚਾਉਣ ਵਾਲਾ ਨਹੀਂ ਹੈ। ਪਾਕਿਸਤਾਨ ਨੂੰ ਜ਼ਰੂਰ ਲੋੜ ਹੈ એનર્ਜੀ ਦੀ ਔਰ ਰਸ਼ੀਆ ਰਿਚ ਸੋਰਸ ਹੈ એનર્ਜੀ ਦਾ। ਲੇਕਿਨ ਇਹ ਰਸ਼ੀਆ ਵੀ ਸਿਗਨਲ ਦੇ ਰਿਹਾ ਹੈ ਇੰਡੀਆ ਨੂੰ ਵੀ ਕਿਤੇ ਨਾ ਕਿਤੇ, ਅਮਰੀਕਾ ਨੂੰ ਵੀ ਕਿਤੇ ਨਾ ਕਿਤੇ, ਔਰ ਪਾਕਿਸਤਾਨ ਵੀ ਇਹ ਸਿਗਨਲ ਦੇ ਰਿਹਾ ਕਿ ਭਾਈ ਹੁਣ ਜੇ ਤੁਸੀਂ ਕਿਸੇ ਦੇ ਔਖੇ ਵੇਲੇ ਤੁਸੀਂ ਪਹੁੰਚਦੇ ਹੋ। ਹੁਣ ਕਿਹੜਾ ਮੁਲਕ ਦੁਨੀਆ 'ਚ ਹੈ ਜਿਹਨੇ ਸਭ ਤੋਂ ਪਹਿਲਾਂ ਰਸ਼ੀਆ ਦੇ ਜਿਹੜੇ ਉਹਨੇ 2 ਪ੍ਰੋਵਿੰਸ ਆਜ਼ਾਦ ਕਰਨ ਦਾ ਫੈਸਲਾ ਲਿਆ ਔਰ ਫੌਜ ਭੇਜੀ ਸੀਰੀਆ, ਉਹਨੇ ਵੈਲਕਮ ਕੀਤਾ ਜੇ ਅਸੀਂ ਨਾਲ ਖੜੇ। ਕਿਉਂਕਿ ਜਦੋਂ ਸੀਰੀਆ ਫਸਿਆ ਹੋਇਆ ਸੀ ਸਾਰੇ ਪਾਸੇ ਅਮਰੀਕਾ ਦੂਜਾ ਉਹਦੇ ਅਸਾਦ ਦੇ ਬੇਟੇ ਨੂੰ ਕੱਢਣ ਲਈ ਔਰ ਉਹਨੂੰ ਰਸ਼ੀਆ ਔਰ ਚਾਈਨਾ ਟੁਗੈਦਰ ਉਹਦੇ ਰਿਸਕ ਤੇ ਆਏ ਔਰ ਅੱਜ ਜੇ ਉਹਦੀ ਹਕੂਮਤ ਬਚੀ ਤਾਂ ਉਹਨਾਂ ਦੀ ਬਦੌਲਤ। ਸੋ ਇਹ ਇੱਕ ਬੜੀ ਭੌਂਡੀ ਜਿਹੀ ਖੇਡ ਹੁੰਦੀ ਹੈ ਜਦੋਂ ਅਸੀਂ ਸਿਆਸਤ ਦੀ ਦੇਖਦੇ ਹਾਂ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਵੀ ਕੋਈ ਵੀ ਦੇयर ਆਰ ਨੋ ਪਰਮਾਨੈਂਟ ਫਰੈਂਡਸ ਔਰ ਫੋਜ਼ ਇਨ ਪੋਲਿਟਿਕਸ, ਓਨਲੀ ਪਰਮਾਨੈਂਟ ਆਰ ਇੰਟਰਸਟ। ਔਰ ਇਹੀ ਨਜ਼ਰ ਆ ਰਿਹਾ ਕਿ ਭਾਈ ਪਾਕਿਸਤਾਨ ਵੀ ਇਹ ਸਿਗਨਲ ਦੇ ਰਿਹਾ ਇੰਡੀਆ ਨੂੰ ਵੀ ਤੇ ਅਮਰੀਕਾ ਨੂੰ ਵੀ ਕਿ ਲੋ ਜੀ ਜੇ ਹੁਣ ਤੁਸੀਂ ਨਹੀਂ ਸਾਡੇ ਨਾਲ ਹੱਥ ਮਿਲਾਉਣ ਨੂੰ ਰਾਜ਼ੀ ਜਾਂ ਇਨਸਾਫ ਕਰਨ ਦੀ ਗੱਲ ਨਹੀਂ ਕਰਦੇ ਤਾਂ ਫਿਰ ਹੁਣ ਅਸੀਂ ਚੱਲੇ ਆ ਵੀ ਉਹ ਕੀ ਕਹਿੰਦੇ ਨੇ ਕਿ ਭਾਈ ਉਹ ਕੀ ਅੱਖ ਚੱਬਿਆ, ਪਤਾ ਨਹੀਂ ਕੀ ਹੁੰਦਾ ਕਿ ਮਰਦੀ ਨੇ ਅੱਖ ਚੱਬਿਆ। ਹਾਂ, ਇਹ ਮਰਦੀ ਨੇ ਅੱਖ ਚੱਬਿਆ ਵਾਲੀ ਗੱਲ ਹੈ। ਅਦਰਵਾਈਜ਼ ਪਾਕਿਸਤਾਨ ਸਭ ਤੋਂ ਜ਼ਿਆਦਾ ਅਮਰੀਕਾ ਦੇ ਖੈਮੇ 'ਚ ਰਿਹਾ। ਕੋਲਡ ਵਾਰ ਵੇਲੇ ਜੋ ਸੋਵੀਅਤ ਯੂਨੀਅਨ ਦੇ ਖਿਲਾਫ ਜੰਗ ਅਫਗਾਨਿਸਤਾਨ 'ਚ ਲੜੀ, ਸਭ ਤੋਂ ਜ਼ਿਆਦਾ ਸਫ਼ਰ ਪਾਕਿਸਤਾਨ ਨੇ ਕੀਤਾ। ਲੇਕਿਨ ਇਹ ਜਿਹੜੀ ਸਿਆਸਤ ਕਿੰਨੀ ਕਰੂਅਲ ਹੁੰਦੀ ਹੈ ਕਿ ਕਿਵੇਂ ਲੱਤ ਮਾਰ ਕੇ ਜਿਹੜਾ ਉਹ ਪਾਸੇ ਕੀਤਾ। ਤੇ ਮੇਰਾ ਖਿਆਲ ਹੈ ਵੀ ਹੁਣ ਇਸ ਸਾਰੇ 'ਚੋਂ ਪਾਕਿਸਤਾਨ ਵੀ ਦੱਸ ਰਿਹਾ ਕਿ ਵੀ ਹਮ ਵੀ ਹੋਤੇ हैं, ਇਵੇਂ ਨਾ ਸਮਝੋ ਵੀ ਜੇ ਕੋਈ ਨਹੀਂ ਹੈ ਤੇ ਅਸੀਂ ਫਿਰ ਚੀਨ ਤੇ ਰੂਸ ਦੇ ਨਾਲ। जी राज साहब थोड़ा बहुत बहुत शुक्रिया। साथ ने ब्रेक व्यूअर्स तुसा ने इस तरह बने रहना। मिलते हैं छोटे ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੀਪ ਸਿੱਧੂ ਦੀ ਅੰਤਮ ਅਰਦਾਸ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ 24 ਫਰਵਰੀ ਨੂੰ ਹੋਣ ਜਾ ਰਹੀ ਹੈ। ਸੋ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਦੀਪ ਸਿੱਧੂ ਨੂੰ ਸ਼ਰਧਾਂਜਲੀਆਂ ਦੇਣ ਦਾ ਜਿਹੜਾ ਸਿਲਸਿਲਾ ਹੈ ਉਹ ਲਗਾਤਾਰ ਜਾਰੀ ਹੈ। ਸੋ ਇਸ ਸੰਬੰਧੀ ਸਾਡੇ ਕੋਲ ਲਿਖਤਾਂ ਆਈਆਂ ਹਨ, ਉਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਕਮੈਂਟਸ ਔਰ ਲਿਖਤਾਂ ਦਾ ਤਾਂ ਹੜ੍ਹ ਆਇਆ ਹੋਇਆ। ਜਿਹੜੀ ਸਾਡੀ ਪ੍ਰੈਜੈਂਟੇਸ਼ਨ ਦੀਪ ਸਿੱਧੂ ਨੂੰ ਸਮਰਪਿਤ ਜਿਹੜਾ ਦੀਵਾਨ ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਸੀ, ਉਸ ਨੂੰ ਬਹੁਤ ਪਸੰਦ ਕੀਤਾ ਗਿਆ ਜੀ। 35,000 ਤੋਂ ਜ਼ਿਆਦਾ ਉਹਦੇ ਇਕੱਲੇ YouTube ਦੇ ਉੱਤੇ ਹੀ ਵਿਊਅਰਸ ਔਰ ਹਜ਼ਾਰਾਂ ਸ਼ੇਅਰ ਔਰ ਸੈਂਕੜਿਆਂ ਕਮੈਂਟ। ਅਸੀਂ ਸਭ ਦਾ ਕਲੈਕਟਿਵ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦਾ ਜਵਾਬ ਦੇਣ ਦੇ ਲਈ ਤਾਂ ਸਾਡੇ ਕੋਲ ਸਾਨੂੰ ਬਹੁਤ ਵਕਤ ਚਾਹੀਦਾ ਹੈ ਔਰ ਮੈਂ ਸਮਝਦਾ ਕਿ ਵੀ ਅਸੀਂ ਆਲਮੋਸਟ ਇਹਨਾਂ ਸਾਰੇ ਦਿਨਾਂ 'ਚ ਹੀ ਕਿਸੇ ਨਾ ਕਿਸੇ ਆਨੇ ਬਹਾਨੇ ਦੀਪ ਸਿੱਧੂ ਨਾਲ ਸੰਬੰਧਿਤ ਕੋਈ ਸੈਗਮੈਂਟ ਜ਼ਰੂਰ ਕਰਦੇ ਹਾਂ ਔਰ ਉਹਦੇ 'ਚ ਜਿਹੜੇ ਬਹੁਤ ਸਾਰੇ ਸਾਡੇ ਵਿਊਅਰਸ ਵੱਲੋਂ ਜਿਹੜਾ ਕੋਈ ਪੁੱਛਿਆ ਗਿਆ ਹੁੰਦਾ ਹੈ ਸਵਾਲ ਜਾਂ ਉਹਨੂੰ ਅਸੀਂ ਉਹਦੇ 'ਚ ਅਕਮੋਡੇਟ ਕਰਨ ਦੀ ਕੋਸ਼ਿਸ਼ ਕਰਦੇ ਔਰ ਅਸੀਂ ਇਹ ਅਗੇਨ 24 ਫਰਵਰੀ 2 ਦਿਨ ਬਾਅਦ ਹੈ ਔਰ ਇੱਥੇ ਤਾਂ ਕਿਉਂਕਿ ਅਸੀਂ ਸਾਡੇ ਤੋਂ 10.5 ਘੰਟੇ ਅੱਗੇ ਆ। ਕੱਲ ਰਾਤ ਜਦੋਂ ਹੋਏਗੀ ਤੇ ਉੱਥੇ 24 ਫਰਵਰੀ ਹੋਏਗੀ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਫਤਿਹਗੜ੍ਹ ਸਾਹਿਬ ਪਹੁੰਚਣ। ਇਹ ਮੈਸੇਜ ਵੀ ਹੋਏਗਾ ਦਿੱਲੀ ਦਰਬਾਰ ਦੇ ਹਾਕਮਾਂ ਨੂੰ ਵੀ ਔਰ ਇਹ ਜਿਸ ਨੂੰ ਇੱਕ ਨਾਇਕ ਦਾ ਦਰਜਾ ਸਪੌਂਟੇਨੀਅਸ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਨੇ ਇਨ ਜਨਰਲ ਔਰ ਸਿੱਖ ਨੌਜਵਾਨਾਂ ਨੇ ਇਨ ਪਾਰਟਿਕੂਲਰ ਦਿੱਤਾ ਹੈ, ਉਸ ਨੂੰ ਵੀ ਇਹ ਟਰੂ ਟ੍ਰਿਬਿਊਟ ਹੋਏਗੀ। ਗੱਲ ਤਾਂ ਅਜੇ ਤਾਂ ਇਹ ਮੰਜ਼ਿਲ ਵੱਲ ਕਦਮ ਜਿਹੜੇ ਨੇ ਉਹ ਸ਼ੁਰੂ ਹੋਏ ਨੇ ਔਰ ਉਹਨਾਂ ਨੂੰ ਮਜ਼ਬੂਤੀ ਮਿਲੇਗੀ ਜਿੰਨਾ ਵੀ ਸੰਗਤ ਦਾ ਮੈਂਡੇਟ ਹੋਏਗਾ ਉੱਥੇ ਹਾਜ਼ਰੀ ਦੇ ਰੂਪ 'ਚ। ਔਰ ਮੈਂ ਸਮਝਦਾ ਵੀ ਕਈ ਵਾਰ ਇਹ ਲੱਗਦਾ ਹੁੰਦਾ ਕਿ ਤੁਸੀਂ ਖੁਦ ਹੀ ਭਾਵਕ ਹੋ, ਲੇਕਿਨ ਕਿੰਨਿਆਂ ਨੂੰ ਜਿਹੜੇ ਸਾਡੇ ਸੰਘਰਸ਼ ਦੇ ਜਿਹੜੇ ਨੇ ਬਾਬਾ ਰੁਤਬਾ ਰੱਖਣ ਵਾਲੀਆਂ ਸ਼ਖਸੀਅਤਾਂ ਨੇ, ਜਿਨ੍ਹਾਂ 'ਚ ਮੈਂ ਭਾਈ ਗਜਿੰਦਰ ਸਿੰਘ ਹੋਰਾਂ ਨੂੰ, ਕਿਉਂਕਿ ਉਸ 70s ਦੇ ਈਰਾ 'ਚ ਔਰ ਜਿਹੜੇ ਪ੍ਰਭਾਵਿਤ ਹੋਏ ਆਪਣੇ ਉਸ ਕਨਵਿਕਸ਼ਨ ਤੋਂ, ਸਰ ਕਪੂਰ ਸਿੰਘ ਔਰ ਉਹਨਾਂ ਦਾ ਸਾਥ, ਫਿਰ ਸੰਤ ਪਿੰਡਾਂ ਵਾਲਿਆਂ ਦੀ ਜਦੋਂ ਗ੍ਰਿਫਤਾਰੀ ਹੁੰਦੀ ਹੈ 20 ਸਤੰਬਰ 1981 ਨੂੰ, ਤੇ ਆਪਣੇ 4 ਹੋਰ ਸਾਥੀਆਂ ਦੇ ਨਾਲ ਇੰਡੀਅਨ 에ਅਰਲਾਈਨ ਦਾ ਜਹਾਜ਼ ਉਡਾ ਕੇ ਪਾਕਿਸਤਾਨ ਲੈ ਜਾਂਦੇ ਨੇ ਔਰ ਪਿਛਲੇ ਆਲਮੋਸਟ 35-40 ਸਾਲ ਤੋਂ ਜਲਾਵਤਨੀ 'ਚ ਨੇ। ਬੜੇ ਜ਼ਬਰਦਸਤ ਦਾਰਸ਼ਨਿਕ, ਕਵੀ, ਸ਼ਾਇਰ, ਚਿੰਤਕ ਔਰ ਜਿਨ੍ਹਾਂ ਨੇ ਆਪਣੀ ਫੈਮਿਲੀ ਲਾਈਫ ਭੇਟ ਕੀਤੀ, ਸਾਰੀ ਆਪਣੀ ਜ਼ਿੰਦਗੀ ਭੇਟ ਕੀਤੀ। ਉਹਨਾਂ ਦੀ ਮੈਂ ਸ਼ਾਇਰੀ ਨੂੰ ਮੈਂ ਸਮਝਦਾ ਵੀ ਜਦੋਂ ਉਹ ਵੀ ਟ੍ਰਿਬਿਊਟ ਦਿੰਦੇ ਨੇ ਔਰ ਜਿਸ ਅੰਦਾਜ਼ 'ਚ ਉਹਨਾਂ ਨੇ ਅੱਜ ਇੱਕ ਉਹਨਾਂ ਦੀ ਨਜ਼ਮ ਜਿਹੜੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਸੀ, ਜਿਸ ਦਾ ਉਹਨਾਂ ਨੇ ਇੱਕ ਛੋਟਾ ਜਿਹਾ ਟਾਈਟਲ ਦਿੱਤਾ ਹੈ, ਹੁਣ ਦੇਰ ਤੱਕ ਉਸ ਦੇ ਚਰਚੇ ਹੁੰਦੇ ਰਹਿਣਗੇ। ਹੁਣ ਜ਼ਾਹਰ ਹੈ ਕਿ ਉਹ ਮਹਿਸੂਸ ਕਰਦੇ ਨੇ, ਉਹ 4 ਦਹਾਕਿਆਂ ਦੀ ਸਟਰਗਲ ਦੇਖੀ ਹੈ ਕਿ ਕਿਹੜੀਆਂ ਉਹ ਮੂਮੈਂਟਸ ਹੁੰਦੀਆਂ ਨੇ ਜਿਹੜੀਆਂ ਡਰਾਈਵਿੰਗ ਫੋਰਸ ਬਣ ਜਾਂਦੀਆਂ ਉਹਨੂੰ ਅੱਗੇ ਲਿਜਾਣ ਦੇ ਲਈ। ਉਹ ਬੱਦਲ ਵਾਂਗ ਆਇਆ, ਉਹ ਗਰਜਿਆ, ਉਹ ਬਰਸਿਆ, ਖੇਤਾਂ ਨੂੰ ਪਾਣੀ ਲਾ ਗਿਆ, ਮਿੱਟੀ ਦਾ ਕਰਜ਼ਾ ਲਾ ਗਿਆ। ਉਹ ਆਮ ਨਹੀਂ, ਕੁਝ ਵੱਖਰਾ ਸੀ, ਕੁਝ ਖਾਸ ਸੀ, ਬਾਰਿਸ਼ ਦਾ ਤੇਜ਼ ਛੱਟਾ ਸੀ, ਨਾਲੇ ਪਿਆਸ ਸੀ, ਸੀਕਰ।
ਜੀ ਉਹੀ ਤਾਲਿਬੇ ਇਲਮ ਵਾਲੀ ਕਿਉਰਿਓਸਿਟੀ। ਬਿਲਕੁਲ ਉਹ ਬੱਦਲ ਵਾਂਗ ਆਇਆ, ਉਹ ਗਰਜਿਆ, ਉਹ ਬਰਸਿਆ, ਖੇਤਾਂ ਨੂੰ ਪਾਣੀ ਲਾ ਗਿਆ, ਮਿੱਟੀ ਦਾ ਕਰਜ਼ਾ ਲਾ ਗਿਆ। ਉਹ ਆਮ ਨਹੀਂ, ਕੁਝ ਵੱਖਰਾ ਸੀ, ਕੁਝ ਖਾਸ ਸੀ। ਬਾਰਿਸ਼ ਦਾ ਤੇਜ਼ ਛੱਟਾ ਸੀ, ਨਾਲੇ ਪਿਆਸ ਸੀ। ਛੋਟੇ ਜਿਹੇ ਸਮੇਂ ਵਿੱਚ ਕੌਮ ਦੇ ਸਾਰੇ ਦਰਦ ਪੀਣ ਦੀ, ਜ਼ਿੰਦਗੀ ਦੇ ਸਾਰੇ ਰੰਗ ਜੀਣ ਦੀ ਕਾਹਲੀ ਵਿੱਚ ਆਇਆ ਸੀ ਤੇ ਛੇਤੀ ਹੀ ਤੁਰ ਗਿਆ। ਪਿੱਛੇ ਇੱਕ ਦਰਦ ਛੱਡ ਗਿਆ, ਕੌਮੀ ਸੋਚ ਦੇ ਵਿਹੜੇ ਵਿੱਚ ਪਾਤਸ਼ਾਹੀ ਝੰਡਾ ਗੱਡ ਗਿਆ। ਬਿਲਕੁਲ ਉਹਨਾਂ ਨੂੰ ਜਦੋਂ ਉਹਨਾਂ ਦਾ ਇੱਕ ਲੇਟੈਸਟ ਇੰਟਰਵਿਊ ਹੈ, ਉਹਨੂੰ ਕਿਹਾ ਜੀ ਕੀ ਤੁਸੀਂ ਖਾਲਿਸਤਾਨ ਦੀ ਹਮਾਇਤ ਕਰਦੇ ਹੋ? ਕਿਹਾ ਹਮ ਰਾਖਤ ਪਾਤਸ਼ਾਹੀ ਦਾ ਵਾ। ਉਹ ਇਸ ਕਦਰ ਹਿਸਟਰੀ ਨੂੰ ਚਿਜ਼ਲ ਉਹਨਾਂ ਨੇ ਕਰਕੇ ਆਪਣੇ ਥਾਟ ਪ੍ਰੋਸੈਸ ਨੂੰ ਚਿਜ਼ਲ ਕੀਤਾ ਸੀ ਹਿਸਟਰੀ ਦੀ ਰੋਸ਼ਨੀ ਦੇ ਵਿੱਚ। ਔਰ ਇਹੀ ਭਾਈ ਗਜਿੰਦਰ ਸਿੰਘ ਕਹਿ ਰਹੇ ਨੇ ਕਿ ਕੌਮੀ ਸੋਚ ਦੇ ਵਿਹੜੇ ਵਿੱਚ ਪਾਤਸ਼ਾਹੀ ਝੰਡਾ ਗੱਡ ਗਿਆ। ਹੁਣ ਦੇਰ ਤੱਕ ਉਸ ਦੇ ਚਰਚੇ ਹੁੰਦੇ ਰਹਿਣਗੇ। ਹਾਲੇ ਲੋਕ ਉਸ ਬਾਰੇ ਬਹੁਤ ਕੁਝ ਕਹਿਣਗੇ, ਬਹੁਤ ਕੁਝ ਕਹਿਣਗੇ। ਬਿਲਕੁਲ ਔਰ ਇੱਕ ਲਿਖਤ ਜਿਹੜੀ ਸਰਦਾਰ ਦਇਆ ਸਿੰਘ ਸੰਧੂ ਹੋਰਾਂ ਦੀ, 5 ਦਰਿਆਵਾਂ ਦੇ ਨਾਲ ਉਸ ਇਤਿਹਾਸ ਨੂੰ ਜੋੜਨਾ, ਉਸ ਸੋਚ ਨੂੰ ਜੋੜਨਾ, ਕਿਉਂਕਿ ਬਹੁਤ ਵਾਰ ਅਸੀਂ ਸਤਲੁਜ, ਬਿਆਸ, ਰਾਵੀ, ਉਹ ਵੀ ਉਹਦੇ ਪਾਣੀਆਂ ਦਾ ਵੀ ਸਾਡਾ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਕੰਟਰੋਲ ਨਹੀਂ ਹੈ, ਉਹ ਵੀ ਹਿੰਦੂ ਤਵੀਆਂ ਦੇ ਹਵਾਲੇ ਹੈ, ਰਾਜਸਥਾਨ, ਹਰਿਆਣਾ। ਜੀ ਚੜ੍ਹਦੀ ਕਲਾ ਦੀ ਬਹੁਤ ਬਾਤ ਪਾਉਂਦੇ ਦੀਪ ਸਿੱਧੂ ਲਈ। ਅਸੀਂ ਦਰਿਆਵਾਂ ਦੀ ਬੁੱਕਲ ਵਿੱਚ ਜੰਮੇ ਪਲੇ ਹਾਂ। ਉਹ ਦਰਿਆ ਜਿੱਥੇ ਜਗਤ ਗੁਰੂ ਬਾਬੇ ਰਾਵੀ ਦੇ ਪਾਣੀਆਂ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਸੋਧੇ। ਹੁਣ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਹੈ, ਜੀ ਔਰ ਰਾਵੀ ਦੇ ਇਹ ਹੈ ਤੁਸੀਂ ਬੈਕ 5 ਸਦੀਆਂ 5.5 ਸਦੀਆਂ ਜਾਂਦੇ ਹੋ। ਅਸੀਂ ਦਰਿਆਵਾਂ ਦੀ ਬੁੱਕਲ ਵਿੱਚ ਜੰਮੇ ਪਲੇ ਹਾਂ। ਉਹ ਦਰਿਆ ਜਿੱਥੇ ਜਗਤ ਗੁਰੂ ਬਾਬੇ ਰਾਵੀ ਦੇ ਪਾਣੀਆਂ ਵਿੱਚ ਅੰਮ੍ਰਿਤ ਵੇਲੇ ਇਸ਼ਨਾਨੇ ਸੋਧੇ। ਭਾਈ ਲਹਿਣਾ ਜੀ ਹੁਕਮ ਵਿੱਚ ਆਗਿਆਕਾਰ ਬਣ ਇਸ ਦਰਿਆ ਕੰਢੇ ਪ੍ਰਵਾਨ ਚੜ੍ਹੇ, ਅੰਗ ਬਣੇ। ਬਜ਼ੁਰਗੀ ਵਿੱਚ ਬਾਬਾ ਅਮਰਦਾਸ ਜੀ ਨੇ ਬਿਆਸਾ ਦੇ ਪਾਣੀਆਂ ਦੀ ਗਾਗਰ 12 ਸਾਲ ਢੋਈ ਤੇ ਇਸ ਸੇਵਾ ਵਿੱਚੋਂ ਅਗੰਮੀ ਜੋਤ ਦੇ ਅਧਿਕਾਰੀ ਬਣੇ। ਇਸੇ ਬਿਆਸਾ ਦੇ ਕੰਢੇ ਸਿੱਖੀ ਦਾ ਧੁਰਾ ਗੋਇੰਦਵਾਲ ਅਨਾਥ ਭਾਈ ਜੇਠੇ ਨੂੰ ਦੁਨੀਆ ਦਾ ਪਾਲਣਹਾਰ ਬਣਾ ਗਿਆ। ਹੁਣ ਦੂਸਰਾ ਦਰਿਆ ਰਾਵੀ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਸਾਂਝ, ਬਿਆਸਾ ਦੇ ਨਾਲ ਗੁਰੂ ਅਮਰਦਾਸ ਜੀ ਦੀ, ਗੋਇੰਦਵਾਲ ਬਣਾਈ ਬਿਆਸਾ ਦੇ ਕੰਢੇ 84 ਪੌੜੀਆਂ ਵਾਲਾ। ਜੀ ਪੰਜਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਵੀ ਦੇ ਪਾਣੀਆਂ ਵਿੱਚ ਸ਼ਹੀਦੀ ਬਖਸ਼ ਇਹਨਾਂ ਦੇ ਬਾਗੀ ਸੁਭਾਅ ਨੂੰ ਹਲੂਣਿਆ। ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ? ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ, ਰੇਤ ਪਾ ਕੇ, ਦੇਗ ਚੋਂ ਬਾਲ ਕੇ ਉਹਨਾਂ ਦੇ ਪਵਿੱਤਰ ਸਰੀਰ ਨੂੰ ਰਾਵੀ ਦਰਿਆ ਦੇ ਹਵਾਲੇ ਕਰ ਦਿੱਤਾ ਗਿਆ ਸੀ। ਸੋ ਰਾਵੀਆਂ ਦੇ ਨਾਲ ਕੱਲੀ ਸਾਂਝ ਕਰਤਾਰਪੁਰ ਦੀ ਨਹੀਂ ਹੈ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਵੀ ਹੈ, ਜਿਹਨੇ ਇਸ ਕੌਮ ਨੂੰ ਜਿਹੜਾ ਤਿਆਰ ਕੀਤਾ ਹੈ, ਸਾਡੇ ਬਾਗੀ ਸੁਭਾਅ ਨੂੰ, ਇਸ ਸ਼ਹੀਦੀ ਨੇ ਸਾਡੇ ਬਾਗੀ ਸੁਭਾਅ ਨੂੰ ਹਲੂਣਿਆ। ਇਹਨਾਂ ਦਰਿਆਵਾਂ ਦੀ ਮਸਤ ਸ਼ਾਂਤ ਜਿਹੀ ਤੋਰ ਨੇ ਇਸ ਹਲੂਣੇ ਨਾਲ ਹਕੂਮਤਾਂ ਦੇ ਮੂੰਹ ਭੰਨ ਸੁੱਟੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਅਕਾਲ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ, ਔਰ ਫਿਰ ਇੱਕ ਮੀਰੀ ਪੀਰੀ ਦੇ ਕਨਸੈਪਟ ਨੂੰ ਕਿਵੇਂ ਅਗਲੀਆਂ ਸਦੀਆਂ ਨੇ ਦੇਖਿਆ ਕਿ ਭਾਈ ਹਕੂਮਤਾਂ ਦੇ ਮੂੰਹ ਭੰਨ ਸੁੱਟੇ। 9ਵੀਂ ਜੋਤ ਤੀਕਰ ਇਹ ਦਰਿਆ ਮਹਾਰਾਜ ਜੀ ਦੇ ਹਜ਼ੂਰ ਵਿਚਰਦੇ ਰਹੇ। ਇੱਧਰ ਅਸੀਂ ਫਿਰ ਕੀਰਤਪੁਰ ਸਾਹਿਬ ਦੇਖਦੇ ਹਾਂ, ਉਹੀ ਸਤਲੁਜ ਦੇ ਕੰਢੇ ਰਾਵੀ ਬਿਆਸ। ਧਾੜਵੀਆਂ ਅੱਗੇ ਵਿਚ ਜਾਂਦੇ ਗੰਗਾ ਜਮਨਾ ਦੇ ਪਾਣੀਆਂ ਨੂੰ ਛੱਡ ਮਰਦ ਅਗੰਬੜੇ ਨੇ ਸਤਲੁਜ ਦੇ ਕੰਢੇ ਨੂੰ ਆਣ ਭਾਗ ਲਾਏ। ਹੁਣ ਅਦਰਵਾਈਜ਼ ਹਿੰਦੂ ਮਾਈਥੋਲੋਜੀ 'ਚ ਗੰਗਾ ਜਮਨਾ ਪਵਿੱਤਰ ਨੇ। ਹੁਣ ਇੱਥੇ ਜਦੋਂ ਅਸੀਂ ਪੰਜਾਬ ਦੇ ਦਰਿਆਵਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਪ੍ਰੋਫੈਸਰ ਮੋਹਨ ਸਿੰਘ ਜਿਹੜੇ ਵੱਡੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਨਜ਼ਮ ਮੇਰੇ ਫੁੱਲ ਝਨਾਹ ਵਿੱਚ ਪਾਣੇ, ਕਿ ਮੇਰੀਆਂ ਅਰਥੀਆਂ ਝਨਾਹ 'ਚ ਪਾਣੀਆਂ, ਤੇ ਉਹਦੀ ਇੱਕ ਲਾਈਨ ਹੈ ਕਿ ਗੰਗਾ ਬਾਹਮਣੀ ਕੀ ਜਾਣੇ ਆਸ਼ਕੀ ਦੀ ਕੀਮਤ। ਹੁਣ ਝਨਾਹ ਜਿਹੜਾ ਉਹ ਆਸ਼ਕਾਂ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ, ਔਰ ਮੇਰੇ ਫੁੱਲ ਝਨਾਹ ਵਿੱਚ ਪਾਣੇ। ਹੁਣ ਇੱਥੇ ਜਦੋਂ ਅਸੀਂ ਝਨਾਹ ਦੇ ਹਵਾਲੇ ਨਾਲ ਗੱਲ ਕਰਾਂਗੇ, ਹੁਣ ਪਹਿਲਾਂ ਸਤਲੁਜ ਦੀ ਗੱਲ ਕਿ ਵੀ ਗੁਰੂ ਸਾਹਿਬਾਨ ਨੇ, ਹੁਣ ਜੇ 10ਵੇਂ ਪਾਤਸ਼ਾਹ ਨੇ ਆਨੰਦਪੁਰ, 9ਵੇਂ ਪਾਤਸ਼ਾਹ ਨਹੀਂ ਚੁਣਿਆ ਚੱਕ ਨਾਨਕੀ,
ਸਤਲੁਜ ਦੇ ਕੰਢੇ। ਔਰ ਇਸ ਸਾਰੇ ਚੋਂ ਇੱਕ ਬੜਾ ਖੂਬਸੂਰਤ ਵਾਕਿਆ ਜਦੋਂ ਦਰਿਆਵਾਂ ਦੇ ਪਾਣੀਆਂ ਦੀ ਗੱਲ ਹੁੰਦੀ ਹੈ ਔਰ ਕਿਵੇਂ ਪੰਜਾਬ ਦੇ ਇਹਨਾਂ ਦਰਿਆਵਾਂ ਚੋਂ ਰੈਬੈਲੀਅਨ ਨਿਕਲਿਆ। ਪਹਿਲੀ ਜੰਗ 10ਵੇਂ ਪਾਤਸ਼ਾਹ ਨੇ ਭੰਗਾਣੀ ਦੀ ਲੜੀ, ਜਿਹਦੇ 'ਚ ਇੱਕ ਪਾਸੇ 22 ਧਾਰ ਦੇ 22 ਪਹਾੜੀ ਹਿੰਦੂ ਰਾਜੇ ਔਰ ਉਹਨਾਂ ਦੇ ਨਾਲ ਜਿਹੜਾ ਰਲੇ 400 ਦੇ ਬੈਚ ਦੇ ਪਠਾਨ ਜਿਹੜੇ ਖਰੀਦ ਲਏ ਉਹਨਾਂ ਨੇ। ਹੁਣ ਪੌਂਟਾ ਸਾਹਿਬ ਦੇ ਤੋਂ ਬਾਰ-ਬਾਰ ਹੈ ਭੰਗਾਣੀ ਦਾ ਯੁੱਧ, ਜਿੱਥੇ ਜੰਗ ਹੋਇਆ, ਪਹਿਲੀ ਜੰਗ ਸੀ ਔਰ ਉਹਦੇ 'ਚ ਇੱਕ ਉਦਾਸੀ ਸਾਧ, ਬਾਕੀ ਉਦਾਸੀ ਵੀ 500 ਸੀ, ਸਾਰੇ ਦੌੜ ਗਏ। ਉਹਨਾਂ ਨੂੰ ਲੱਗਾ ਵੀ ਇਹ ਤਾਂ ਮਰਵਾਏਗਾ ਗੁਰੂ। ਹੁਣ ਇੱਕ ਰਹਿ ਗਿਆ ਉਹਨਾਂ ਦਾ ਮਹੰਤ ਕਿਰਪਾਲ ਦਾਸ। ਹੁਣ ਜੰਗ ਦੇ ਵਿੱਚ ਸਿੱਖ ਉਤਰੇ, ਈਡੀ ਪੂਰੇ ਰੜੇ ਹੋਏ ਪਠਾਨ ਔਰ ਪੂਰੀ ਪਹਾੜੀ ਫੌਜ। ਹੁਣ ਇੱਕ ਵਾਕਿਆ ਔਰ ਗੁਰੂ ਸਾਹਿਬ ਨੇ ਉਸ ਨੂੰ ਬਚਿੱਤਰ ਨਾਟਕ ਦੇ ਵਿੱਚ ਭੰਗਾਣੀ ਦੇ ਯੁੱਧ ਨੂੰ ਬਿਆਨ ਹੈ। ਹੁਣ ਹਯਾਤ ਖਾਂ ਜਿਹੜਾ ਬਹੁਤ ਨਾਮਵਰ ਜਰਨੈਲ ਪਠਾਨ, ਉਹ ਘੋੜਾ ਦੌੜਾ ਕੇ ਅੱਗੇ ਆਂਦਾ ਹੈ ਤੇ ਕਿਰਪਾਲ ਸਿੰਘ ਇੱਕ ਸਾਧ ਉਦਾਸੀ ਜਿਹਦੇ ਕੋਲ ਇੱਕ ਮੋਟਾ ਸਾਰਾ ਡੰਡਾ ਫੜਿਆ ਹੋਇਆ ਔਰ ਉਹਨੇ ਜਿਹੜਾ ਉਹ ਹੱਸਿਆ ਪਠਾਨ ਆ ਕੇ ਵੀ ਇਹ ਮੇਰਾ ਕੀ ਮੁਕਾਬਲਾ ਕਰੇਗਾ। ਤੇ ਜਿਉਂ ਹੀ ਇਹ ਹੋਇਆ, ਕਿਰਪਾਲ ਚੰਦ ਜਿਹੜੇ ਨੇ ਉਹਦੇ ਨੇੜੇ ਆ ਕੇ ਉਹਨਾਂ ਨੇ ਆਪਣੇ ਪੈਰ, ਛੋਟਾ ਕੱਦ ਸੀ, ਉਹਦੇ ਚੋਂ ਖੜੇ ਕੀਤੇ ਤੇ ਜਿਹੜਾ ਹੱਥ ਦੇ ਵਿੱਚ ਫੜਿਆ ਡੰਡਾ ਸੀ, ਜਿਹਨੂੰ ਕੁੱਤਕਾ ਕਹਿੰਦੇ ਨੇ, ਉਹ ਇੰਨੀ ਜ਼ੋਰ ਦਾ ਉਹਦੇ ਸਿਰ ਦੇ ਵਿੱਚ ਮਾਰਿਆ ਹਯਾਤ ਖਾਨ ਦੇ ਕਿ ਉਹਦੀ ਸਾਰੀ ਖੋਪੜੀ ਨੂੰ ਤੋੜ ਕੇ ਉਹਦੇ ਚੋਂ ਜਿਹੜਾ ਉਹਦਾ ਮਗਜ਼ ਸੀ ਉਹ ਬਾਹਰ ਵਗਣ। ਹੁਣ ਗੁਰੂ ਗੋਬਿੰਦ ਸਿੰਘ ਉਹਨੂੰ ਬਿਆਨ ਕਰ ਰਹੇ ਨੇ, ਅਸੀਂ ਦਰਿਆਵਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਹੁਣ ਇੱਕ ਪਾਸੇ ਜਮਨਾ ਦਾ ਕੰਢ ਹੈ ਜਿੱਥੇ ਕ੍ਰਿਸ਼ਨ ਕਨਈਆ, ਜਿਹਨੂੰ ਅਸੀਂ ਕਹਿੰਦੇ ਬਿੰਦਰਾਬਨ ਮੇਂ ਰੰਗ ਕੀਆ, ਹੁਣ ਕ੍ਰਿਸ਼ਨ ਜੀ ਦੇ ਬਚਪਨ ਨਾਲ ਜੁੜੀ ਹੋਈ ਹੈ ਕਿ ਭਾਈ ਉਹ ਵੱਟੇ ਮਾਰ ਕੇ ਜਿਹੜੇ ਨੇ ਉਹਨਾਂ ਦੇ ਕਿਵੇਂ ਉਹਨਾਂ ਦਾ ਮੱਖਣ ਖਾ ਜਾਂਦੇ ਨੇ ਜਾਂ ਉਹਨਾਂ ਦੀਆਂ ਮਟਕੀਆਂ ਤੋੜ ਦਿੰਦੇ ਨੇ ਉਹ ਦੂਜੇ। ਹੁਣ ਮੱਖਣ ਤੇ ਮਗਜ਼ ਦਿਮਾਗ ਦਾ ਜੇ ਤੁਸੀਂ ਦੇਖੋ, ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਹਯਾਤ ਖਾਨ ਦੇ ਸਿਰ 'ਚ ਕਿਰਪਾਲ ਚੰਦ ਨੇ ਕੁੱਤਕਾ ਮਾਰਿਆ ਔਰ ਉਹਦੇ ਚੋਂ ਐ ਮਗਜ਼ ਬਾਹਰ ਨਿਕਲਿਆ ਮਾਨੋ ਜਮਨਾ ਦੇ ਕੰਢੇ ਕ੍ਰਿਸ਼ਨ ਕਨਈਆ ਨੇ ਕਿਸੇ ਗੋਪੀ ਦੀ ਮਟਕੀ ਫੋੜ ਦਿੱਤੀ ਹੋਏ। ਹੁਣ ਇਹ ਇੱਕ ਵਿਅੰਗ ਵੀ ਹੈ, ਪੋਇਟਰੀ 'ਚ ਤਾਂ ਜ਼ਬਰਦਸਤ ਗੱਲ ਹੈ ਕਿ ਭਾਈ ਕਿਆ ਤਸ਼ਬੀਹ ਦਿੱਤੀ ਹੈ ਕਿ ਭਾਈ ਜਿਵੇਂ ਹੁਣ ਜੇ ਮੱਖਣ ਰੱਖਿਆ ਹੋਇਆ ਉਹਦੇ 'ਚ ਤੇ ਉਹਦੇ 'ਚ ਵੱਜੇ ਤੇ ਜਿਵੇਂ ਉਹ ਹੋਏਗਾ ਐਵੇਂ। ਪਰ ਇਹ ਯਾਦ ਦਹਾਨੀ ਹੈ ਕਿ ਭਾਈ ਉੱਥੇ ਜਿਹੜੇ ਜਮਨਾ ਵਾਲਿਆਂ ਨੇ ਜੁਰਮ ਦੇ ਖਿਲਾਫ ਲੜਨਾ ਸੀ, ਉਹ ਤਾਂ ਮਟਕੀਆਂ ਫੋੜਨ ਵਾਲਿਆਂ ਦੇ ਚੇਲੇ ਤਾਂ ਗਵਾਚ ਗਏ। ਤੇ ਇੱਥੇ ਦੇਖੋ ਜਿਹੜੇ ਸਾਡੇ ਸਾਧ ਵੀ ਨੇ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਨੇ ਉਹ ਚੈਲੰਜ ਕਰ ਰਹੇ ਨੇ ਔਰ ਇਹਨੂੰ ਉਹ ਕਹਿੰਦੇ ਨੇ ਕਿ ਧਾੜਵੀਆਂ ਅੱਗੇ ਵਿਚ ਜਾਂਦੇ ਗੰਗਾ ਜਮਨਾ ਦੇ ਪਾਣੀਆਂ ਨੂੰ ਛੱਡ, ਮਰਦ ਅਗੰਬੜੇ ਨੇ ਸਤਲੁਜ ਦੇ ਕੰਢੇ ਨੂੰ ਆਣ ਭਾਗ ਲਾਏ, ਸਤਲੁਜ ਖੰਡੇ ਦੀ ਪੌਲ ਵਾਸਤੇ ਜਲ ਲੈ ਕੇ ਹਾਜ਼ਰ ਹੋਇਆ। ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਤੇ ਜਿਹੜਾ ਜਲ ਹੈ ਉਹ ਸਤਲੁਜ ਦਰਿਆ ਦਾ ਸੀ। ਹੁਣ ਰਾਵੀ, ਬਿਆਸ ਤੇ ਸਤਲੁਜ ਦੀ ਸਾਂਝ ਮਿਲ ਜਾ, ਇਹ ਗੈਰਤ ਔਰ ਅਣਖ ਦੇ ਘੜੇ ਜਾਣ ਵਾਲੇ ਲੋਕਾਂ ਦੀ ਦਾਸਤਾਨ ਹੈ। ਸਤਲੁਜ ਦੇ ਸੁਭਾਗੇ ਪਾਣੀਆਂ ਨੇ ਪਿਆਰੇ ਸਨਮੁਖ ਸਿਰਾਂ ਦੀ ਭੇਟ ਚੜ੍ਹਦੀ ਤੱਕੀ। 5 ਪਿਆਰੇ ਉਸੇ ਹੀ ਸਤਲੁਜ ਦੇ ਕੰਢੇ ਤੇ ਉਹੀ ਸਤਲੁਜ ਦੇ ਪਾਣੀ ਦਾ ਜਿਹੜਾ ਅੰਮ੍ਰਿਤ ਬਣਦਾ। ਰਣਜੀਤ ਨਗਾਰੇ ਦੀਆਂ ਚੋਟਾਂ, ਅਜੀਤ ਜੁਝਾਰ ਦੇ ਘੋੜਿਆਂ ਦੀਆਂ ਟਾਪਾਂ, ਜ਼ੋਰਾਵਰਾਂ ਫਤਿਹ ਸਿੰਘ ਅਤੇ ਕਲਗੀਆਂ ਵਾਲੜੇ ਦੇ ਚਰਨ ਕਮਲਾਂ ਦੀ ਆਹਟ ਦੀ ਸਾਖੀ ਜਦੋਂ ਸਤਲੁਜ ਨੇ ਬਿਆਸਾ ਤੇ ਰਾਵੀ ਨੂੰ ਸੁਣਾਈ ਤਾਂ ਇਹਨਾਂ ਪਾਣੀਆਂ ਵਿੱਚ ਚੜ੍ਹਦੀ ਕਲਾ ਦਾ ਅਜਿਹਾ ਹੜ੍ਹ ਆਇਆ ਜਿਸ ਨੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਹੁਣ 3 ਦਰਿਆ ਕਬਰੋ ਇਹ ਖਬਰਾਂ ਜਦੋਂ ਜੇਲਮ ਤੇ ਚਨਾਹ ਦੇ ਗਰਾਈ ਕੋਲ ਗੋਦਾਵਰੀ ਕੰਢੇ ਪਹੁੰਚੀਆਂ ਤਾਂ ਉਹ ਬੰਦਾ ਬਣ ਗੁਰੂ ਪਾਤਸ਼ਾਹ ਦੀ ਬੰਦਗੀ ਵਿੱਚ ਤਾਬਿਆਦਾਰ ਹੋ ਤੀਰਾਂ ਦੀ ਬਖਸ਼ਿਸ਼ ਲੈ ਪੰਜਾਬੇ ਮੁੜਿਆ ਤੇ ਗੁਰੂ ਪਾਤਸ਼ਾਹ ਦੇ ਨਾਮ ਦਾ ਸਿੱਕਾ ਚਲਾਇਆ ਤੇ ਪੰਜਾਬ ਦੇ ਪਾਣੀ ਬਲਿਹਾਰੇ ਗਏ। ਹੁਣ ਬੰਦਾ ਸਿੰਘ ਬਹਾਦਰ ਦਾ ਸਬੰਧ ਹੈ ਜੰਮੂ ਕਸ਼ਮੀਰ ਨਾਲ, ਰਜੌਰੀ, ਪੁੰਛ, ਚਨਾਹ ਤੇ ਜੇਹਲਮ ਉਹ ਦਰਿਆ ਨੇ ਜਿਹੜੇ ਜੰਮੂ ਕਸ਼ਮੀਰ ਚੋਂ ਵਗਦੇ ਨੇ। ਹੁਣ ਇਹ ਕਿ ਭਾਈ ਉਹਨਾਂ ਪਾਣੀਆਂ ਨੇ ਜਦੋਂ ਫਿਰ ਉੱਥੋਂ ਦਾ ਜਿਹੜਾ ਵਿਰਾਗੀ ਬਣ ਕੇ ਦੌੜਿਆ, ਜਦੋਂ ਗੁਰੂ ਕਲਗੀਧਰ ਦੀ ਛੋਹ ਮਿਲਦੀ ਹੈ ਤੇ ਉਹ ਬੰਦਾ ਬਹਾਦਰ ਬਣ ਕੇ ਤੇ ਚਨਾਹ ਤੇ ਜੇਹਲਮ ਨੂੰ ਵੀ ਲਿਆ ਕੇ ਸਤਲੁਜ, ਬਿਆਸ, ਰਾਵੀ ਦੇ ਅਣਖੀ ਯੋਧਿਆਂ ਦੇ ਨਾਲ ਜੋੜ ਦਿੰਦੇ ਨੇ। ਤੀਰਾਂ ਦੀ ਬਖਸ਼ਿਸ਼ ਲੈ ਪੰਜਾਬ ਮੁੜਿਆ, ਗੁਰੂ ਪਾਤਸ਼ਾਹ ਦੇ ਨਾਮ ਦਾ ਸਿੱਕਾ ਚਲਾਇਆ ਤਾਂ ਪੰਜਾਬ ਦੇ ਪਾਣੀ ਬਲਿਹਾਰੇ ਗਏ। ਪਾਤਸ਼ਾਹ ਨੇ ਇਹਨਾਂ ਪਾਣੀਆਂ ਨੂੰ ਐਸੀ ਪਾਨ ਚਾੜੀ ਕਿ ਦੇਸ਼ ਪੰਜਾਬ ਬੰਦ-ਬੰਦ ਕਟਵਾ, ਚਰਖੜੀਆਂ ਤੇ ਚੜ੍ਹਦਾ, ਖੋਪਰ ਲਹਾਉਂਦਾ, ਸੀਸ ਤਲੀ ਤੇ ਧਰ
ਜ਼ਬਰ ਜ਼ੁਲਮ ਖਿਲਾਫ ਹਮੇਸ਼ਾ ਮੂਹਰੇ ਹੋ ਕੇ ਲੜਦਾ ਰਿਹਾ, ਪਰ ਕਦੇ ਵੀ ਮਾਯੂਸ ਨਹੀਂ ਹੋਇਆ, ਢਹਿੰਦੀ ਕਲਾ ਵਿੱਚ ਨਹੀਂ ਗਿਆ। ਪੰਜਾਬ ਦੇ ਪਾਣੀਆਂ ਦੇ ਜਾਇਆਂ ਨੇ ਪੰਜਾਬ ਵਾਂਗ ਟੋਟੇ ਤਾਂ ਕਰਵਾ ਲਏ, ਪਰ ਕਦੇ ਹਿੰਮਤ ਨਹੀਂ ਹਾਰੀ। ਇਹ 47 ਚ ਵੀ ਪੰਜਾਬ ਟੁੱਟਾ, 66 ਚ 3 ਟੁਕੜੇ ਹੋਏ। ਤੀਰ ਵਾਲੇ ਬਾਬੇ ਸੰਤ ਪਿੰਡਾਂ ਵਾਲੇ, ਜਿੰਦੇ ਸੁੱਖੇ, ਬੇਅੰਤ ਸਤਵੰਤ, ਤੂਫਾਨ ਸਿੰਘ, ਤੂਫਾਨ, ਮਾਨੋਚਾਲ, ਭਾਈ ਖਾਲੜੇ, ਇਹ ਦਰਿਆਵਾਂ ਦੀ ਬੁੱਕਲ ਵਿੱਚ ਪੜੇ ਤੇ ਪ੍ਰਵਾਨ ਚੜੇ। ਅਨੇਕਾਂ ਭਾਈ ਭੁੱਲਰ, ਹਵਾਰੇ, ਰਾਜੋਆਣੇ, ਤਾਰੇ ਆਉਂਦੇ ਰਹਿਣਗੇ ਤੇ ਡਟੇ ਰਹਿਣਗੇ। ਦੀਪ ਸਿੱਧੂ ਇਸੇ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਂਦਾ ਸੀ, ਵਾਰਸ ਪੰਜਾਬ ਦੇ, ਕਿ ਤੁਹਾਡਾ ਵਿਰਸਾ ਕੀ ਹੈ। ਦੀਪ ਸਿੱਧੂ ਇਸੇ ਚੜ੍ਹਦੀ ਕਲਾ ਦੀ ਬਾਤ ਪਾਉਂਦਾ ਸੀ। ਦਰਿਆਵਾਂ ਦੇ ਜਾਇਆਂ ਦਾ ਸੁਭਾਅ ਵੀ ਦਰਿਆਵਾਂ ਵਰਗਾ ਹੀ ਹੁੰਦਾ। ਉਹਨੂੰ ਵੇਖ ਕੇ ਲੱਗਦਾ ਸੀ ਕਿ ਅਸੀਂ ਅੱਜ ਵੀ ਦਰਿਆਵਾਂ ਦੇ ਹਾਣੀ ਹੈ। ਖੁੱਲੀ ਡੁੱਲੀ ਗੱਲ, ਬੇਖੌਫ, ਬੇਪਰਵਾਹ, ਕਿਉਂਕਿ ਸਾਨੂੰ ਪਤਾ ਹੈ ਖਾਲਸਾ ਖੁਦ ਖੁਦਾ। ਇਹ ਵੀ ਸਾਡੇ ਇਤਿਹਾਸਕ ਪੰਨਿਆਂ ਤੇ ਲਿਖਿਆ ਹੋਇਆ, ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ, ਪਰਮਾਤਮ ਆਪਣੇ ਫੈਸਲੇ ਖੁਦ ਕਰਨਾ, ਸੱਚਾਈ ਦੇ ਉੱਤੇ ਆਧਾਰਿਤ। ਖਾਲਸਾ ਖੁਦ ਖੁਦਾ ਜਦੋਂ ਆਈ ਤੇ ਆਵੇ ਤਾਂ ਅਟਕ ਵੀ ਨਹੀਂ ਰੋਕ ਸਕਦਾ। ਹੁਣ ਇਹ ਅਟਕ ਦਾ ਵਾਕਿਆ ਮਹਾਰਾਜਾ ਰਣਜੀਤ ਸਿੰਘ ਜਦੋਂ ਦਰਿਆ ਅਟਕ ਕ੍ਰਾਸ ਕਰਦੇ ਨੇ ਅਰਦਾਸਾ ਸੋਧ ਕੇ, ਬਸ ਪਾਤਸ਼ਾਹ ਦੀ ਨਜ਼ਰ ਸਵਰਲੀ ਚਾਹੀਦੀ ਹੈ। ਜੇ ਕੋਈ ਮਰਜ਼ੀ ਨਾਲ ਖਾਲ ਧਰਦਾ ਫਿਰੇ ਤਾਂ ਗੱਲ ਵੱਖਰੀ ਹੈ। ਹੁਣ ਤੁਸੀਂ ਦਰਿਆਵਾਂ ਦੇ ਹਾਣੀ ਹੋਣਾ ਕਿ ਖਾਲਾਂ ਦੇ ਵਿੱਚ ਰੁੜਨਾ, ਇਹ ਤੁਹਾਡੇ ਜ਼ਿੰਮੇ, ਤੁਸੀਂ ਫੈਸਲਾ ਕਰਨਾ ਹੈ। ਮੈਂ ਸੁਣਿਆ ਸੂਰਜ ਦੀਆਂ ਕਿਰਨਾਂ ਨਾਲ ਪਾਣੀ ਭਾਫ ਬਣ ਉੱਡ ਕੇ ਬੱਦਲ ਬਣਦਾ। ਦੀਪ ਬੱਦਲ ਬਣ ਉੱਡ ਗਿਆ, ਪਰ ਯਕੀਨਨ ਉਹ ਹਿਰਦਿਆਂ ਵਿੱਚ ਵਰਦਾ ਰਹੇਗਾ। ਉਹ ਜਿੱਥੇ ਵਰੇਗਾ ਚੜ੍ਹਦੀ ਕਲਾ ਦੀ ਬਾਤ ਹੀ ਪਾਏਗਾ। ਆਖਰ ਉਹ ਪੰਜਾਬ ਦੇ ਪਾਣੀਆਂ ਦਾ ਪੁੱਤ ਜੋ ਸੀ। ਬਿਲਕੁਲ, ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਹਾਂ। ਸੁਣਨਵਾਲ ਦੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਤਲ ਅਤੇ ਰੇਪ ਦੇ ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੌਦਾ ਸਾਧ ਐਨ ਚੋਣਾਂ ਦੇ ਮੌਕੇ 21 ਦਿਨਾਂ ਦੀ ਪੈਰੋਲ ਤੇ ਜੇਲ੍ਹੋਂ ਬਾਹਰ ਆਇਆ ਹੈ। ਸੋ ਉਸ ਨੇ ਪੰਜਾਬ ਅਸੈਂਬਲੀ ਚੋਣਾਂ ਵਿੱਚ ਆਪਣੇ ਚੇਲਿਆਂ ਨੂੰ ਬੀਜੇਪੀ ਨੂੰ ਵੋਟਾਂ ਪਾਉਣ ਲਈ ਕਿਹਾ। ਸੋ ਹੁਣ ਉਸ ਨੂੰ G+ ਸਿਕਿਉਰਿਟੀ ਦਿੱਤੀ ਗਈ ਹੈ। ਇਸੇ ਤਰ੍ਹਾਂ ਆਰਐਸ ਦੇ ਖਾਸਮ ਖਾਸ ਕਵੀ ਸਿੱਖ ਵਿਰੋਧੀ ਕੁਮਾਰ ਵਿਸ਼ਵਾਸ ਨੂੰ Y ਸਿਕਿਉਰਿਟੀ ਪ੍ਰਦਾਨ ਕੀਤੀ ਗਈ ਹੈ। ਸੋ ਇਹ ਸਾਬਤ ਹੁੰਦਾ ਹੈ ਕਿ ਕਿਵੇਂ ਬੀਜੇਪੀ ਸਿੱਖ ਵਿਰੋਧੀਆਂ ਦੀ ਖੁੱਲ ਕੇ ਪੁਸ਼ਤਬਨਾਈ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖ ਲਈ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤੀ ਹਕੂਮਤ ਗੁਰੂ ਗ੍ਰੰਥ ਔਰ ਗੁਰੂ ਪੰਥ ਨੂੰ ਇੱਕ ਵਿਉਂਤਬੰਦ ਪਲਾਨ ਤਰੀਕੇ ਦੇ ਨਾਲ ਪਿਛਲੇ 75 ਸਾਲਾਂ ਤੋਂ ਹੀ ਟਾਰਗੇਟ ਕਰ ਰਹੀ ਹੈ, ਤੇ ਜੇ ਅਸੀਂ ਹੁਣ ਦੇ ਦੌਰ ਦੀ ਗੱਲ ਦੇਖੀਏ ਕਿ ਸੌਦਾ ਸਾਧ ਇੱਕ ਕ੍ਰਿਮੀਨਲ, ਇਕੱਲਾ ਇਹੀ ਨਹੀਂ ਕਿ ਅਲੈਜਡ ਕ੍ਰਿਮੀਨਲ ਹੈ, ਕਨਵਿਕਟਡ ਕ੍ਰਿਮੀਨਲ ਹੈ। ਰੇਪ ਦੇ ਕੇਸ 'ਚ ਵੀ, ਮਰਡਰ ਦੇ ਕੇਸ 'ਚ ਵੀ, ਔਰ ਅਜੇ ਹੋਰ ਮਰਡਰ ਔਰ ਰੇਪ ਦੇ ਕੇਸ ਚੱਲ ਰਹੇ ਨੇ। ਕਨਵਿਕਟਡ ਕ੍ਰਿਮੀਨਲ ਹੁਣ, ਕਿਉਂਕਿ ਉਸ ਨੂੰ ਖੜਾਈ ਇਹਨਾਂ ਨੇ ਕੀਤਾ, ਏਜੰਸੀਆਂ ਨੇ, ਉਸ ਤੋਂ ਪੂਰਾ ਫਾਇਦਾ ਵੀ ਲੈਣ। ਐਨ ਹੁਣ ਜਦੋਂ ਕਿ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈਣ ਵਾਲੀਆਂ ਸੀ, ਉਸ ਤੋਂ ਪਹਿਲਾਂ ਕਿਵੇਂ ਨਾਟਕੀ ਅੰਦਾਜ਼ ਦੇ ਵਿੱਚ
ਉਸ ਕ੍ਰਿਮੀਨਲ ਨੂੰ 21 ਦਿਨਾਂ ਦੀ ਜਿਹੜਾ ਹੈ ਉਹ ਪੈਰੋਲ ਦੇ ਉੱਤੇ ਲਿਆਂਦਾ ਗਿਆ। ਔਰ ਜਦੋਂ ਇਸ ਦੇ ਉੱਤੇ ਸਵਾਲ ਚੁੱਕੇ ਗਏ ਔਰ ਖਾਸ ਤੌਰ ਤੇ ਜਿਨ੍ਹਾਂ ਦਾ ਪੱਤਰਕਾਰ ਬਾਪ ਮਾਰਿਆ ਛਤਰਪਤੀ, ਉਹਨਾਂ ਨੇ ਹਾਈ ਕੋਰਟ 'ਚ, ਪਰ ਹਾਈ ਕੋਰਟ ਨੇ ਤਾਂ 21 ਦਿਨ ਤਾਂ ਵੈਸੇ ਹੀ 2 ਹਫ਼ਤੇ ਲੰਘ ਚੁੱਕੇ ਨੇ। ਲੇਕਿਨ ਇਸ ਹੱਦ ਤੱਕ ਤੁਸੀਂ ਦੇਖੋ ਵੀ ਸ਼ਰੇਆਮ ਜੋ ਸੌਦਾ ਸਾਧ ਦਾ ਵਰਤਾਰਾ ਹੈ ਸਿੱਖਾਂ ਪ੍ਰਤੀ, ਤੇ ਜਦੋਂ ਸਵਾਲ ਕੀਤਾ ਜਾਂਦਾ ਹਰਿਆਣਾ ਗਵਰਨਮੈਂਟ ਨੂੰ ਕਿ ਭਾਈ ਤੁਸੀਂ ਉਹਨਾਂ ਦੀ ਤਾਂ ਰਿਹਾਈ ਨਹੀਂ ਕਰ ਰਹੇ ਜਿਨ੍ਹਾਂ ਨੇ 25-25 ਸਾਲ ਜੇਲ੍ਹਾਂ 'ਚ ਕੱਟ ਰਹੇ ਨੇ, ਔਰ ਉਹਦਾ ਉਹ ਜਵਾਬ ਦਿੰਦਾ ਹੈ ਹਰਿਆਣਾ ਸਰਕਾਰ ਦਾ ਕਿ ਸੌਦਾ ਸਾਧ ਕੋਈ ਹਾਰਡਕੋਰ ਅਪਰਾਧੀ ਨਹੀਂ ਹੈ, ਉਹਨੂੰ ਫਰਲੋ ਦਾ ਹੱਕ ਹੈ। ਜੇ ਮਰਡਰ ਕਰਨਾ, ਰੇਪ ਕਰਨਾ ਇਹ ਹਾਰਡਕੋਰ ਕ੍ਰਾਈਮ ਨਹੀਂ ਨੇ ਤਾਂ ਫਿਰ ਉਹੀ ਦੱਸਦੇ ਖੱਟੜ ਕਿ ਵੀ ਹਾਰਡਕੋਰ ਕ੍ਰਾਈਮ ਕਿਹਨੂੰ ਕਹਿੰਦੇ ਨੇ। ਲੇਕਿਨ ਇਹੀ ਨਹੀਂ ਵੀ ਫਰਲੋ ਦਿੱਤੀ ਹੁਣ, ਕਿਉਂਕਿ ਸਵਾਲ ਉੱਠ ਰਹੇ ਨੇ ਉਹ ਇਹ ਦੱਸਣ ਲਈ ਵੀ ਇਹ ਕਿੰਨਾ ਇੰਪੋਰਟੈਂਸ ਵਰਡ ਹੈ, ਬਜਾਏ ਕਿ ਜੇ ਕਿਸੇ ਨੂੰ ਖਤਰਾ ਵੀ ਹੋਏ, ਜਿਹੜਾ ਹੈ ਨਹੀਂ, ਇਹ ਆਪ ਹੀ ਕ੍ਰੀਏਟ ਕਰ ਰਹੇ ਨੇ, ਤੇ ਤੁਸੀਂ ਉਹਦੀ ਪੈਰੋਲ ਕੈਂਸਲ ਕਰਕੇ ਉਹਨੂੰ ਵਾਪਸ ਭੇਜ ਸਕਦੇ ਹੋ। ਲੇਕਿਨ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹਨੂੰ Z+ ਸਿਕਿਉਰਿਟੀ ਦੇਣੀ ਹੈ, ਔਰ ਉਹਦੇ 'ਚ ਜਿਹੜੀ Z+ 'ਚ 10 ਨੈਸ਼ਨਲ ਸਿਕਿਉਰਿਟੀ ਗਾਰਡ ਜਿਹੜੇ ਦਿੱਲੀ ਟ੍ਰੇਨਡ ਨੇ ਉਹ ਉਹਦੇ ਨਾਲ ਹੋਣਗੇ, ਮੋਬਾਈਲ ਸਿਕਿਉਰਿਟੀ ਨਾਲ ਹੋਏਗੀ, 2+8 ਫॉर ਰੈਜ਼ੀਡੈਂਸੀ ਸਿਕਿਉਰਿਟੀ, ਉਹਦੇ ਜਿੱਥੇ ਉਹ ਰੱਖਿਆ ਹੋਇਆ ਜਾਂ ਰਹਿੰਦਾ ਹੋਇਆ ਆਸ਼ੀ ਕਰ ਰਿਹਾ ਉੱਥੇ ਵੀ 8 ਹੋਰ ਹੋਣਗੇ। ਹੁਣ ਇਹ ਇਸ ਤੋਂ ਕੋਈ ਅੰਦਾਜ਼ਾ ਲਾਣਾ ਜਾਂ ਕਿਸੇ ਅੰਨੇ ਨੂੰ ਵੀ ਇਹ ਨਜ਼ਰ ਆ ਸਕਦਾ ਹੈ ਕਿ ਭਾਈ ਇਹ ਕੀ ਇਹਨਾਂ ਦਾ ਹੀ ਖੜਾ ਕੀਤਾ ਹੋਇਆ ਪੁਸ਼ਤਪਨਾਹੀ ਵਾਲਾ ਬੰਦਾ ਹੈ। ਹੁਣ ਕੁਮਾਰ ਵਿਸ਼ਵਾਸ ਕਦੇ ਅੰਨਾ ਹਜ਼ਾਰੇ ਦੇ ਨਾਲ ਬੈਠਾ, ਆਮ ਆਦਮੀ ਪਾਰਟੀ ਦੇ ਫਾਊਂਡਰ, ਜਿਹੜੀ ਆਮ ਆਦਮੀ ਪਾਰਟੀ ਅੰਨਾ ਹਜ਼ਾਰੇ, ਅਜੀਤ ਡੋਵਲ ਦੀ ਵਿਵੇਕਾਨੰਦ ਫਾਊਂਡੇਸ਼ਨ ਨੇ ਖੜੀ ਕੀਤੀ। ਹੁਣ ਇੱਕ ਦੂਸਰੇ ਪ੍ਰਤੀ ਨੈਗੇਟਿਵਿਟੀ ਵੀ, ਹਰ ਕਿਸੇ ਦੀ ਭੁੱਖ ਸੀ, ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਸੀ, ਉਹ ਕਿੰਨੇ ਕਰੋੜ ਲੈ ਕੇ ਕੇਜਰੀਵਾਲ ਨੇ ਹੋਰ ਬਣਾ ਲਏ 2, ਕੋਈ ਗੁਪਤਾ ਕੋਈ ਅਗਰਵਾਲ, ਜਿਨ੍ਹਾਂ ਕੋਲ ਪੈਸੇ ਨੇ ਦੇਣ ਨੂੰ। ਹੁਣ ਨਤੀਜੇ ਦੇ ਤੌਰ ਤੇ ਇਹ ਖਿਲਾਫ ਵੀ ਹੁਣ ਬੀਜੇਪੀ ਨੇ ਇਹਨੂੰ ਰੱਖਿਆ ਹੋਇਆ। ਪਿਛਲੀਆਂ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਇਹਨੇ ਇਲਜ਼ਾਮ ਲਾਇਆ ਸੀ ਕਿ ਜੀ ਦੇਖੋ ਇਹ ਤਾਂ ਜਿਹੜਾ ਉਹ ਖੁਦ ਚੀਫ ਮਿਨਿਸਟਰ ਬਣਨਾ ਚਾਹੁੰਦਾ ਹੈ। ਹੁਣ ਐਨ ਚੋਣਾਂ ਤੋਂ ਪਹਿਲਾਂ ਜਦੋਂ ਕਿ ਕੋਈ ਇਹਦਾ ਕੁਮਾਰ ਵਿਸ਼ਵਾਸ ਛੱਡ ਚੁੱਕਾ ਹੈ, ਆਮ ਆਦਮੀ ਪਾਰਟੀ ਖਤਮ, ਆਪਣੀਆਂ ਕਵਿਤਾਵਾਂ ਕਹਿੰਦਾ, ਉਹਨੇ ਐਨ ਮੌਕੇ ਤੇ ਕਿਹਾ ਕਿ ਜੀ ਮੈਨੂੰ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਯਾਨੀ ਕਿ ਕੇਜਰੀਵਾਲ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਾਂਗਾ, ਤੂੰ ਇੰਡੀਆ ਦਾ ਬਣ ਜਾਈਂ, ਅਸੀਂ ਦੋਨੋਂ ਹੀ ਪ੍ਰਧਾਨ ਮੰਤਰੀ। ਹੁਣ ਉਹਨੂੰ ਇੰਨਾ ਕੁ ਖਬਰ ਨੂੰ ਘੁਮਾਇਆ ਉਹਨਾਂ ਨੇ, ਮੀਡੀਆ ਨੇ ਔਰ ਦੂਜਿਆਂ ਨੇ, ਔਰ ਜਿਹਦਾ ਪ੍ਰਭਾਵ ਵੀ ਹੋਇਆ ਜ਼ਾਹਰ ਹੈ ਪੰਜਾਬ ਦੇ ਹਿੰਦੂ ਵੋਟਰਾਂ ਦੇ ਵਿੱਚ ਇੱਕ ਸਹਿਮ ਪੈਦਾ ਕਰਨ ਦੇ ਲਈ। ਹੁਣ ਉਸ ਇਹ ਦੱਸਣ ਦੇ ਲਈ ਕਿ ਜੀ ਖਾਲਿਸਤਾਨ ਦਾ ਅੱਤਵਾਦ ਕਿੰਨਾ ਖਤਰਨਾਕ ਹੈ ਕਿ ਜੀ ਉਹ ਤਾਂ ਸੌਦਾ ਸਾਧ ਨੂੰ ਬਚਾਉਣ ਲਈ ਅਸੀਂ Z+ ਸਿਕਿਉਰਿਟੀ ਦਿੱਤੀ ਹੈ, ਔਰ ਉਹਨੂੰ ਕਵੀ ਨੂੰ ਜਿਹੜਾ ਕੁਮਾਰ ਵਿਸ਼ਵਾਸ ਨੂੰ Y ਸਿਕਿਉਰਿਟੀ ਦੇ ਦਿੱਤੀ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੀ ਗੇਮ ਪਲਾਨ ਕੀ ਹੈ। ਇੱਕ ਪਾਸੇ ਕਿਵੇਂ ਇਹ ਪਹਾੜੇ ਦੇ ਟੱਟੂ ਜਿਹੜੇ ਮਨਜਿੰਦਰ ਸਿਰਸਾ ਜਿਨ੍ਹਾਂ ਦੇ ਉੱਤੇ ਕੰਮ ਕਰਕੇ ਉਹ ਜਿਵੇਂ ਉਹ ਘੜੀਸ ਇੱਕ ਅੱਧਾ ਜਿਹੜੇ ਦੇ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਉਹ ਜਿਹਨੂੰ ਸਿਖਾ ਦਿੱਤਾ ਜਾਂਦਾ ਹੈ, ਜਿਹੜਾ ਉਹਨਾਂ ਦੇ ਆਪਣੇ ਕਬੀਲੇ ਚੋਂ ਹੀ ਪੰਛੀ ਹੁੰਦਾ ਤੇ ਉਹ ਫਿਰ ਆਪਣੇ ਪੰਛੀਆਂ ਨੂੰ ਫੜ ਕੇ ਲਿਆਉਂਦਾ ਹੈ। ਹਾਂਜੀ, ਸੋ ਇਹ ਜਿਹੜਾ ਵਿਕਿਆ ਹੋਇਆ ਪੰਛੀ ਜਿਹੜਾ ਕਿ ਆਪਣਿਆਂ ਨੂੰ ਫਸਾ ਰਿਹਾ, ਕਿਵੇਂ ਮੋਦੀ ਦੇ ਨਾਲ ਮੀਟਿੰਗ ਕਰਾਈ, ਉਸ ਤੋਂ 2 ਦਿਨ ਬਾਅਦ ਇਹ ਹੋਇਆ ਜੀ ਅਫਗਾਨ ਹਿੰਦੂ ਤੇ ਸਿੱਖਾਂ ਦਾ ਇੱਕ ਡੈਲੀਗੇਸ਼ਨ ਮੋਦੀ ਨੂੰ ਮਿਲਿਆ, ਮੋਦੀ ਵੀ ਅਫਗਾਨ ਪਠਾਣਾ ਵਾਲੀ ਪੱਗ ਬੰਨ੍ਹ ਕੇ ਉਹਨਾਂ ਨੂੰ ਮਿਲ ਰਿਹਾ, ਸਿਰੇ ਦਾ ਫਰੋਡੀਆ ਬੰਦਾ। ਲੇਕਿਨ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਚੋਣ ਨਤੀਜੇ ਕੀ ਨੇ, ਕੀ ਹੋਣਗੇ, ਇਹ ਬਿਸਾਈਡਸ ਦਾ ਪੁਆਇੰਟ ਹੈ। ਲੇਕਿਨ ਇਹਨਾਂ ਦੀਆਂ ਜਿਹੜੀਆਂ ਸਿੱਖ ਮਾਰੂ ਨੀਤੀਆਂ ਨੇ ਉਹ ਸੌਦਾ ਸਾਧ ਔਰ ਇਹ ਸਾਰੇ ਜੋ ਕੁਮਾਰ ਵਿਸ਼ਵਾਸ ਜਿਵੇਂ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਉਹ ਸਾਰੀ ਥਿਊਰੀ ਨੂੰ, ਇਸ ਤੋਂ ਜ਼ਾਹਰ ਹੈ ਕਿ ਭਾਈ ਸਿੱਖਾਂ ਦੇ ਲਈ ਆਉਣ ਵਾਲਾ ਵਕਤ ਕਿਸ ਤਰ੍ਹਾਂ ਦਾ ਹੋਏਗਾ। ਔਰ ਅਸੀਂ ਪਿਛਲੇ 2 ਦਿਨ ਤੋਂ ਅੱਜ ਦਾ ਵਿਚਾਰ ਨਹੀਂ ਕਰ ਪਾ ਰਹੇ ਸੀ। ਅੱਜ ਭਾਵੇਂ 2 ਮਿੰਟ ਵੱਧ ਲੱਗ ਜਾਣ, ਪਰ ਮੈਨੂੰ ਇਹ ਲੱਗਦਾ ਹੈ ਸਾਡੇ ਵਿਊਅਰਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਕੁਝ ਵਿਊਅਰ ਨਿਰਾਸ਼ਤਾ ਵੀ ਜ਼ਾਹਰ ਕਰਦੇ ਨੇ। ਉਹਨਾਂ ਨੂੰ ਇਹ ਪਾਰਟ ਪਸੰਦ ਹੁੰਦਾ ਹੈ, ਪਸੰਦ ਸਾਨੂੰ ਵੀ ਹੈ, ਪਰ ਸਾਨੂੰ ਵੀ ਮਾਰ ਲਿਆ ਦੁਨੀਆਦਾਰੀ ਨੇ, ਸਿਆਸਤ ਨੇ, ਔਰ ਅਸੀਂ ਇਸ ਪੱਖ ਤੋਂ ਕਈ ਵਾਰ ਅਵੇਸਲੇ ਹੋ ਜਾਂਦੇ। ਸਾਨੂੰ ਲੱਗਦਾ ਹੁੰਦਾ ਵੀ ਆਹ ਕਰੰਟ ਖਬਰ ਨਾ ਦੱਸੀ, ਪਤਾ ਨਹੀਂ ਤਾਂ ਕੱਲ ਸੂਰਜ ਨਹੀਂ ਚੜ੍ਹਨਾ। ਹਾਲਾਂ ਇਵੇਂ ਹੋਣਾ ਨਹੀਂ ਚਾਹੀਦਾ। ਤੁਸੀਂ ਵੀ ਯਾਦ ਦਹਾਨੀ ਕਰਵਾ ਦਿਆ ਕਰੋ। ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਸ੍ਰੀ ਰਾਗ ਦੇ ਵਿੱਚ ਦਰਜ ਹੈ, ਸ੍ਰੀ ਰਾਗ ਦੇ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਮਹੱਲਾ ਪਹਿਲਾ, ਘਰ ਚੌਥਾ। ਔਰ ਅਕਸਰ ਜਦੋਂ ਅਸੀਂ ਸ਼ਬਦ
ਵਿਚਾਰਦੇ ਹਾਂ ਤੇ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਜਿਹੜੀ ਰਹਾਉ ਦੀ ਤੁਕ ਹੈ ਉਹ ਸ਼ਬਦ ਦਾ ਕੇਂਦਰੀ ਨੁਕਤਾ ਹੁੰਦੀ ਹੈ। ਬਿਲਕੁਲ। ਪਰ ਐਸੇ ਵੀ ਗੁਰਬਾਣੀ 'ਚ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਇੱਕ ਤੋਂ ਜ਼ਿਆਦਾ ਰਹਾਉ ਨੇ, 2 ਨੇ, 3 ਨੇ, ਸ਼ਾਇਦ 4 ਰਹਾਉ ਵਾਲਾ ਵੀ ਹੈ। ਅੱਜ ਜਿਹੜਾ ਸ਼ਬਦ ਹੈ ਇਹਦੇ 'ਚ 2 ਰਹਾਉ ਨੇ। ਇਸ ਦਾ ਮਤਲਬ ਹੈ ਕਿ ਵੀ 2 ਥਾਟ ਰਨ ਕਰ ਰਹੇ ਨੇ। ਬਹੁਤ ਵਾਰੀ ਜਦੋਂ 2 ਰਹਾਉ ਹੁੰਦੇ ਨੇ, ਪਰ ਇਸ ਦੇ ਵਿੱਚ ਥਾਟ 2 ਨਹੀਂ ਨੇ। ਇੱਕ ਰਹਾਉ ਸਵਾਲ ਹੈ ਤੇ ਦੂਸਰਾ ਰਹਾਉ ਉਸ ਸਵਾਲ ਦਾ ਜਵਾਬ ਹੈ। ਜੀ। ਪਹਿਲਾਂ ਤਾਂ ਮਾਇਆ ਦੀ ਤਾਕਤ ਦਿਖਾਈ ਹੈ ਕਿ ਦੁਨੀਆ ਦੇ ਵਿੱਚ ਜਿਹੜੀ ਲక్ష్ਮੀ ਹੈ, ਮਾਇਆ ਹੈ, ਜਿਹਨੇ ਰੱਬ ਤੋਂ ਵਿੱਥ ਪਾਈ ਹੈ, ਉਹ ਕਿੰਨੀ ਪਾਵਰਫੁਲ ਹੈ। ਅਛਲ ਛਲਾਈ ਨਹਿ ਛਲੈ ਨਹਿ ਘਾਉ ਕਟਾਰਾ ਕਰ ਸਕੇ, ਕਿ ਇਹ ਮਾਇਆ ਇੰਨੀ ਤਾਕਤਵਰ ਹੈ ਵੀ ਇਹਨੂੰ ਕੋਈ ਛਲ ਨਹੀਂ ਸਕਦਾ। ਹੁਣ ਇਹੀ ਜਦੋਂ ਅਸੀਂ ਗੁਰਬਾਣੀ 'ਚ ਕਿਤੇ ਹੋਰ ਪੜ੍ਹਦੇ ਹਾਂ, ਕੌਣ ਮਾਇਆ ਨੂੰ ਛਲ ਸਕਦਾ ਹੈ? ਸਿਰਫ ਰੱਬ ਦੇ ਫਕੀਰ, ਜਿਹੜੇ ਕਿਤੇ ਵੀ ਕਿਸੇ ਹੋਰ ਚੀਜ਼ ਉਹਨਾਂ ਨੂੰ ਕੋਈ ਡਲਾ ਨਹੀਂ ਸਕਦੀ। ਜਿਹਨੂੰ ਕਬੀਰ ਸਾਹਿਬ ਨੇ ਇੱਕ ਥਾਂ ਫਰਮਾਇਆ ਬਾਣੀ 'ਚ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਕਹਿ ਕਬੀਰ ਭਗਤਨ ਕੀ ਬੈਰਨ 3 ਲੋਕ ਕੀ ਪਿਆਰੀ, ਕਿ ਇਹ 3 ਲੋਕਾਂ ਦੀ ਪਿਆਰੀ ਇਹਦੇ ਨੱਕ ਤੇ ਕੰਨ ਕੱਟ ਕੇ ਜਿਹੜੀ ਹੈ ਭਗਤਾਂ ਦੀ ਵੈਰਨ ਹੈ, ਤੇ ਭਗਤ ਹੀ ਇਹਨੂੰ ਇਹਦੇ ਨੱਕ ਕੰਨ ਕੱਟ ਕੇ ਰੱਖ ਲੈਂਦੇ ਨੇ। ਮਤਲਬ ਉਹਨੂੰ ਜੇ ਮਾਇਆ ਨੂੰ ਛੱਡ ਸਕਦਾ ਕੋਈ ਤਾਂ ਉਹ ਰੱਬ ਦਾ ਫਕੀਰ ਹੈ। ਅਦਰਵਾਈਜ਼ ਦੁਨੀਆ ਜਿਹੜੀ ਹੈ ਉਹ ਇਸ ਦੀ ਮਾਰ ਖਾਂਦੀ ਹੈ ਔਰ ਨਾ ਘਾਉ ਕਟਾਰਾ ਕਰ ਸਕੇ। ਕਿਸੇ ਵੀ ਕਟਾਰ, ਨਾਈਫ, ਤੇਜ਼ ਧਾਰ ਦੇ ਨਾਲ ਇਸ ਦੇ ਉੱਤੇ ਤੁਸੀਂ ਜ਼ਖਮ ਵੀ ਨਹੀਂ ਕਰ ਸਕਦੇ। ਮਤਲਬ ਇਹ ਹੈ ਵੀ ਇਹ ਅਛਲ ਹੈ ਔਰ ਇਹ ਜ਼ਖਮੀ ਹੋਣ ਵਾਲੀ ਨਹੀਂ ਹੈ। ਜੋ ਸਾਹਿਬ ਰਾਖੈ ਤਿਉ ਰਹਿ ਇਸ ਲੋਭੀ ਕਾ ਜਿਉ ਟਲ ਪਲੈ, ਕਿ ਵੀ ਇੱਕ ਪਾਸੇ ਅਸੀਂ ਇਹ ਕਹਿੰਦੇ ਹਾਂ ਵੀ ਜਿਵੇਂ ਰੱਬ ਦੀ ਰਜ਼ਾ ਹੁੰਦੀ ਹੈ ਅਸੀਂ ਉਵੇਂ ਹੀ ਜਿਉਂਦੇ ਹਾਂ, ਪਰ ਇਹ ਮਾਇਆ ਇੰਨੀ ਪਾਵਰਫੁਲ ਹੈ ਕਿ ਇਸ ਲੋਭੀ ਕਾ ਜਿਉ ਟਲ ਪਲੈ, ਕਿ ਇਸ ਮਾਇਆ ਦੇ ਸਾਹਮਣੇ ਜਿਹੜੇ ਸਾਡੇ ਅੰਦਰ ਬੈਠਾ ਲੋਭ ਹੈ ਇਹ ਡਗਮਗਾ ਜਾਂਦਾ ਹੈ, ਇਹ ਇਸ ਦੇ ਵਿੱਚ ਫਸ ਜਾਂਦਾ ਹੈ। ਫਿਰ ਸਵਾਲ ਆਇਆ ਬਿਨ ਤੇਲ ਦੀਵਾ ਕਿਉਂ ਜਲੈ ਰਹਾਓ, ਕਿ ਵੀ ਜੇ ਹੁਣ ਇਹਨੇ ਮਾਇਆ ਨਹੀਂ ਛਲ ਲੈਣਾ ਹੈ, ਇਹਨੂੰ ਕੋਈ ਛਲ ਨਹੀਂ ਸਕਦਾ, ਇਹਨੂੰ ਕੋਈ ਜ਼ਖਮੀ ਨਹੀਂ ਕਰ ਸਕਦਾ, ਤੇ ਅਸੀਂ ਰੱਬ ਦੇ ਨਾਲ ਜੁੜਨਾ ਤੇ ਕਿਵੇਂ ਫਿਰ ਸਾਡੇ ਅੰਦਰ ਚਾਨਣ ਦਾ ਦੀਵਾ ਕਿਵੇਂ ਜਲੇ? ਕਿਉਂਕਿ ਤੇਲ ਕਿਹੜਾ ਪੈਗਾ ਜਿਹੜਾ ਹੋਏਗਾ, ਕਿਉਂਕਿ ਮਾਇਆ ਨੇ ਤਾਂ ਕੰਟਰੋਲ ਕੀਤਾ ਹੋਇਆ। ਹੁਣ ਇਹ ਤੇਲ ਕੀ ਹੈ? ਪੋਥੀ ਪੁਰਾਣ ਕਮਾਈ ਹੈ, ਭਉ ਵੱਟੀ ਇਤ ਤਨ ਪਾਈ ਹੈ, ਸੱਚ ਬੂਝਣ ਆਨ ਜਲਾਈ ਹੈ, ਇਉਂ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ ਰਹਾਓ। ਹੁਣ ਇਹ ਪਹਿਲਾ ਸਵਾਲ ਹੈ ਤੇ ਇਹ ਫਿਰ ਜਵਾਬ ਹੈ ਕਿ ਭਾਈ ਪੋਥੀ ਪੁਰਾਣ ਜਿਹੜੀਆਂ ਮਜ਼ਹਬੀ ਕਿਤਾਬਾਂ ਨੇ, ਜਿਹੜੀਆਂ ਗਿਆਨ ਦਿੰਦੀਆਂ ਨੇ, ਉਹਨਾਂ ਦੀ ਰੌਸ਼ਨੀ ਦੇ ਵਿੱਚ ਜ਼ਿੰਦਗੀ ਨੂੰ ਬਸਰ ਕਰੀਏ। ਭਉ ਵੱਟੀ ਇਤ ਤਨ, ਰੱਬ ਦੀ ਭੈ ਭਾਵਨੀ ਰੱਖਣੀ। ਇਹ ਇਵੇਂ ਹੋਏ ਕਿਉਂਕਿ ਦੀਵੇ ਦੇ ਵਿੱਚ ਤੇਲ ਦੇ ਨਾਲ ਵੱਟੀ ਹੁੰਦੀ ਹੈ ਸੂਤ ਦੀ, ਜਿਹਨੂੰ ਤੁਸੀਂ ਅੱਗ ਲਾਉਂਦੇ ਹੋ ਔਰ ਹੌਲੀ 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 ਉਹ ਤੇਲ ਨੂੰ ਸਾਰੀ ਰਾਤ ਜਿਹੜੀ ਹੈ ਉਹ ਉਸ ਦੇ ਸਹਾਰੇ ਹੀ ਆਇਲ ਉਹਨੂੰ ਮਿਲਦਾ, ਵੱਟੀ ਦੇ ਸਹਾਰੇ। ਕਿ ਜਿਹੜੀ ਵੱਟੀ ਹੈ ਉਹ ਰੱਬ ਦਾ ਭਉ, ਇਹ ਤਨ ਦੇ ਵਿੱਚ ਉਸ ਰੱਬ ਦਾ ਭਉ ਇਹ ਵੱਟੀ ਹੋਏ ਤੇ ਸੱਚ ਬੂਝਣ ਔਰ ਉਸ ਸੱਚ ਦੇ ਉੱਤੇ ਖਲੋਣਾ, ਉਸ ਲਾਈਟ, ਉਸ ਲੈਂਪ ਨੂੰ, ਉਸ ਦੀਵੇ ਨੂੰ ਜਿਹੜਾ ਉਹ ਅੱਗ ਦੇਣ ਵਾਂਗ ਹੋਇਆ। ਇਵੇਂ ਹੀ ਹੈ ਸੱਚ ਬੂਝਣ ਆਣ ਜਲਾਈ ਹੈ, ਕਿ ਭਾਈ ਸੱਚ ਨੂੰ ਬੁੱਝਣਾ, ਟਰੂਥ ਨੂੰ ਸਮਝਣਾ, ਇਹ ਇਵੇਂ ਹੀ ਹੈ ਕਿ ਭਾਈ ਅਸੀਂ ਉਸ ਦੀਵੇ ਨੂੰ ਬਾਲਿਆ, ਇਉਂ ਤੇਲ ਦੀਵਾ ਇਉਂ ਜਲੇ। ਇਸ ਤਰੀਕੇ ਨਾਲ ਜੇ ਸੱਚ ਬੁੱਝ ਲਾਂਗੇ, ਭਉ ਦੀ ਵੱਟੀ ਹੋਏਗੀ ਔਰ ਧਰਮ ਪੁਸਤਕਾਂ ਦੀ ਕਮਾਈ ਹੋਏਗੀ ਤੇ ਅੰਦਰ ਚਾਨਣ ਰੱਬ ਦਾ ਨੂਰ ਆਏਗਾ। ਕਰ ਚਾਨਣ ਸਾਹਿਬ ਤੋਂ ਮਿਲੇ, ਫਿਰ ਅੰਦਰ ਚਾਨਣ ਹੋਏਗਾ, ਰੱਬ ਦੇ ਨਾਲ ਜਿਹੜੀ ਹੈ ਉਹ ਕੁਰਬਤ ਹੋਏਗੀ। ਇਤ ਤਨ ਲੱਗ ਗਿਆ ਬਾਣੀਆਂ। ਹੁਣ ਜਦੋਂ ਇੱਕ ਵਾਰ ਉਹ ਦੀਵਾ ਜਗ ਪਿਆ ਤੇ ਬਾਣੀ ਦਾ ਸਹਾਰਾ ਹਮੇਸ਼ਾ ਰੱਖਣਾ, ਉਹ ਤੁਹਾਡੇ ਤਨ ਨੂੰ ਜਿਹੜਾ ਹੈ ਤੁਹਾਡੇ ਅੰਦਰ ਹਮੇਸ਼ਾ ਬਾਣੀ ਦਾ ਪ੍ਰਵਾਹ ਹੋਏ। ਸੁਖ ਹੋਵੇ ਸੇਵ ਕਮਾਣੀ। ਜਦੋਂ ਤੁਸੀਂ ਉਸ ਰੱਬ ਨਾਲ ਜੁੜ ਕੇ ਖਲਕਤ ਦੀ ਸੇਵਾ ਦੇ ਵਿੱਚ ਲੱਗੋਗੇ ਤੇ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ, ਬਹੁਤ ਆਨੰਦ ਮਿਲੇਗਾ। ਸਭ ਦੁਨੀਆ ਆਵਣ ਜਾਣੀ ਹੈ। ਹੁਣ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਵੀ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ, ਸਭ ਤੁਰੇ ਜਾਂਦੇ ਨੇ। ਸਭ ਦੁਨੀਆ ਆਵਣ ਜਾਣੀ ਹੈ, ਦੁਨੀਆ ਨੇ ਤਾਂ ਚਲੇ ਜਾਣਾ, ਜੋ ਆਇਆ ਉਹਨੇ ਜਾਣਾ, ਪਰ ਫਿਰ ਸਾਡੇ ਜ਼ਿੰਮੇ ਕੀ ਹੈ? ਵਿੱਚ ਦੁਨੀਆ ਸੇਵ ਕਮਾਈ ਹੈ,
ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਂਹ ਲੁਡਾਈ ਹੈ। ਜੀ ਕਿ ਵੀ ਦੁਨੀਆ 'ਚ ਰਹਿੰਦੇ ਆ, ਜੇ ਅਸੀਂ ਉਸ ਰੱਬ ਦੀ ਯਾਦ 'ਚ ਜੁੜ ਕੇ ਖਲਕਤ ਦੀ ਸੇਵਾ ਦੇ ਵਿੱਚ ਆਪਣਾ ਆਪ ਸਮਰਪਿਤ ਕਰਾਂਗੇ ਤਾਂ ਦਰਗਹਿ ਬੈਸਣ ਪਾਈ ਹੈ। ਫਿਰ ਰੱਬ ਦੀ ਦਰਗਾਹ ਦੇ ਵਿੱਚ ਸਾਨੂੰ ਵੀ ਪੀੜੀ ਜਿੰਨੀ ਥਾਂ ਮਿਲ ਜਾਏਗੀ ਬਹਿਣ ਦੇ ਲਈ, ਤੇ ਕਹੋ ਨਾਨਕ ਬਾਂਹ ਲੁਡਾਈ ਹੈ। ਜਦੋਂ ਫਿਰ ਬੰਦਾ ਬਹੁਤ ਖੁਸ਼ ਹੁੰਦਾ ਤਾਂ ਲੁੱਡੀਆਂ ਪਾਉਂਦਾ ਜਾਂਦਾ ਨਾ, ਕਹਿੰਦਾ ਕਿ ਗੁਰੂ ਸਾਹਿਬ ਕਹਿੰਦੇ ਨੇ ਫਿਰ ਲੁੱਡੀਆਂ ਪਾਇਓ ਕਿ ਜਦੋਂ ਦਰਗਾਹ ਦੇ ਵਿੱਚ ਤੁਹਾਨੂੰ ਥਾਂ ਮਿਲੀ, ਕਹੋ ਨਾਨਕ ਬਾਂਹ ਲੁਡਾਈ ਹੈ, ਫਿਰ ਤੁਸੀਂ ਲੁੱਡੀਆਂ ਪਾਉਂਦੇ ਜਦੋਂ ਰੱਬ ਦੀ ਕੁਰਬਤ, ਰੱਬ ਦੀ ਦਰਗਾਹ ਤੁਹਾਨੂੰ ਨਸੀਬ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨੇ ਆਪਣੇ ਵਿਊਜ਼ ਕਰਨੇ ਇਜਾਜ਼ਤ। ਵਿਊਅਰਸ ਆ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।